ਆਪਣਾ ਜੈਸ ਟਾਮੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅੱਜ ਦੇ ਦਿਨ ਸ਼ੁੱਕਰਵਾਰ ਦੇ ਦਿਨ ਜਿਹੜਾ ਖਬਰ 'ਤੇ ਨਜ਼ਰ ਪ੍ਰੋਗਰਾਮ ਜਿਹੜਾ ਆਪਣਾ ਥੋੜ੍ਹਾ ਲੰਮੇ ਸਮੇਂ ਦੇ ਲਈ ਚੱਲਦਾ ਹੁੰਦਾ ਆ, ਉਸ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਐਪਲੀਕੇਸ਼ਨਜ਼ ਰੀਨਿਊ ਕਰਨ ਦਾ ਸਮਾਂ ਚੱਲ ਰਿਹਾ ਹੈ, ਓਪਨ ਐਨਰੋਲਮੈਂਟ ਦਾ ਸਮਾਂ ਚੱਲ ਰਿਹਾ ਆ। ਅਤੇ ਉਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਕਵਰਡ ਕੈਲੀਫੋਰਨੀਆ ਬਾਰੇ, ਕਾਲ ਕਰੋ ਇਹਨਾਂ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਸਰੋਤਿਓ ਤੁਸੀਂ ਇਸ ਟਾਈਮ ਪੰਜਾਬੀ ਰੇਡੀਓ USA ਦੇ ਨਾਲ ਵੱਖ-ਵੱਖ ਮਾਧਿਅਮ ਦੇ ਰਾਹੀਂ ਜੁੜੇ ਹੋਏ ਹੋ। ਸਾਡੇ AM ਸਟੇਸ਼ਨਜ਼ 1300 AM ਫਰੈਜ਼ਨੋ ਦੇ ਵਿੱਚ, 1350 AM ਬੇਕਰਸਫੀਲਡ ਦੇ ਵਿੱਚ, 1450 AM 96.5 FM ਯੂਬਾ ਸਿਟੀ ਦੇ ਵਿੱਚ, 1470 AM ਸੈਕਰਾਮੈਂਟੋ ਦੇ ਵਿੱਚ। ਇਸ ਦੇ ਨਾਲ ਸਾਡੀ ਐਪ ਆਈਫੋਨ ਐਂਡਰੋਇਡ ਫੋਨ ਦੀਆਂ ਐਪਸ ਫ੍ਰੀ ਆਫ ਕਾਸਟ ਤੁਸੀਂ ਡਾਊਨਲੋਡ ਕਰਕੇ ਉਸ ਦੇ ਉੱਤੇ ਸੁਣ ਸਕਦੇ ਹੋ। ਸਾਡੀ ਵੈਬਸਾਈਟ ਪੰਜਾਬੀ ਰੇਡੀਓ USA.com ਦੇ ਉੱਤੇ ਉਸ ਦੇ ਉੱਤੇ ਤੁਸੀਂ ਜਾ ਕੇ ਜੁੜ ਸਕਦੇ ਹੋ। ਇੰਟਰਨੈਟ ਰੇਡੀਓ ਸੈਟਸ ਦੇ ਜ਼ਰੀਏ, ਰੈਗੂਲਰ ਰੇਡੀਓ ਸੈਟਸ ਜਿਹੜੇ ਘਰਾਂ ਦੇ ਵਿੱਚ ਮੌਜੂਦ ਨੇ, ਫੋਨ ਨੰਬਰਾਂ ਦੇ ਜ਼ਰੀਏ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜੇ ਇਸ ਟਾਈਮ ਜੁੜੇ ਹੋਏ ਨੇ। ਸੋ ਨਾਲ ਹੀ ਫੇਸਬੁੱਕ ਲਾਈਵ ਦੇ ਉੱਤੇ ਵੀ ਆਪਾਂ ਇਸ ਟਾਈਮ ਚੱਲ ਰਹੇ ਹਾਂ। ਸੋ ਉਸ ਨੂੰ ਵੀ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਤਾਂ ਜੋ ਕੀ ਚੱਲ ਰਿਹਾ ਪੰਜਾਬ ਭਰ ਦੇ ਵਿੱਚ ਇਹਨਾਂ ਖਬਰਾਂ ਦੇ ਜ਼ਰੀਏ ਆਪਾਂ ਸਾਰਿਆਂ ਤੱਕ ਉਹ ਗੱਲ ਪਹੁੰਚਾ ਸਕੀਏ। ਅਤੇ ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। GST ਵਿੱਚ ਵੱਡਾ ਬਦਲਾਵ, ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹੁਣ ਸਸਤੀਆਂ। ਦੇਖੋ, ਲੱਗਦਾ ਹੈ ਕਿ ਨੋਟਬੰਦੀ ਵਾਂਗੂ ਜਿਹੜੀ GST ਹੈ ਵੀ ਅਮਰ ਹੀ ਹੋ ਜਾਣੀ ਹੈ, ਜਿਸ ਤਰੀਕੇ ਨਾਲ ਬਦਲੀਆਂ ਸ਼ੁਰੂ ਹੋ ਗਈਆਂ ਨਾ ਜੀ। ਔਰ ਲੱਗਦਾ ਇਹ ਆ ਕਿ ਜਦੋਂ ਇਸ ਤਰ੍ਹਾਂ ਅਦਲਾ ਬਦਲੀਆਂ ਹੋਣ ਲੱਗ ਪੈਣ, ਉਤਲਾਂ ਪੁਤਲਾਂ ਹੋਣ ਲੱਗ ਪੈਣ, ਫੇਰ ਖੈਰ ਨਹੀਂ ਹੁੰਦੀ। ਹੁਣ ਜਿਹੜਾ ਇਹ GST ਸਲੈਬਾਂ ਦੇ ਵਿੱਚ ਬਦਲਾਅ ਆਇਆ, ਦਰਅਸਲ ਇਹਨਾਂ ਨੇ 227 ਵਸਤੂਆਂ ਇੱਦਾਂ ਦੀਆਂ ਸੀਗੀਆਂ ਜਿਹੜੀਆਂ 28 ਵਾਲੀ ਸਲੈਬ 'ਚ ਰੱਖੀਆਂ ਸੀ, 28% ਵਾਲੀ ਸਲੈਬ 'ਚ। ਹੁਣ ਉਹਦੇ 'ਚੋਂ ਇਹਨਾਂ ਨੇ ਜਾਂ ਕੋਈ ਛੱਡੀਆਂ, ਬਾਕੀ ਸਾਰੀਆਂ ਹੀ ਕੱਢ ਕੇ ਤੇ 18 ਵਾਲੀ ਸਲੈਬ 'ਚ ਲੈ ਆਂਦੀਆਂ ਜੀ। ਉਹ 50 ਜਿਹੜੀਆਂ ਸੁਪਰ ਲਗਜ਼ਰੀ ਕਹਿ ਦਈਏ ਆਪਾਂ, ਉਹ ਚੀਜ਼ਾਂ ਰਹਿ ਗਈਆਂ। ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ 18 ਵਾਲੇ ਦਾਇਰੇ 'ਚ ਲੈ ਆਂਦੀਆਂ। ਹੁਣ ਇਹਨੂੰ ਕੁਛ ਲੋਕ ਜੋੜਦੇ ਆ ਗੁਜਰਾਤ ਚੋਣ ਦੇ ਨਾਲ, ਕਿਉਂਕਿ GST ਦਾ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਉਹ ਗੁਜਰਾਤ 'ਚ ਦੇਖਣ ਨੂੰ ਮਿਲਦਾ ਪਿਆ। ਔਰ ਰਿਐਕਸ਼ਨ ਵੀ ਜਿਹੜਾ ਇਹਦਾ, ਆਪਾਂ ਜਿਹਨੂੰ ਆਪਾਂ ਇੱਕ ਵਿਰੋਧ ਕਹਿੰਦੇ ਆ, ਵਿਰੋਧੀ ਰਿਐਕਸ਼ਨ ਵੀ ਗੁਜਰਾਤ ਦੇ ਵਿੱਚੋਂ ਹੀ ਦਿਖਦਾ ਪਿਆ। ਸੋ ਇਹਨਾਂ ਨੇ ਸ਼ਾਇਦ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ। ਪਰ ਇਹਦੇ 'ਚ ਇਹ ਵੀ ਇੱਕ ਫੈਕਟ ਆ ਕਿ GST ਦੀ ਕੌਂਸਲ ਹੈ ਬਕਾਇਦਾ, ਉਹ ਕੌਂਸਲ ਫੈਸਲੇ ਲੈਂਦੀ ਹੈ ਮੀਟਿੰਗ ਕਰਕੇ। ਗੁਹਾਟੀ ਦੇ ਵਿੱਚ ਮੀਟਿੰਗ ਚੱਲਦੀ ਪਈ, ਅੱਜ ਇਹਨਾਂ ਦੀ ਖਤਮ ਹੋਈ ਹੈ ਮੀਟਿੰਗ। ਵੈਸੇ ਇਹਦੇ 'ਚ ਹੋਰ ਵੀ ਪ੍ਰਪੋਜ਼ਲ ਸਨ ਕਈ, ਜਿੱਦਾਂ ਇਹਨਾਂ ਨੇ ਇਹ ਵੀ ਇੱਕ ਤਜਵੀਜ਼ ਲਿਆਂਦੀ ਸੀਗੀ ਕਿ ਜਿਹੜੇ ਰੈਸਟੋਰੈਂਟ ਹੈ, ਜਿੱਦਾਂ ਸੈਮੀ AC ਜਾਂ ਫੁੱਲੀ AC, ਉਹਨਾਂ ਨੂੰ ਵੀ ਘਟਾ ਕੇ 18 ਤੋਂ 12 ਲੈ ਗਏ। ਪਰ ਕਮਾਲ ਦੀ ਗੱਲ ਹੈ ਕਿ ਸ਼ਾਮ ਪੈਂਦੇ ਪੈਂਦੇ ਇਹਨਾਂ ਨੇ ਉਹ ਜਿਹੜੀ ਸਲੈਬ ਸੀ ਉਹ 5 ਤੇ ਲੈ ਆਂਦੀ। ਇਹ ਦਿਲਚਸਪ ਸੀ ਆਪਣੇ ਆਪ ਦੇ ਵਿੱਚ। ਫਿਰ ਇੱਕ ਤਜਵੀਜ਼ ਹੋਰ ਸੀ ਇਹਨਾਂ ਦੀ ਕਿ ਜਿੰਨੇ ਵੀ ਸਾਡੇ ਇੱਥੋਂ ਦੇ ਮੈਨੂਫੈਕਚਰਸ ਨੇ, ਉਹਨਾਂ ਤੇ ਜਿਹੜੀ GST 5% ਔਰ 2% ਲੱਗ ਜਾਂਦੀ ਹੈ, ਉਹਨਾਂ ਨੂੰ ਘਟਾ ਕੇ 1% ਕਰ ਦਈਏ। ਇਸ ਤਰ੍ਹਾਂ ਦੇ ਹੋਰ ਵੀ ਇਹਨਾਂ ਨੇ ਸਰਲ ਕਰਨ ਦੇ ਜਿਹੜੇ ਨਿਯਮ ਨੇ, ਉਹਨਾਂ ਨੂੰ ਸਰਲ ਕਰਨ ਦੇ ਇਹਨਾਂ ਨੇ ਕਦਮ ਚੁੱਕਣ ਦਾ ਖਿਆਲ ਲਿਆਂਦਾ ਸੀਗਾ। ਖਾਸ ਤੌਰ ਤੇ ਕਿ ਜਿਹੜੇ ਕਰਦਾਤੇ ਆ ਜੋ ਮਹੀਨਾਵਾਰ ਰਿਟਰਨ ਫਾਈਲ ਕਰਦੇ ਆ, ਉਹਨੂੰ ਤਿਮਾਹੀ ਕਰ ਦਿੱਤਾ ਜਾਵੇ। ਯਾਨੀ ਜਿਹੜੀ ਦਿੱਕਤ ਆਉਂਦੀ ਹੈ ਕਾਰੋਬਾਰੀਆਂ ਨੂੰ, ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਉਹਨੂੰ ਥੋੜਾ ਘਟਾ ਦਿੱਤਾ ਜਾਵੇ, ਯਾਨੀ ਤਿਮਾਹੀ ਕਿਸ਼ਤ ਕਰ ਦਿੱਤੀ ਜਾਵੇ। ਔਰ ਜੋ ਰਿਟਰਨ ਫਾਈਲ ਹੁੰਦੀ ਹੈ
ਉਹਦੀ ਸਾਰੀ ਪ੍ਰਕਿਰਿਆ ਜਿਹੜੀ ਉਹ ਥੋੜੀ ਜਿਹੀ ਸੁਖਿਆਲੀ ਕਰ ਦਿੱਤੀ ਜਾਵੇ, ਥੋੜੀ ਜਿਹੀ ਸਰਲ ਕਰ ਦਿੱਤੀ ਜਾਵੇ। ਹੁਣ ਉਹ ਪ੍ਰਪੋਜ਼ਲ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਨਹੀਂ ਮੋਹਰਬੱਧ ਕੀਤੇ, ਪਰ ਆਹ ਜਿਹੜੇ 2-3 ਫੈਸਲੇ ਆ ਜਿਹੜੇ ਉਹਨਾਂ ਤੇ ਤਾਂ ਲੱਗਦਾ ਕਿ ਮੋਹਰ ਲੱਗ ਗਈ ਹੈ, ਕਿਉਂਕਿ ਇਹਨਾਂ ਨੇ ਅਧਿਕਾਰਤ ਤੌਰ ਤੇ ਬਿਆਨ ਦੇ ਦਿੱਤਾ। ਵੈਸੇ ਇਹ ਬੈਕ ਗੇਅਰ ਲਾ ਕੇ ਉੱਥੇ ਆਉਂਦੇ ਪਏ ਆ। ਦੇਖੋ, ਜਿਹੜੀ ਕਾਂਗਰਸ ਨੇ GST ਲਿਆਂਦੀ ਸੀਗੀ ਜਾਂ ਲਿਆਉਣ ਦੀ ਜਿਹੜੀ ਤਜਵੀਜ਼ ਸੀਗੀ ਰੱਖੀ ਸੀਗੀ, ਜਿਹੜੀ ਲਿਆਂਦੀ ਸੀਗੀ ਤਜਵੀਜ਼ ਦੇ ਰੂਪ ਚ, ਉਹਨਾਂ ਨੇ 18 ਦੀ ਇੱਕੋ ਹੀ ਸਲੈਬ ਲਿਆਂਦੀ ਸੀਗੀ, 18 ਵਾਲੀ, ਤੇ ਸਾਰਾ ਕੁਛ ਹੈ ਜਿਹੜਾ 18 ਚ ਲਿਆ ਕੇ ਲਾ ਦਿਓ ਤਾਂ ਕਿ ਵਨ ਨੇਸ਼ਨ ਵਨ ਟੈਕਸ ਜਿਹੜਾ ਸਿਧਾਂਤ ਹੈ ਉਹ ਅਮਲੀ ਤੌਰ ਤੇ ਲਾਗੂ ਹੋ ਸਕੇ, ਸੰਪੂਰਨ ਤੌਰ ਤੇ ਲਾਗੂ ਹੋ ਸਕੇ। ਪਰ ਉਦੋਂ ਇਹਨਾਂ ਨੇ ਵਿਰੋਧ ਕੀਤਾ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਆਪ ਹੀ ਫਿਰ ਮੁੜ ਕੇ GST ਲੈ ਵੀ ਆਂਦੀ ਆ। ਹੁਣ 28 ਚੋਂ ਇਹ ਹੌਲੇ ਹੌਲੇ ਪੋਲੇ 18 ਨੂੰ ਉਤਰੇ ਜਾਂਦੇ ਆ, ਕਿਉਂਕਿ ਸਿਰਫ 50 ਚੀਜ਼ਾਂ ਰਹਿ ਗਈਆਂ, 227 ਚੋਂ 50 ਰਹਿ ਗਈਆਂ। ਉਹ ਵੀ ਹੌਲੀ ਹੌਲੀ ਸ਼ਰਮ ਦੇ ਮਾਰਿਆਂ ਨੇ ਉਨੀਆਂ ਕੁ ਰੱਖ ਲਈਆਂ ਕਿ ਮੂੰਹ ਵਿਖਾਉਣ ਜੋਗੇ ਰਹਿ ਜਾਈਏ। ਹੌਲੀ ਹੌਲੀ ਲੱਗਦਾ ਕਿ ਇਹਨਾਂ ਨੇ ਉਹ ਵੀ 18 ਚ ਲੈ ਆਉਣੀ ਆ। ਹੁਣ ਜੇ 18 ਚ ਲੈ ਆਉਣਗੇ ਤਾਂ ਫਿਰ ਕਾਂਗਰਸ ਵਾਲੀ ਜਿਹੜੀ ਰੂਪ ਰੇਖਾ ਸੀਗੀ ਉਹ ਪੂਰੀ ਤਰ੍ਹਾਂ ਤਾਂ ਲਾਗੂ ਹੋ ਜਾਣੀ। ਵੈਸੇ ਉਹਦੇ ਚ ਵੀ ਇੱਕ ਫਰਕ ਆ, ਕਿਉਂਕਿ ਉਹਨਾਂ ਨੇ ਸਿਰਫ ਤੇ ਸਿਰਫ 18 ਰੱਖਣੀ ਸੀਗੀ, ਦੂਸਰੀਆਂ ਸਲੈਬਾਂ ਦੀ ਇਹਨਾਂ ਨੇ ਛੋਟੀਆਂ ਵੀ ਰੱਖੀਆਂ, ਔਰ 28 ਦੀ ਜਿਹੜੀ ਸਲੈਬ ਆ ਉਹ ਪੂਰੇ ਸੰਸਾਰ ਦੇ ਵਿੱਚੋਂ ਇੱਕੋ ਇੱਕ 28 ਦੀ ਸਲੈਬ ਹੈ ਜਿਹੜੀ ਤੁਹਾਨੂੰ ਭਾਰਤ ਚੋਂ ਮਿਲੂਗੀ, ਹੋਰ ਕਿਤੇ ਵੀ 28 ਦੀ ਸਲੈਬ ਨਹੀਂ ਹੈਗੀ। ਸੋ ਹੁਣ ਦੇਖਦੇ ਹਾਂ ਕਿ ਕੀ ਬਣਦਾ। ਵੈਸੇ ਜਿਸ ਤਰੀਕੇ ਨਾਲ ਤਬਦੀਲੀਆਂ ਸ਼ੁਰੂ ਹੋਈਆਂ, ਚਾਹੇ ਵੋਟਾਂ ਨਾਲ ਜੁੜੀਆਂ ਹੋਣ, ਚਾਹੇ ਇਹ ਦੇਖਦੇ ਹੋਣ ਕਿ ਅਰਥਚਾਰਾ ਸਾਡਾ ਜਿਹੜਾ ਲੜਖੜਾ ਰਿਹਾ ਲਗਾਤਾਰ, ਜੋ ਮਰਜ਼ੀ ਹੈ, ਪਰ ਲੋਕਾਂ ਨੂੰ ਥੋੜੀ ਬਹੁਤ ਰਾਹਤ ਜ਼ਰੂਰ ਮਿਲੇਗੀ। ਪਰ ਹਾਲੇ ਵੀ ਬਹੁਤ ਸਾਰੇ ਸੁਧਾਰ GST ਦੇ ਵਿੱਚ ਹੋਣੇ ਲਾਜ਼ਮੀ ਆ। ਜਿੱਦਾਂ ਇੱਕ ਉਦਾਹਰਨ ਹਾਲੇ ਵੀ ਸਾਡੇ ਸਾਹਮਣੇ ਹੈ, ਜਿਹੜਾ ਅਚਾਰ ਹੈ ਜਿਸ ਨੂੰ ਗਰੀਬ ਗੁਰਬੇ ਨੇ ਵੀ ਖਾਣਾ, ਉਹ 12 ਵਾਲੀ ਸਲੈਬ ਦੇ ਵਿੱਚ ਹੈ, ਤੇ ਜਿਹੜਾ ਕਾਜੂ ਹੈ, ਬਦਾਮ ਹੈ, ਜੋ ਨਵਾਬਾਂ ਦਾ ਖਾਣਾ, ਅਮੀਰਾਂ ਦਾ ਖਾਣਾ, ਉਹ ਹੈਗਾ 5 ਵਾਲੀ ਸਲੈਬ ਦੇ ਵਿੱਚ। ਯਾਨੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਣਤਾਈਆਂ ਜਿਹੜੀਆਂ ਉਹ ਹਾਲੇ ਵੀ ਹਨ। ਸੁਧਾਰ ਕਰ ਲੈਣ ਤਾਂ ਠੀਕ ਰਹੂਗਾ। ਵੈਸੇ ਹੁਣ ਜਿਵੇਂ ਆਂਦੇ ਹੁੰਦੇ ਆ ਨਾ ਪੰਜਾਬੀ ਚ ਇੱਕ ਮੁਹਾਵਰਾ ਕਿ ਗਿਣਵੀਆਂ ਹੱਡੀਆਂ ਤੇ ਮਿਣਵਾ ਸ਼ੋਰਵਾ, ਅਰਥਚਾਰੇ ਚ ਗਿਣਵੀਆਂ ਹੱਡੀਆਂ ਰਹਿ ਗਈਆਂ ਤੇ ਮਿਣਵਾ ਸ਼ੋਰਵਾ ਰਹਿ ਗਿਆ। ਇਹ ਹੁਣ ਹੀ ਜਾ ਕੇ ਯਤਨ ਕਰ ਲੈਣ ਤਾਂ ਇਹਦੇ ਚ ਥੋੜੀ ਬਹੁਤ ਰੂਹ ਫੂਕੀ ਜਾ ਸਕਦੀ ਆ। ਪਰ ਇਸ ਤਰ੍ਹਾਂ ਜੇ ਕਰਦੇ ਰਹੇ, ਤਬਦੀਲੀ ਕਰ ਦਿੱਤੀ, ਇਹ ਕਰ ਦਿੱਤਾ, ਉਹ ਕਰ ਦਿੱਤਾ, ਜੋ ਕਰ ਦਿੱਤਾ, ਇਹ ਨਹੀਂ ਹੈ। ਥੋੜਾ ਇਹਨਾਂ ਨੂੰ ਮੁਲਾਂਕਣ ਜਿਹੜਾ ਉਹ ਗਹੀਨਤਾ ਦੇ ਨਾਲ ਕਰਨਾ ਪਊਗਾ, ਕਿੱਥੇ ਕਿੱਥੇ ਕਮੀਆਂ, ਫਿਰ ਉਹਨਾਂ ਕਮੀਆਂ ਨੂੰ ਬੜੀ ਸ਼ਿੱਦਤ ਦੇ ਨਾਲ ਠੀਕ ਕਰਨਾ ਪਊਗਾ। ਦੂਜੀ ਚੀਜ਼ ਜਿਹੜੀ ਇੱਥੇ ਸਭ ਤੋਂ ਜ਼ਿਆਦਾ ਮਹੱਤਤਾ ਰੱਖਦੀ ਹੈ ਉਹ ਇਹ ਹੈ ਕਿ ਦੇਖੋ, GST ਸ਼ਾਇਦ ਗਲਤ ਸਮੇਂ ਤੇ ਲਾਗੂ ਕਰ ਬੈਠੇ ਆ, ਜਿੱਥੇ ਜਾ ਕੇ ਇਹ ਮਾਰ ਖਾ ਗਏ, ਕਿਉਂਕਿ ਨੋਟਬੰਦੀ ਦਾ ਬਹੁਤ ਵੱਡਾ ਅਸਰ ਪਿਆ ਸੀ ਅਰਥਚਾਰੇ ਤੇ। ਲੋਕਾਂ ਨੇ ਪ੍ਰੋਡਕਸ਼ਨ ਜਿਹੜੀ ਆਪਣੀ ਉਹ ਬੰਦ ਕਰ ਦਿੱਤੀ, ਪ੍ਰੋਡਕਸ਼ਨ ਬੰਦ ਕਰ ਦਿੱਤੀ ਕਿ ਪਤਾ ਨਹੀਂ ਗਾਂ ਕੀ ਹੋਣਾ ਹੈ। ਨੋਟਬੰਦੀ ਕਿਉਂਕਿ ਮੋਦੀ ਸਾਹਿਬ ਦਾ ਪਤਾ ਹੀ ਨਹੀਂ ਸੀ ਲੱਗਦਾ ਪਿਆ ਕੀ ਕਰਨਾ। ਨੋਟਬੰਦੀ ਕਰਕੇ ਪ੍ਰੋਡਕਸ਼ਨ ਬੰਦ ਹੋ ਗਈ ਤੁਹਾਡੀ, ਔਰ ਜਿਹੜਾ ਉਹ ਸਟਾਕ ਸੀ ਲੋਕੀ ਕੱਢਣ ਦੇ ਵਿੱਚ ਲੱਗ ਪਏ ਕਿ ਜਿਹੜਾ ਵੀ ਤੁਹਾਡੇ ਕੋਲ ਕੱਚਾ ਪੱਕਾ ਮਾਲ ਹੈ ਉਹਨੂੰ ਬਿਲੇ ਲਾਓ। ਔਰ ਉਸ ਤੋਂ ਬਾਅਦ ਤੁਹਾਡੀ ਜਦੋਂ ਪ੍ਰੋਡਕਸ਼ਨ ਬੰਦ ਹੋਈ ਪਈ ਹੈ ਨੋਟਬੰਦੀ ਕਰਕੇ, ਕਾਰੋਬਾਰ ਤੁਹਾਡੇ ਹਿੱਲੇ ਪਏ ਆ, ਤੁਸੀਂ ਇਹ ਨੋਟਬੰਦੀ ਵਾਲਾ ਜਿਹੜਾ ਫਾਹ ਹੈ ਤੇ ਅੱਡੀਆਂ ਚੁੱਕ ਕੇ ਲਿਆ ਲੱਗਦਾ। ਤੁਸੀਂ ਹੋਰ ਟਾਈਮ ਲੈਂਦੇ, ਇਸ ਤਰ੍ਹਾਂ ਵਾਚਦੇ ਦੇਖਦੇ ਕਿ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ। ਜਦੋਂ ਨੋਟਬੰਦੀ ਵਾਲੀ ਸੱਟ ਥੋੜੀ ਠੀਕ ਹੋ ਜਾਂਦੀ, ਉਦੋਂ ਇਹ ਜਿਹੜੀ ਕਮੀਆਂ ਰਹਿਤ ਆਪਾਂ ਕਹਿੰਦੇ ਨਾ ਕਿ ਚੀਜ਼ ਕੋਈ ਕਮੀਆਂ ਰਹਿਤ ਹੁੰਦੀ ਹੈ, ਤਾਂ ਉਹ ਕਮੀ ਰਹਿਤ ਚੀਜ਼ ਜਿਹੜੀ ਸੀਗੀ GST ਦੇ ਰੂਪ ਚ ਲਾਗੂ ਹੁੰਦੀ ਤਾਂ ਮੇਰੇ ਖਿਆਲ ਦੇ ਨਾਲ ਸੌਖ ਰਹਿ ਜਾਂਦੀ। ਪਰ ਇੱਥੇ ਜਿਹੜਾ ਅਰਥਚਾਰਾ ਪਹਿਲਾਂ ਹੀ ਕੁੱਬਾ ਹੋਇਆ ਪਿਆ ਸੀ, ਉਸ ਕੁੱਬੇ ਹੋਏ ਅਰਥਚਾਰੇ ਦੀ ਕੰਡ ਦੇ ਵਿੱਚ ਇਹਨਾਂ ਨੇ ਇੱਕ ਹੋਰ ਡਾਂਗ ਮਾਰ ਦਿੱਤੀ, ਉਹ ਬਿਲਕੁਲ ਹੀ ਨਿਸਲ ਕਰ ਕੱਤਿਆ। ਹੁਣ ਨੋਟਬੰਦੀ ਵਾਲਾ ਕੰਮ ਵੀ ਨਹੀਂ ਸੂਤ ਆਉਂਦਾ ਪਿਆ, ਹੁਣ ਜਿਹੜਾ GST ਵਾਲਾ ਵੀ ਕੰਮ ਨਹੀਂ ਸੂਤ ਆਉਂਦਾ ਪਿਆ, ਕਿਉਂਕਿ ਪ੍ਰੋਡਕਸ਼ਨ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪ੍ਰੋਡਕਸ਼ਨ ਪਹਿਲਾਂ ਹੀ ਲੋਕਾਂ ਨੇ, ਕਾਰੋਬਾਰੀਆਂ ਨੇ ਬੰਦ ਕਰ ਦਿੱਤੀ ਸੀ। ਇਹ GDP ਤਾਂ ਹੀ ਘਟੀ ਹੈ ਨਾ, GDP ਤਾਂ ਹੀ ਘਟਦੀ ਆ ਕਿ ਸਾਡੀ ਪ੍ਰੋਡਕਸ਼ਨ ਜਿਹੜੀ ਹੈ ਘਟ ਜਾਂਦੀ ਹੈ ਜਾਂ ਬੰਦ ਹੋ ਜਾਂਦੀ ਹੈ, ਉਸ ਸੂਰਤ ਦੇ ਵਿੱਚ GDP ਦਾ ਘਾਟਾ ਪੈਂਦਾ ਹੈ। ਸੋ ਪ੍ਰੋਡਕਸ਼ਨ ਤੁਹਾਡੀ ਪਹਿਲਾਂ ਡਾਵਾਡੋਲ ਸੀ। ਜਿਹੜੇ ਛੋਟੇ ਮੋਟੇ ਕਾਰੋਬਾਰੀ ਤੁਹਾਡੇ ਦੇਸ਼ ਦੇ ਅਰਥਚਾਰੇ ਨੂੰ ਚਲਾ ਰਹੇ ਸੀਗੇ, ਉਹਨਾਂ ਨੂੰ ਤੁਸੀਂ GST ਦੇ ਰੱਸੇ ਚ ਨੂੜ ਦਿੱਤਾ। ਸੋ ਗਲਤੀਆਂ ਹੋਈਆਂ ਨੇ, ਇਹਨਾਂ ਗਲਤੀਆਂ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ। ਹਾਲੇ ਬਹੁਤ ਸਮਾਂ ਹੈਗਾ ਇਹਨਾਂ ਦੇ ਕੋਲੇ, ਹੁਣ ਦੇਖਦੇ ਹਾਂ ਕੀ ਬਣਦਾ। ਪਰ ਇੱਕ ਚੀਜ਼ ਜ਼ਰੂਰ ਆ ਕਿ GST ਦੇ ਮਾਮਲੇ ਚ ਵੀ ਨੋਟਬੰਦੀ ਵਾਲਾ ਇਹ ਫੈਸਲਾ ਕਿ ਇਹਨਾਂ ਨੇ ਕਿਤੇ ਨਾ ਕਿਤੇ ਥੋੜਾ ਹੜਬੜਾਹਟ ਦੇ ਵਿੱਚ ਕੀਤਾ, ਥੋੜਾ ਜਿਹਾ ਕਿਤੇ ਕਾਹਲੀ ਚ ਕੀਤਾ, ਇਹ ਗੱਲ ਅੱਜ ਪ੍ਰਮਾਣਿਤ ਹੋ ਗਈ ਹੈ।
ਜੀ ਜੀ। ਅਗਲੀ ਆਪਾਂ ਮਿੰਟੂ ਗੁਰਸੇਰੇ ਜੀ ਗੱਲ ਕਰਦੇ ਹਾਂ। ਜਸ਼ਵੰਤ ਸਿਨਹਾ ਨੇ ਕਿਹਾ ਮੇਰੇ ਮੁੰਡੇ ਤੇ ਕਾਰਵਾਈ ਹੋਵੇ ਪਰ ਸ਼ਰਤ ਤੇ। ਦੇਖੋ ਯਸ਼ਵੰਤ ਸਿਨਹਾ ਜਿਹੜਾ ਉਹ ਪਿਛਲੇ ਕਾਫੀ ਦਿਨਾਂ ਤੋਂ ਹਮਲਾਵਰ ਹੈ, ਖਾਸ ਤੌਰ ਤੇ ਅਰੁਣ ਜੇਤਲੀ ਸਾਹਿਬ ਦੇ ਖਿਲਾਫ। ਮੋਦੀ ਸਾਹਿਬ ਦੇ ਖਿਲਾਫ ਉਹ ਘੱਟ ਬੋਲਦਾ, ਪਰ ਅਰੁਣ ਜੇਤਲੀ ਦੇ ਖਿਲਾਫ ਤੇ ਉਹ ਬੜਾ ਤਿੱਖਾ ਬੋਲਦਾ। ਅੱਜ ਵੀ ਉਹਨੇ ਕਿਹਾ ਕਿ ਅਰੁਣ ਜੇਤਲੀ ਨੂੰ ਮਗਰੋਂ ਲਾਓ, ਅਰੁਣ ਜੇਤਲੀ ਦੀ ਥਾਂ ਤੇ ਕੋਈ ਨਵਾਂ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹ ਲਿਆਂਦਾ ਜਾਵੇ। ਇਹੋ ਜਿਹੀ ਮੰਗ ਕੀਤੀ, ਜਿਹੜੀ ਸਿੱਧੇ ਰੂਪ ਦੇ ਵਿੱਚ ਇਹੋ ਜਿਹੀ ਮੰਗ ਕਰਨੀ ਆ। ਇਹਦਾ ਮਤਲਬ ਹੈ ਕਿ ਅਰੁਣ ਜੇਤਲੀ ਦੀ ਪੋਜੀਸ਼ਨ ਹੈ ਜਿਹੜੀ ਉਹ ਪੇਤਲੀ ਪੈ ਰਹੀ ਹੈ, ਉਹ ਪਤਲੀ ਹੋ ਰਹੀ ਹੈ। ਕਿਉਂਕਿ ਯਸ਼ਵੰਤ ਸਿਨਹਾ ਬੋਲਿਆ, ਪਹਿਲਾਂ ਉਹਨੇ ਨੋਟਬੰਦੀ ਤੇ ਇਹਨਾਂ ਦਾ ਰੱਜ ਕੇ ਜਲੂਸ ਕੱਢਿਆ, ਖਾਸ ਤੌਰ ਤੇ ਅਰੁਣ ਜੇਤਲੀ ਨੂੰ, ਤੇ ਇੱਥੋਂ ਤੱਕ ਉਹਨੇ ਕਹਿਤਾ ਸੀਗਾ ਕਿ ਇੱਕ ਪਾਲਤੂ ਜਿਹਾ ਵਕੀਲ ਤੁਰਿਆ ਫਿਰਦਾ, ਇੱਥੋਂ ਤੱਕ ਕਹਿ ਦਿੱਤਾ ਸੀਗਾ। ਸੋ ਯਸ਼ਵੰਤ ਸਿਨਹਾ ਇੱਥੋਂ ਤੱਕ ਬੋਲਿਆ। ਉਹਦੇ ਖਿਲਾਫ ਨਾ ਤੇ ਕੋਈ ਸੰਘ ਦਾ ਵੱਡਾ ਆਗੂ ਬੋਲਿਆ, ਨਾ ਹੀ ਭਾਰਤੀ ਜਨਤਾ ਪਾਰਟੀ ਦਾ ਕੋਈ ਵੱਡਾ ਆਗੂ ਬੋਲਿਆ। ਇਹਦਾ ਮਤਲਬ ਇਹ ਸੀਗਾ ਕਿ ਯਸ਼ਵੰਤ ਸਿਨਹਾ ਆਪ ਨਹੀਂ ਬੋਲਦਾ, ਜਿਵੇਂ ਆਂਦੇ ਹੁੰਦੇ ਨੇ ਪੰਜਾਬੀ ਚ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ ਪਿੱਛੇ ਤੇਰੇ ਸੁੱਚਾ ਸਿਉਂ ਬੋਲਦਾ। ਲੱਗਦਾ ਇਹੋ ਹੀ ਸੀਗਾ ਕਿ ਸੁੱਚਾ ਸਿਉਂ ਬੋਲਦਾ ਸੀ ਉਹਦੇ ਮਗਰ ਕਿਤੇ ਨਾ ਕਿਤੇ। ਸੋ ਯਸ਼ਵੰਤ ਸਿਨਹਾ ਦੇ ਕਿਸੇ ਵੀ ਮਾਮਲੇ ਨੂੰ ਕੱਟਣਾ ਨਾ ਸੰਘ ਦੇ ਕਿਸੇ ਨੇਤਾ ਵੱਲੋਂ, ਨਾ ਭਾਰਤੀ ਜਨਤਾ ਪਾਰਟੀ ਚ ਬਹੁਤ ਕੁਛ ਅਹਿਸਾਸ ਕਰਾ ਜਾਂਦਾ ਸੀਗਾ ਕਿ ਅਰੁਣ ਜੇਤਲੀ ਸਾਹਿਬ ਹੈ ਜਿਹੜੇ ਕਿਤੇ ਨਾ ਕਿਤੇ ਹੌਲੀ ਹੌਲੀ ਇਕੱਲੇ ਪੈ ਰਹੇ ਆ। ਹਾਲਾਂਕਿ ਨਰਿੰਦਰ ਮੋਦੀ ਦੀ ਛਤਰ ਛਾਇਆ ਹੇਠ ਆ, ਹਾਲੇ ਤਾਂ ਸੁਰੱਖਿਆ ਉਹਨਾਂ ਨੂੰ ਪੂਰੀ ਸੁਰੱਖਿਆ ਮਿਲੀ ਹੋਈ ਹੈ। ਪਰ ਬਾਵਜੂਦ ਇਸ ਦੇ ਜਿਸ ਤਰੀਕੇ ਨਾਲ ਯਸ਼ਵੰਤ ਸਿਨਹਾ ਨੇ ਅੱਜ ਵੀ ਹਮਲਾ ਕੀਤਾ, ਕਹਿੰਦਾ ਕਿ GST ਹੈ ਜਿਹੜੀ ਉਹ ਬਿਲਕੁਲ ਰੱਦੀ ਹੈ। ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੀ GST ਹੈ ਉਹ ਬਿਲਕੁਲ ਰੱਦੀ ਹੈ ਤੇ ਇਹਦੇ ਲਈ ਅਰੁਣ ਜੇਤਲੀ ਜਿਹੜਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਹਦਾ ਮਤਲਬ ਹੈ ਕਿ ਨੋਟਬੰਦੀ ਤੋਂ ਬਾਅਦ ਹੁਣ ਵਾਰੀ ਆ ਗਈ ਹੈ GST ਦੀ, ਜਿਹਦੇ ਖਿਲਾਫ ਇਹਨਾਂ ਦੇ ਆਪਣੇ ਬੰਦੇ ਹੀ ਝੰਡਾ ਚੁੱਕ ਰਹੇ ਆ। ਇਹ ਹਾਲੇ ਝੰਡਾ ਹੀ ਚੁੱਕੀ ਬੈਠੇ, ਵਿੱਚ ਇਹਨਾਂ ਨੇ ਡੰਡਾ ਵੀ ਫਸਾ ਲੈਣਾ ਆਉਣ ਵਾਲੇ ਦਿਨਾਂ ਚ। ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਯਸ਼ਵੰਤ ਸਿਨਹਾ ਬੋਲਿਆ ਸੀ ਪਿਛਲੀ ਵਾਰੀ, ਤੇ ਨਾਲ ਦੀ ਨਾਲ ਹੀ ਅਰੁਣ ਸ਼ੌਰੀ ਸਾਹਿਬ ਬੋਲ ਪਏ ਸੀਗੇ। ਫਿਰ ਅਰੁਣ ਸ਼ੌਰੀ ਸਾਹਿਬ ਨੇ ਵੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਨੋਟਬੰਦੀ ਲੈ ਕੇ ਬਹਿ ਗਈ ਆ। ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਉਹੀ ਤਰਜ਼ ਅਮਲ ਤੇ ਹੁਣ ਇਹਨਾਂ ਨੇ GST ਨੂੰ ਵੀ ਨਿੰਦਣਾ ਸ਼ੁਰੂ ਕਰ ਦੇਣਾ। ਔਰ ਖਾਸ ਤੌਰ ਤੇ ਜਿਹੜੀ ਮੋਦੀ ਵਿਰੋਧੀ ਲੌਬੀ ਹੈ ਭਾਰਤੀ ਜਨਤਾ ਪਾਰਟੀ ਚ, ਉਹਨਾਂ ਚੋਂ ਚਾਹੇ ਜ਼ੁਬਾਨ ਕਿਸੇ ਦੀ ਵੀ ਵਰਤੀ ਜਾਵੇ, ਯਸ਼ਵੰਤ ਸਿਨਹਾ ਦੀ, ਚਾਹੇ ਅਰੁਣ ਸ਼ੌਰੀ ਦੀ, ਚਾਹੇ ਕੋਈ ਹੋਰ ਆ ਜਾਵੇ। ਦੂਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਆ, ਕਿਉਂਕਿ ਪੱਤਰਕਾਰ ਸਾਹਮਣੇ ਜੇ ਬਹਿਣਗੇ, ਸੁਭਾਵਿਕ ਹੀ ਆ ਕਿ ਇਹਨਾਂ ਦੇ ਮੁੰਡੇ ਦਾ ਜ਼ਿਕਰ ਜ਼ਰੂਰ ਆਏਗਾ, ਜਿਹੜਾ ਕਿ ਪੈਰਾਡਾਈਜ਼ ਦੇ ਵਿੱਚ ਅੱਜ ਕੱਲ ਚਮਕਦਾ ਪਿਆ। ਤੁਹਾਨੂੰ ਪਤਾ ਹੀ ਹੈ ਪੈਰਾਡਾਈਜ਼ ਪੇਪਰ ਲੀਕ ਮਾਮਲੇ ਚ ਇਹਦੇ ਮੁੰਡੇ ਦਾ ਨਾਮ ਵੀ ਹੈ ਜਯੰਤ ਸਿਨਹਾ ਦਾ। ਉਹ ਕੈਬਨਿਟ ਦੇ ਵਿੱਚ ਮੰਤਰੀ ਆ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਬਾਬੂ ਜੀ ਉਹਦੇ ਬਾਰੇ ਕੀ ਖਿਆਲ ਹੈ ਜਿਹੜਾ ਤੁਹਾਡਾ ਫਰਜ਼ੰਦ ਹੈ ਜਿਹਨੇ ਤੁਹਾਡਾ ਨਾਂ ਰੌਸ਼ਨ ਕਰ ਦਿੱਤਾ, ਤੇ ਉਹ ਕਹਿੰਦਾ ਦੇਖੋ ਜੇ ਜਯੰਤ ਸਿਨਹਾ ਗਲਤ ਆ ਤੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਮੈਂ ਮੰਗ ਕਰਦਾ ਭਾਵੇਂ ਮੇਰਾ ਮੁੰਡਾ, ਮੈਂ ਆਪਣੇ ਮੁੰਡੇ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕਰਦਾ, ਪਰ ਮੇਰੀ ਇੱਕ ਸ਼ਰਤ ਆ। ਉਹ ਕਹਿੰਦੇ ਜੀ ਸ਼ਰਤ ਕੀ ਆ? ਕਹਿੰਦਾ ਸ਼ਰਤ ਇਹ ਆ ਕਿ ਅਮਿਤ ਸ਼ਾਹ ਦੇ ਮੁੰਡੇ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਕੀਤੀ ਜਾਵੇ, ਉਹਦੇ ਖਿਲਾਫ ਵੀ ਕਾਰਵਾਈ ਹੋਵੇ ਤੇ ਮੇਰੇ ਮੁੰਡੇ ਦੇ ਵੀ ਖਿਲਾਫ ਕਾਰਵਾਈ ਹੋਵੇ। ਦੋਵਾਂ ਚੋਂ ਜਿਹੜਾ ਵੀ ਗਲਤ ਹੋਊਗਾ ਆਪੇ ਉਹ ਸਿੱਟੇ ਭੁਗਤੂਗਾ। ਆਹ ਗੱਲ ਕਹਿ ਕੇ ਉਹਨੇ ਬਿਲਕੁਲ ਅਮਿਤ ਸ਼ਾਹ ਦੀ ਵੀ ਗਰਾਰੀ ਫਸਾ ਦਿੱਤੀ ਆ। ਹੁਣ ਅਮਿਤ ਸ਼ਾਹ ਉਧਰੋਂ ਇਹ ਕਹਿ ਨਹੀਂ ਸਕਦਾ ਕਿ ਮੇਰੇ ਮੁੰਡੇ ਦੀ ਵੀ ਜਾਂਚ ਪੜਤਾਲ ਕਰਵਾ ਲਓ। ਸੋ ਲੱਗਦਾ ਇਹ ਹੈ ਕਿ ਹੌਲੀ ਹੌਲੀ ਯਸ਼ਵੰਤ ਸਿਨਹਾ ਜਿਹੜਾ ਉਹ ਅੱਗੇ ਵੱਧਦਾ ਜਾ ਰਿਹਾ। ਜਿਸ ਤਰੀਕੇ ਨਾਲ ਹਮਲਾਵਰ ਢੰਗ ਉਹਨੇ ਅਪਣਾਇਆ, ਉਹ ਕਾਫੀ ਕੁਛ ਹੈ ਜਿਹੜਾ ਉਹ ਇਹਨਾਂ ਦਾ ਅਸੈਸ ਕਰੇਗਾ। ਪਰ ਜਿਹੜੀ ਗੱਲ ਉਹਨੇ ਕਹੀ ਆ ਇਹਦੇ ਚ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਸੱਚਾਈ ਆ। ਹੋਣਾ ਵੀ ਇਹੋ ਚਾਹੀਦਾ। ਇੱਕ ਬਾਪ ਜੇ ਆਪਣੇ ਪੁੱਤਰ ਦੇ ਕਿਸੇ ਗੁਨਾਹ ਚ ਸ਼ਾਮਲ ਨਹੀਂ ਹੈ ਤਾਂ ਪਾਸੇ ਹਟ ਕੇ ਗੱਲ ਕਹਿ ਸਕਦਾ ਕਿ ਹਾਂ ਭਾਈ ਜੇ ਉਹਨੇ ਗਲਤੀ ਕੀਤੀ ਆ ਤਾਂ ਫਿਰ ਉਹਦੀ ਕੋਈ ਜੋ ਵੀ ਬਣਦੀ ਸਜ਼ਾ ਉਹਨੂੰ ਦਿੱਤੀ ਜਾ ਸਕਦੀ ਆ। ਪਰ ਇਹ ਸ਼ਰਤ ਜ਼ਰੂਰ ਹੈ ਕਿ ਦੂਜੇ ਨੂੰ ਵੀ ਦਿਓ। ਪਰ ਇਹ ਹੁਣ ਹੋ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਤੇ ਸਜ਼ਾ ਕੀ ਦਿਵਾਉਣੀ ਆ। ਕੋਈ ਅਖਬਾਰ ਖਬਰ ਨਾ ਛਾਪੇ, ਉਹ ਵੀ ਅਦਾਲਤਾਂ ਚ ਸਟੇ ਲਿਆ ਹੋਇਆ, ਖਬਰ ਵੀ ਨਹੀਂ ਛਾਪ ਸਕਦਾ। ਆਣਾ ਲਾਣੀ ਉਹਨਾਂ ਨੇ ਤੇ ਐਮਰਜੈਂਸੀ ਲਾ ਛੱਡੀ ਹੈ, ਸੈਂਸਰਸ਼ਿਪ ਲਾ ਛੱਡੀ ਹੈ। ਬਿਲਕੁਲ। ਪਰ ਇੱਕ ਗੱਲ ਜ਼ਰੂਰ ਆ ਕਿ ਯਸ਼ਵੰਤ ਸਿਨਹਾ ਜੋ ਮਰਜ਼ੀ ਕਹਿਣ, ਇਹ ਕਹਿੰਦੇ ਕਿ ਨੋਟਬੰਦੀ ਚ ਕੋਈ ਫਾਇਦਾ ਨਹੀਂ ਹੋਇਆ ਭਾਰਤ ਨੂੰ, ਨੋਟਬੰਦੀ ਨੇ ਬਹੁਤ ਨੁਕਸਾਨ ਕੀਤਾ। ਆਪ ਹੀ ਤੇ ਕਹੀ ਜਾਂਦੇ ਆ ਕਿਉਂਕਿ ਨੋਟਬੰਦੀ ਚ ਇੱਕ ਐਸਾ ਵੀ ਸ਼ਖਸ ਹੈਗਾ
ਔਰ ਇਹਨਾਂ ਦੀ ਪਾਰਟੀ ਦੇ ਇੱਕ ਬਹੁਤ ਵੱਡੇ ਲੀਡਰ ਦਾ ਹੀ ਮੁੰਡਾ ਹੈ, ਜਿਹਨੇ ਨੋਟਬੰਦੀ ਦੇ ਮਾੜੇ ਦੌਰ ਦੇ ਵਿੱਚ ਵੀ ਦੇਖੋ ਆਪਣੀ ਕੰਪਨੀ ਨੂੰ ਕਿੱਥੋਂ ਤੋਂ ਕਿੱਥੇ ਤੱਕ ਪਹੁੰਚਾਇਆ। ਜੀ ਜੀ, ਮੈਨੂੰ ਲੱਗਦਾ ਇਹਨਾਂ ਸਾਰਿਆਂ ਤੋਂ ਇਹਦੇ ਤੋਂ ਕਲਾਸਾਂ ਲੈਣੀਆਂ ਚਾਹੀਦੀਆਂ ਵੀ ਕਿੱਦਾਂ ਜਿਹੜੀਆਂ ਅੱਗੇ ਵਧਣਾ ਚਾਹੀਦਾ ਆ। ਤੇ ਅੱਗੇ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ, ਕਰਨਾਟਕ ਦੇ ਮੁੱਖ ਮੰਤਰੀ ਨੇ ਲਾਇਆ ਦੋਸ਼, ਡਰਾ ਕੇ ਸਾਡੀ ਮੰਤਰੀ ਨੂੰ ਭਾਜਪਾ ਵਾਲੇ ਨਾਲ ਲਿਜਾਣਾ ਚਾਹੁੰਦੇ ਨੇ। ਦੇਖੋ ਜੋੜ ਤੋੜ ਦੀ ਰਾਜਨੀਤੀ ਚ ਬਹੁਤ ਜ਼ੋਰਾਂ ਤੇ ਚੱਲਦੀ ਪਈ ਆ ਜੀ ਜੀ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਇਹਨਾਂ ਨੇ 4 ਰਾਜ ਖੰਭਾ ਹਿੱਟ ਕੀਤੇ ਸੀ ਪਿੱਛੇ ਜੇ, ਉੱਤਰਾਖੰਡ, ਗੋਆ, ਯੂਪੀ, ਇਹ ਸਾਰੇ ਜਿਹੜੇ 4 ਰਾਜ ਸੀਗੇ, ਮੈਂ ਚੌਥਾ ਰਾਜ ਮੈਂ ਭੁੱਲ ਗਿਆ ਜਿਨ੍ਹਾਂ ਦੇ ਵਿੱਚ ਇਲੈਕਸ਼ਨ ਹੋ ਦਿੱਤਾ ਜਾਂ, ਇਹ ਜਿਹੜੇ 4 ਰਾਜ ਸੀਗੇ, 4ਾਂ ਦੇ ਵਿੱਚ ਜਿਹੜੀਆਂ ਕੈਬਨਿਟਾਂ ਬਣੀਆਂ ਨੇ ਉਹਨਾਂ ਦੇ ਵਿੱਚ 23 ਇਹੋ ਜਿਹੇ ਮੰਤਰੀ ਆ ਜਿਹੜੇ ਪਿਛਲੇ ਸਾਲ ਯਾਨੀ ਇਹਨਾਂ ਦਿਨਾਂ ਚ ਕਾਂਗਰਸੀ ਹੋਇਆ ਕਰਦੇ ਸੀ। ਮਤਲਬ ਕਿ ਜਿਹੜੀਆਂ ਇਹਨਾਂ ਦੀਆਂ 4 ਕੈਬਨਿਟਾਂ ਨੇ ਉਹਨਾਂ ਦੇ ਵਿੱਚ 23 ਅਜਿਹੇ ਮੈਂਬਰ ਆ ਜਿਹੜੇ ਕੁਝ ਮਹੀਨੇ ਪਹਿਲਾਂ ਕਾਂਗਰਸੀ ਹੋਇਆ ਕਰਦੇ ਸੀ। ਯਾਨੀ ਆਦੀ ਕਾਂਗਰਸ ਤੇ ਇਹਨਾਂ ਦੀਆਂ ਸਰਕਾਰਾਂ ਚਲਾਈ ਜਾਂਦੀ ਹੈ। ਇਹ ਕਹਿੰਦੇ ਸੀ ਕਾਂਗਰਸ ਮੁਕਤ ਭਾਰਤ ਕਰਨਾ ਵਾ। ਬਿਲਕੁਲ, ਇਹ ਜੋੜ ਤੋੜ ਦਾ ਨਤੀਜਾ ਹੈ ਨਾ। ਠੀਕ ਆ, ਕੋਈ ਇੱਕਾ ਦੁੱਕਾ ਨਾਰਾਜ਼ ਹੋ ਕੇ ਜਾਂ 1-2 ਸੀਜ਼ਨ ਲਾਉਣ ਵੀ ਆ ਜਾਂਦੇ, ਜਿਵੇਂ ਭਲਵਾਨ ਨਹੀਂ ਕਿਹਾ ਕਰਦੇ ਹੁੰਦੇ ਕਿ ਹੁਣ ਸੀਜ਼ਨ ਆ ਗਿਆ ਛਿੰਝਾਂ ਦਾ, ਹੁਣ ਥੋੜੀ ਜਿਹੀ ਖੁਰਾਕ ਖਰੂਕ ਠੀਕ ਕਰਨੀ। ਕੁਛ ਸੀਜ਼ਨਲ ਖਿਡਾਰੀ ਵੀ ਹੁੰਦੇ ਆ ਸਿਆਸਤ ਦੇ, ਉਹ ਸੀਜ਼ਨ ਲਾਉਣ ਚਲੇ ਜਾਂਦੇ ਆ ਕਿ ਐਤਕੀ ਇਹਦਾ ਪੱਲਾ ਭਾਰੀ ਆ, ਇੱਧਰ ਸੀਜ਼ਨ ਲਾਇਓ, ਜਦੋਂ ਦੂਜੇ ਪਾਸੇ ਹੋਊਗਾ ਫਿਰ ਇੱਧਰ ਮੁੜ ਆਵਾਂਗੇ। ਕਿਹੜਾ ਫਰਕ ਪੈਂਦਾ, ਕਿਹੜਾ ਕਿਸੇ ਨੇ ਫਾਟਕ ਬੰਦ ਕਰ ਲੈਣਾ, ਪਿੱਛੇ ਸਾਰੇ ਦੇ ਫਾਟਕ ਖੁੱਲੇ ਹੀ ਹੁੰਦੇ ਆ। ਸ਼ੰਕਰ ਸਿੰਘ ਵਘੇਲਾ ਜਿਹਨੇ ਗੁਜਰਾਤ ਦੇ ਵਿੱਚ ਪਲਟੀ ਮਾਰੀ, ਤੁਹਾਨੂੰ ਪਤਾ ਹੀ ਹੈ, 12 ਵਿਧਾਇਕ ਵੀ ਲੈ ਗਿਆ ਨਾਲ ਕਾਂਗਰਸ ਦੇ। ਸ਼ੰਕਰ ਸਿੰਘ ਵਘੇਲਾ ਭਾਜਪਾ ਦਾ ਹੀ ਸੀ, ਭਾਜਪਾ ਚੋਂ ਕਾਂਗਰਸ ਚ ਆ ਗਿਆ, ਕਾਂਗਰਸ ਚੋਂ ਫਿਰ ਛੜੱਪਾ ਮਾਰ ਕੇ ਚਲਾ ਗਿਆ, ਉਹ ਬੈਠਾ ਫਿਰ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ। ਇੱਥੇ ਤੇ ਸਰਲ ਸੰਪਤ ਨੇ ਬੜੇ ਵੱਡੇ ਹਾਸ-ਰਸ ਕਵੀ ਆ ਜੀ, ਉਹ ਕਹਿੰਦਾ ਕਿ ਮੈਂ ਇੱਕ ਸਮਾਗਮ ਚ ਗਿਆ ਤੇ ਸਮਾਗਮ ਦੇ ਵਿੱਚ ਨੇਤਾ ਜੀ ਵੀ ਬੈਠੇ ਸੀ ਤੇ ਨੇਤਾ ਜੀ ਨੂੰ ਮੈਂ ਬੁਲਾਉਣਾ ਬਾਅਦ ਚ ਸੀਗਾ, ਪਹਿਲਾਂ ਮੈਂ ਤੇ ਗਨਮੈਨ ਤੋਂ ਪੁੱਛਿਆ ਕਿ ਇਹ ਨੇਤਾ ਜੀ ਉਹੀ ਆ ਜਿਹੜੇ ਕਾਂਗਰਸ ਦੇ ਨੇਤਾ? ਉਹ ਕਹਿੰਦਾ ਨਹੀਂ ਜੀ, ਹੁਣ ਇਹ ਭਾਰਤੀ ਜਨਤਾ ਪਾਰਟੀ ਦੇ ਆ, ਕਾਂਗਰਸ ਦੇ ਘੰਟਾ ਕੁ ਪਹਿਲਾਂ ਸੀਗੇ। ਸੋ ਇਹ ਵੀ ਹੋ ਜਾਂਦਾ ਕਿ ਘੰਟਾ ਕੁ ਪਹਿਲਾਂ ਕਿਸੇ ਪਾਰਟੀ ਦੇ, ਘੰਟਾ ਕੁ ਬਾਅਦ ਚ ਤੁਹਾਨੂੰ ਕਿਸੇ ਪਾਰਟੀ ਦੇ ਰੂਪ ਚ ਮਿਲ ਸਕਦੇ। ਜੋੜ ਤੋੜ ਤੇ ਹੁੰਦੀ ਪਈ ਆ। ਕਰਨਾਟਕ ਦੇ ਮੁੱਖ ਮੰਤਰੀ ਨੇ ਬੜਾ ਵੱਡਾ ਦੋਸ਼ ਲਾਇਆ ਅੱਜ ਇਹਨਾਂ ਤੇ। ਉਹ ਕਹਿੰਦਾ ਹੈ ਕਿ ਜਿਹੜਾ ਸਾਡਾ ਮੰਤਰੀ ਹੈ DK ਸ਼ਿਵ ਕੁਮਾਰ, ਉਹਦੇ ਖਿਲਾਫ ਕੋਈ ਜਾਂਚ ਪੜਤਾਲ ਚੱਲਦੀ ਪਈ ਇਨਕਮ ਟੈਕਸ ਦੀ, ਤੇ ਉਸ ਜਾਂਚ ਪੜਤਾਲ ਦੀ ਬਿਨਾਂ ਤੇ ਇਹ ਉਹਨੂੰ ਲਾਲਚ ਦੇਣ ਡਏ ਆ, ਡਰਾਉਣ ਡਏ, ਧਮਕਾਉਣ ਡਏ ਆ ਕਿ ਤੂੰ ਇੱਧਰ ਆ ਜਾ, ਜੇ ਤੂੰ ਸਾਡੇ ਵੱਲ ਆ ਜਾਏਗਾ। ਵੈਸੇ ਵੀ ਇਹਨਾਂ ਨੇ ਪਤਾ ਨੀ ਕਿਹੜਾ ਮਾਨ ਸਰੋਵਰ ਉੱਥੇ ਖੋਦਿਆ ਹੋਇਆ। ਇੱਕ ਤੇ ਇਹ ਆ ਕਿ ਜਿਹੜਾ ਵੀ ਜਾਂਦਾ ਪਹਿਲਾਂ ਤੇ ਕਹਿ ਦਿੰਦੇ ਭ੍ਰਿਸ਼ਟਾਖੋਰ ਆ, ਜਦੋਂ ਇਹਨਾਂ ਦੇ ਕੋਲ ਜਾਂਦਾ ਪਤਾ ਨੀ ਕਿਹੜੇ ਸਰੋਵਰ ਚ ਚੁੱਭੀ ਮਰਵਾਉਂਦੇ, ਫਿਰ ਕਹਿੰਦੇ ਆ ਕਿ ਲਓ ਜੀ ਇਹ ਤੇ ਰਾਸ਼ਟਰਵਾਦੀ ਹੋ ਗਿਆ। ਆ ਸੁਖਰਾਮ ਦਾ ਮੁੰਡਾ ਵੀ ਤੇ ਇਹਨਾਂ ਦੇ ਵਿੱਚ ਹੀ ਆ ਗਿਆ ਨਾ। ਜਿਹੜੇ ਸੁਖਰਾਮ ਬਾਰੇ ਅਟਲ ਬਿਹਾਰੀ ਵਾਜਪਾਈ ਨੇ ਹਿਮਾਚਲ ਦੀਆਂ ਵਾਦੀਆਂ ਚ ਖੜ ਕੇ ਆਖਿਆ ਸੀਗਾ ਕਿ ਸਾਡੇ ਕੋਲੇ ਸ਼੍ਰੀ ਰਾਮ ਆ ਤੇ ਕਾਂਗਰਸ ਕੋਲ ਸੁਖਰਾਮ ਆ। ਸੁਖਰਾਮ ਉਹਨਾਂ ਦਿਨਾਂ ਚ ਬਹੁਤ ਬਦਨਾਮ ਸੀਗਾ ਕਪਲਿਆਂ ਚ, ਤੇ ਉਸੇ ਸੁਖਰਾਮ ਦੇ ਮੁੰਡੇ ਨੂੰ ਨਾਲ ਲਈ ਫਿਰਦੇ ਆ। ਇਹ ਜੋੜ ਤੋੜ ਦੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਪੂਰੇ ਜਾਹੋ ਜਲਾਲ ਨਾਲ ਕਰਦੀ ਪਈ ਆ। ਸਿੱਧਾ ਰਵੱਈਆ ਨਹੀਂ ਕਿਹਾ ਔਰ ਸਿੱਧੇ ਰੂਪ ਚ ਕਿਹਾ ਕਿ ਸਾਡੇ ਮੰਤਰੀ ਨੂੰ ਤੋੜਨ ਲਈ ਹਰ ਹਰਬਾ, ਹਰ ਹੀਲਾ ਵਰਤਿਆ ਗਿਆ। ਔਰ ਇੱਥੇ ਕਰਨਾਟਕ ਦੇ ਵਿੱਚ ਜੋੜ ਤੋੜ ਏਡੇ ਵੱਡੇ ਪੱਧਰ ਤੇ ਹੋਈ ਆ ਕਿ ਕਾਂਗਰਸ ਦਾ ਇੱਕ ਸਾਬਕਾ ਚੀਫ ਮਿਨਿਸਟਰ ਵੀ ਇਹਨਾਂ ਚ ਚਲੇ ਗਿਆ। ਚੀਫ ਮਿਨਿਸਟਰ ਵੀ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੀ ਮੰਡਲੀ ਚ ਸ਼ਾਮਲ ਹੋ ਗਿਆ। ਸੋ ਜੋੜ ਤੋੜ ਤੇ ਇਸ ਕਦਰ ਚੱਲਦੀ ਪਈ। ਤੁਹਾਨੂੰ ਪਤਾ ਹੈ ਅਰੁਣਾਚਲ ਪ੍ਰਦੇਸ਼ ਦੀ ਕਿੱਦਾਂ ਸਰਕਾਰ ਡੇਗ ਦਿੱਤੀ ਗਈ ਸੀਗੀ, ਉੱਤਰਾਖੰਡ ਦੀ ਸਰਕਾਰ ਕਿਸ ਤਰ੍ਹਾਂ ਡੇਗ ਦਿੱਤੀ ਗਈ ਸੀਗੀ। ਇਸ ਡੇਗਾ ਡੇਗ ਦੇ ਵਿੱਚ ਹੋ ਸਕਦਾ ਕੁਛ ਨਾ ਕੁਛ ਲਾਲਚ ਦਿੱਤਾ ਗਿਆ ਹੋਵੇ, ਕੁਛ ਨਾ ਕੁਛ ਪ੍ਰਲੋਭਨ ਦਿੱਤਾ ਗਿਆ ਹੋਵੇ। ਜੇ ਲਾਲਚ ਪ੍ਰਲੋਭਨ ਤੋਂ ਕੋਈ ਬੰਦਾ ਨਹੀਂ ਪ੍ਰਭਾਵਿਤ ਹੁੰਦਾ ਤੇ ਫਿਰ ਡੰਡੇ ਦਾ ਡਰ ਵੀ ਦਿਖਾ ਦਿੱਤਾ ਜਾਂਦਾ। ਇਹ ਵੀ ਭਾਰਤੀ ਰਾਜਨੀਤੀ ਦਾ ਦਸਤੂਰ ਆ। ਜੇ ਡੰਡੇ ਤੋਂ ਵੀ ਅਗਲਾ ਨਾ ਡਰੇ ਫਿਰ ਸਿੱਧੇ ਰੂਪ ਚ ਬੰਦੇ ਹੀ ਭੇਜ ਦਿੱਤੇ ਜਾਂਦੇ ਆ ਕਿ ਦੂਜੀ ਤਰ੍ਹਾਂ ਹੀ ਲੈ ਆਓ। ਫਿਰ ਉਹ ਇਹ ਵੀ ਕੰਮ ਹੈਗਾ ਨਾ ਕਿ ਉਹ ਕਈ ਵਾਰ ਤੁਹਾਨੂੰ ਪਤਾ ਨਾ ਕਿ ਬੱਸਾਂ ਚ ਭਰ ਕੇ ਵੀ ਬੰਦਿਆਂ ਨੂੰ ਲੈ ਜਾਂਦੇ ਆਸੇ ਪਾਸੇ, ਕੋਈ ਦੂਜਾ ਨਾ ਚੁੱਕ ਕੇ ਲੈ ਜਾਵੇ। ਇਹ ਵੀ ਤੇ ਇੱਕ ਰਾਜਨੀਤੀ ਦਾ ਸਾਡੇ ਇੱਥੋਂ ਦਾ ਨਵਾਂ ਰੰਗ ਆ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਝੂਠ ਬੋਲਦੇ ਆ, ਪਰ ਉਹ ਕਹਿੰਦੇ ਆ ਕਿ ਨਹੀਂ ਸਾਡੇ ਮੰਤਰੀ ਨੂੰ ਲਾਲਚ ਦਿੱਤਾ ਗਿਆ। ਪਤਾ ਨਹੀਂ ਹੁਣ ਇਹਦੇ ਚ ਕਿੰਨੀ ਕੁ ਸੱਚਾਈ ਆ, ਉਹ ਸੱਚ ਬੋਲਦੇ ਆ ਜਾਂ ਉਹ ਸੱਚ ਬੋਲਦੇ ਆ। ਪਰ ਇੱਥੋਂ ਦੀ ਰਾਜਨੀਤੀ ਦਾ ਇਹ ਇੱਕ ਕੌੜਾ ਸੱਚ ਆ ਕਿ ਇਸ ਸਮੇਂ
ਭਾਰਤੀ ਜਨਤਾ ਪਾਰਟੀ ਹਰ ਵਰਤਦੀ ਪਈ ਆ। ਜਿੱਥੋਂ ਵੀ ਦਾ ਲੱਗਦਾ, ਜਿਹੜੇ ਪਾਸੇ ਦਾ ਲੱਗਦਾ, ਉਹ ਮੰਤਰੀ ਸੰਤਰੀ ਤੋੜੇ ਜਾ ਰਹੇ ਆ। ਹੁਣ ਇਹ ਮੰਤਰੀ ਜੇ ਟੁੱਟੇਗਾ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਇਹਦੀ ਝੰਡ ਜ਼ਰੂਰ ਕਿਸੇ ਪਾਸੇ ਕਰਨਗੇ, ਕਿਉਂਕਿ IT ਇਨਕਮ ਟੈਕਸ ਤੇ ਉਹਦੇ ਮਗਰ ਪਹਿਲਾਂ ਹੀ ਲੱਗਿਆ। ਹੋ ਸਕਦਾ 4 ਦਿਨਾਂ ਨੂੰ CBI ਵੀ ਉਹਦੇ ਮਗਰ ਹੱਲ ਕਰਕੇ ਨਿਕਲ ਪਵੇ। ਜੀ ਜੀ। ਅਤੇ ਮਿੰਟੂ ਜੀ, ਆਪਾਂ ਅਗਲੀ ਜਿਹੜੀ ਗੱਲ ਉਸ ਦੇ ਵੱਲ ਜੇ ਆਪਾਂ ਵਧੀਏ ਵੀ ਕੁਲਭੂਸ਼ਣ ਯਾਦਵ ਨੂੰ ਮਿਲ ਸਕਦੀ ਹੈ ਉਸ ਦੀ ਪਤਨੀ, ਪਾਕਿਸਤਾਨ ਨੇ ਦਿੱਤੀ ਹਰੀ ਝੰਡੀ। ਦੇਖੋ, ਇਹ ਦੇਰ ਸ਼ਾਮ ਖਬਰ ਆਈ ਹੈ ਰਾਜਕਰਨਵੀਰ ਸਿੰਘ ਜੀ, ਔਰ ਇੱਕ ਚੰਗੀ ਖਬਰ ਕਹੀ ਜਾ ਸਕਦੀ ਆ। ਦੇਖੋ, ਕੋਈ ਕਿਸੇ ਦੂਜੇ ਮੁਲਕ ਦੇ ਵਿੱਚ ਕੈਦ ਹੋਵੇ ਔਰ ਉਸ ਬੰਦੇ ਦੀ ਬਚਣ ਦੀ ਉਮੀਦ ਬੜੀ ਥੋੜੀ ਹੋਵੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕੇਸ ਲੱਗਾ ਹੋਵੇ, ਉਸ ਬੰਦੇ ਲਈ ਇਹ ਵੀ ਇੱਕ ਰਾਹਤ, ਬਹੁਤ ਵੱਡੀ ਰਾਹਤ ਆ ਕਿ ਉਹ ਦੂਸਰਾ ਮੁਲਕ ਕਹੇ ਕਿ ਤੁਹਾਡੇ ਪਰਿਵਾਰ ਦਾ ਕੋਈ ਜੀ ਆ ਕੇ ਨਹੀਂ ਮਿਲ ਸਕਦਾ। ਇੱਕ ਬਹੁਤ ਵੱਡੀ ਰਾਹਤ ਆ। ਹੁਣ ਪਾਕਿਸਤਾਨ ਦੇ ਜਿਹੜੇ ਉੱਥੋਂ ਦੇ ਅਧਿਕਾਰੀ ਆ, ਉਹਨਾਂ ਨੇ ਭਾਰਤ ਦੇ ਹਾਈ ਕਮਿਸ਼ਨ ਨੂੰ ਕਿਹਾ ਕਿ ਭਾਈ ਉਹਨਾਂ ਦੀ ਪਤਨੀ ਨੂੰ ਅਸੀਂ ਇਜਾਜ਼ਤ ਦੇ ਦਿੰਦੇ ਹਾਂ, ਉਹ ਮਿਲ ਸਕਦੀ। ਵੈਸੇ ਪਹਿਲਾਂ ਭਾਰਤ ਨੇ ਬਹੁਤ ਅਪੀਲਾਂ ਵੀ ਕੀਤੀਆਂ, ਅਪੀਲਾਂ ਤੇ ਇਹਨਾਂ ਨੇ ਇੱਥੋਂ ਤੱਕ ਵੀ ਕੀਤੀਆਂ ਕਿ ਇਸ ਬੰਦੇ ਨੂੰ ਕਾਨੂੰਨੀ ਸਹਾਇਤਾ ਤਾਂ ਲੈਣ ਦਿਓ। ਇਹਨਾਂ ਨੇ ਨਾ ਕਰ ਦਿੱਤੀ। ਪਹਿਲਾਂ ਤੇ ਮੁੱਕਰ ਕੇ ਕਹਿੰਦੇ ਜੀ ਭਾਰਤ ਨੇ ਕਦੇ ਸਾਡੇ ਤੋਂ ਕਾਨੂੰਨੀ ਸਹਾਇਤਾ ਦੀ ਮੰਗ ਹੀ ਨਹੀਂ ਕੀਤੀ। ਬਾਅਦ ਚ ਜਦੋਂ ਭਾਰਤ ਵਾਲਿਆਂ ਨੇ 13-14 ਵਾਰੀ ਲੈਟਰ ਲਿਖੇ ਹੋਣ ਦੀ ਗੱਲ ਜਿਹੜੀ ਆ ਉਹ ਸਬੂਤ ਵਜੋਂ ਰੱਖ ਦਿੱਤੀ, ਫਿਰ ਕਹਿੰਦੇ ਜੀ ਹਾਂਜੀ ਜੀ। ਇਸ ਤੋਂ ਬਾਅਦ ਦੀ ਜਿਹੜੀ ਗੱਲ ਇਹ ਮੰਗ ਕੀਤੀ ਗਈ ਸੀ ਕਿ ਇਹਦੀ ਮਦਰ ਨੂੰ ਉੱਥੇ ਪਾਕਿਸਤਾਨ ਦੇ ਵਿੱਚ ਇਹਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਉਹ ਮੰਗ ਤੇ ਇਹਨਾਂ ਨੇ ਠੁਕਰਾ ਦਿੱਤੀ। ਇਹ ਕਹਿੰਦੇ ਸੀ ਕਿ ਉਸ ਸਮੇਂ ਕਿ ਅਸੀਂ ਇਹਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਸਕਦੇ। ਪਰ ਅੱਜ ਅਚਾਨਕ ਹੁਣ ਪਤਾ ਨਹੀਂ, ਕਿਉਂਕਿ ਇੱਕ ਤੇ ਟਰੰਪ ਸਾਹਿਬ ਦਾ ਵੀ ਥੋੜਾ ਜਿਹਾ ਅੱਜ ਕੱਲ੍ਹ ਛਪਾ ਇਹਨਾਂ ਤੇ ਵਾਹਵਾ ਪਿਆ ਖਲੋਤਾ, ਕਿਉਂਕਿ ਅਮਰੀਕਾ ਦੇ ਪਿੱਛੇ ਜੇ ਬਹੁਤ ਵੱਡੇ ਆਗੂ ਵੀ ਇੱਥੇ ਆਏ, ਦੌਰਾ ਕਰਕੇ ਗਏ ਆ, ਉਹਨਾਂ ਨੇ ਵੀ ਕਾਫੀ ਤੱਤੀਆਂ ਠੰਡੀਆਂ ਸੁਣਾਈਆਂ ਸੀ ਇਹਨਾਂ ਨੂੰ। ਸੋ ਲੱਗਦਾ ਇਹ ਆ ਕਿ ਕਿਸੇ ਨਾ ਕਿਸੇ ਪਾਸਿਓਂ ਪਾਕਿਸਤਾਨ ਨੂੰ ਮੱਤ ਜ਼ਰੂਰ ਆਈ ਆ, ਚਾਹੇ ਕੋਈ ਦਬਾਅ ਹੋਵੇ, ਚਾਹੇ ਕੋਈ ਕੂਟਨੀਤੀ ਹੋਵੇ, ਪਰ ਉਸ ਬੰਦੇ ਲਈ, ਜਿਹੜਾ ਬੰਦਾ ਇਸ ਸਮੇਂ ਬਿਲਕੁਲ ਸੂਲੀ ਦੇ ਨੱਕ ਤੇ ਖਲੋਤਾ, ਉਸ ਬੰਦੇ ਲਈ ਇਹ ਇੱਕ ਚੰਗੀ ਖਬਰ ਆ। ਇਹਦੀ ਪਤਨੀ ਨੂੰ ਮਿਲਣ ਦੀ ਇਜਾਜ਼ਤ ਮਿਲਣ ਦਾ ਇੱਕ ਰਾਜਕਰਨਵੀਰ ਸਿੰਘ ਜੀ ਮਤਲਬ ਹੋਰ ਵੀ ਆ, ਕਿਉਂਕਿ ਇੱਥੇ ਬਹੁਤ ਸਾਰਿਆਂ ਦੇ ਮਨਾਂ 'ਚ ਇਹ ਸ਼ੰਕਾ ਸੀ ਕਿ ਕੀ ਕੁਲਭੂਸ਼ਣ ਯਾਦਵ ਜਿੰਦਾ ਹੈਗਾ, ਕਿਤੇ ਇਹ ਤੇ ਨਹੀਂ ਹੈਗਾ ਕਿ ਉਹਦੇ ਮਰੇ ਤੋਂ ਬਾਅਦ ਹੀ ਟ੍ਰਾਇਲ ਚੱਲੀ ਜਾਂਦਾ। ਇਹ ਹੁਣ ਚੀਜ਼ ਸਾਫ਼ ਹੋ ਗਈ ਆ ਕਿ ਉਹ ਬੰਦਾ ਹੈਗਾ, ਜਿਉਂਦਾ ਜਾਗਦਾ, ਸਾਬਤਾ ਸਬੂਤ ਹੈ। ਕਿਉਂਕਿ ਜੇ ਕੋਈ ਇਹੋ ਚਰਚੇ ਆਪਾਂ ਸੁਣਦੇ ਸਾਂ ਇੱਧਰੋਂ, ਫਿਰ ਉਹਨਾਂ ਨੇ ਇਹਨਾਂ ਦੀ ਮੰਗ ਪ੍ਰਵਾਨ ਨਹੀਂ ਸੀ ਕਰਨੀ। ਪਰ ਫਿਰ ਵੀ ਉਹਨਾਂ ਨੇ ਇਹਦੀ ਮਾਤਾ ਨੂੰ ਜੇ ਇਜਾਜ਼ਤ ਦਿੱਤੀ ਹੁੰਦੀ ਨਾਲ, ਯਾਨੀ ਦੋਨੇ ਹੀ ਮਿਲ ਸਕਦੀਆਂ, ਤਾਂ ਫਿਰ ਬਿਹਤਰ ਸੀ। ਪਰ ਉਹਨਾਂ ਮੇਰੇ ਖਿਆਲ ਦੇ ਨਾਲ ਜੋ ਜਿੰਨੀ ਕੋਈ ਮੇਰੇ ਕੋਲ ਅਪਡੇਟ ਆ ਉਹਦੇ ਮੁਤਾਬਕ ਉਹਦੀ ਪਤਨੀ ਨੂੰ ਹੀ ਇਜਾਜ਼ਤ ਦਿੱਤੀ ਆ। ਸੋ ਮੇਰੇ ਖਿਆਲ ਦੇ ਨਾਲ ਜੇ ਉਹਦੇ ਪਰਿਵਾਰ ਨੂੰ ਦਿੱਤੀ ਜਾਂਦੀ ਇਜਾਜ਼ਤ, ਖਾਸ ਤੌਰ ਤੇ ਉਹਦੀ ਮਾਤਾ ਨੂੰ, ਤਾਂ ਬਿਹਤਰ ਹੁੰਦਾ। ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਪਾਕਿਸਤਾਨ ਦੇ ਅਧਿਕਾਰੀਆਂ ਨੇ ਜੋ ਇਹ ਰਾਹਤ ਦਿੱਤੀ ਆ ਵਕਤੀ ਤੌਰ ਤੇ ਕੁਲਭੂਸ਼ਣ ਨੂੰ, ਉਹਦਾ ਸਵਾਗਤ ਕਰਨਾ ਚਾਹੀਦਾ ਕਿ ਘੱਟੋ ਘੱਟ ਜੀਆਂ ਦਾ ਮਿਲਾਪ ਤੇ ਹੋਊਗਾ। ਦੂਜੀ ਚੀਜ਼ ਇਸ ਮਾਮਲੇ 'ਚ ਇਹ ਹੈ ਕਿ ਇਸ ਮਹੀਨੇ ਮੇਰੇ ਖਿਆਲ ਦੇ ਨਾਲ ਇਹਦੀ ਤਰੀਕ ਆ, ਕਿਉਂਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਸ ਮਾਮਲੇ 'ਚ ਸਟੇ ਕੀਤਾ ਹੋਇਆ, ਜਿਹੜੀ ਦੀ ਫਾਂਸੀ ਦੀ ਸਜ਼ਾ ਉਹਨੂੰ ਰੋਕਿਆ ਹੋਇਆ। ਇਸ ਮਹੀਨੇ 'ਚ ਸੁਣਵਾਈ ਆ, ਉੱਥੇ ਦੇਖੋ ਕੀ ਬਣਦਾ। ਪਰ ਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਯਾਦਵ ਦੇ ਪਰਿਵਾਰ ਲਈ ਅੱਜ ਦਾ ਦਿਨ ਇਸ ਗਮਗੀਨ ਮਾਹੌਲ 'ਚ ਕਿਤੇ ਨਾ ਕਿਤੇ ਥੋੜੀ ਬਹੁਤ ਖੁਸ਼ੀ ਦਾ ਬੁੱਲਾ ਲੈ ਕੇ ਜ਼ਰੂਰ ਆਇਆ। ਜੀ ਜੀ। ਤੇ ਮਿੰਟੂ ਗੁਰਸਰਾ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM. INJ ਟਰਾਂਸਪੋਰਟ ਓਰੇਗਨ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰ ਓਨਰ ਆਪਰੇਟਰਸ ਦੀ ਜ਼ਰੂਰਤ ਹੈ, ਜਿਨ੍ਹਾਂ ਦੇ ਪੱਕੇ ਲੋਡ ਸਟਾਕਟਨ ਤੋਂ ਵਾਸ਼ਿੰਗਟਨ ਦੇ ਹਨ, ਮੇਜਰ ਲੋਡ ਗਰੋਸਰੀ ਦੇ ਹਨ, ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ, ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 9713383264 971 338 3264।
ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ। ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM ਐਂਡ ਸੰਡੇ ਕਲੋਜ਼ਡ। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। 9165757827 916 575 7827। ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ। ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਸਰੋਤਿਓ, ਅਗਲੀਆਂ ਜਿਹੜੀਆਂ ਆਪਾਂ ਖਬਰਾਂ ਦੇ ਵੱਲ ਵੱਧਦੇ ਹਾਂ। ਮਿੰਟੂ ਜੀ, ਗੱਲ ਕਰਦੇ ਹਾਂ ਵੀ ਜਲੰਧਰ ਵਿੱਚ ਕੈਸ਼ ਵੈਨ ਦੀ ਵੱਡੀ ਲੁੱਟ, ਇੱਕ ਲੁਟੇਰਾ ਕਾਬੂ ਕਰ ਲਿਆ ਗਿਆ।
ਇਹ ਭੋਗਪੁਰ ਰੋਡ ਤੇ ਆਦਮਪੁਰ ਕੋਲ ਪਿੰਡ ਆ ਕੋਈ ਮਾਨ ਕਰਾਈਆਂ, ਉੱਥੇ ਇਹਨਾਂ ਨੇ ਕੈਸ਼ ਵੈਨ ਲੁੱਟੀ ਸੀਗੀ। ਦੱਸਦੇ ਤੇ ਇਹ ਆ ਕਿ 6 ਦੇ ਕਰੀਬ ਇਹ ਲੁਟੇਰੇ ਸਨ ਕੋਲ। ਇਹਨਾਂ ਨੇ HDFC ਬੈਂਕ ਦੀ ਇੱਕ ਕੈਸ਼ ਵੈਨ ਨੂੰ ਰੋਕ ਲਿਆ ਫਾਇਰ ਕਰਕੇ। ਉਸ ਤੋਂ ਬਾਅਦ 1 ਕਰੋੜ 14 ਲੱਖ ਰੁਪਈਆ ਲੈ ਕੇ ਭੱਜ ਨਿਕਲੇ। ਵੈਸੇ ਪੁਲਿਸ ਨੇ ਅੱਗੇ ਅਲਰਟ ਮੈਸੇਜ ਭੇਜੇ। ਜਿਹੜਾ ਇੱਕ ਇਹਨਾਂ ਦਾ ਸਾਥੀ ਕਾਰ ਤੇ ਸੀ ਨਾਲ, 3 ਦੱਸਦੇ ਕਿ ਮੋਟਰਸਾਈਕਲ ਸੀਗੇ, 1 ਕਾਰ ਸੀ, ਔਰ ਕਾਰ ਚਕਮਾ ਦੇਣ ਲਈ ਸੀਗੀ ਕਿ ਲੁਟੇਰੇ ਇੱਕ ਪਾਸੇ ਤੋਂ ਭੱਜਣ, ਇੱਕ ਟੋਲੀ ਉਹਨਾਂ ਦੀ ਜਿਹੜੀ ਉਹ ਦੂਸਰੇ ਪਾਸੇ ਤੋਂ ਭੱਜਣ। ਤੇ ਦੱਸਦੇ ਆ ਕਿ ਇੱਕ ਮੌਕੇ ਤੇ ਘੇਰ ਲਿਆ ਗਿਆ, ਉਹਨੂੰ ਫੜ ਲਿਆ ਗਿਆ, ਉਹਦੇ ਗੋਲੀ ਵੀ ਲੱਗੀ ਆ। ਪਰ ਜਿਹੜੇ ਦੂਸਰੇ ਸੀਗੇ ਜਿਨ੍ਹਾਂ ਦੇ ਕੋਲ ਕੈਸ਼ ਸੀਗਾ, ਇਹ ਵੈਸੇ ਹੁਣ ਕਮਾਲ ਦੀ ਗੱਲ ਆ ਕਿ ਕੈਸ਼ ਮੋਟਰਸਾਈਕਲ ਵਾਲਿਆਂ ਕੋਲ ਸੀਗਾ, ਕੈਸ਼ ਗੱਡੀ 'ਚ ਨਹੀਂ ਰੱਖਿਆ ਗਿਆ। ਇੱਕ ਬੜੀ ਨੋਟ ਕਰਨ ਵਾਲੀ ਗੱਲ ਆ। ਤਾਂ ਜਿਨ੍ਹਾਂ ਕੋਲੇ ਕੈਸ਼ ਸੀਗਾ ਉਹ ਉੱਥੋਂ ਭੱਜ ਨਿਕਲੇ ਆ, ਉਹ ਹਾਲ ਦੀ ਘੜੀ ਤੱਕ ਫੜੇ ਨਹੀਂ ਗਏ। ਇਹ ਜਿਹੜਾ ਮੁੰਡਾ ਫੜਿਆ ਇਹਦੇ ਬਾਰੇ ਵੀ ਹਾਲੇ ਤੱਕ ਕੋਈ ਇਹਦੀ ਆਇਡੈਂਟੀ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਇਹ ਬੰਦਾ ਉਹਨਾਂ ਦੇ ਨਾਲ ਦਾ ਹੀ ਆ। ਹੁਣ ਅੱਗੇ ਕਹਾਣੀ ਕੀ ਹੈ ਤੇ ਹੌਲੀ ਹੌਲੀ ਪਤਾ ਲੱਗੂਗਾ। ਪਰ ਪੁਲਿਸ ਨੇ ਕਿਹਾ ਕਿ ਅਸੀਂ ਸਵੇਰ ਤੱਕ ਜਿਹੜੇ ਦੂਸਰੇ ਦੇ ਸਾਥੀ ਸੀਗੇ ਉਹਨਾਂ ਬਾਰੇ ਵੀ ਖੁਲਾਸਾ ਕਰ ਦੇਵਾਂਗੇ ਕਿ ਉਹ ਕੌਣ ਸਨ। ਵੈਸੇ ਇਹ ਬੰਦਾ ਮੌਕੇ ਤੇ ਫੜਿਆ ਗਿਆ। ਜੇ ਇਹ ਬੰਦਾ ਉਹਨਾਂ ਦਾ ਵਾਕਈ ਸਾਥੀ ਹੈ ਤੇ ਫਿਰ ਪੁਲਿਸ ਨੂੰ ਅਸੀਂ ਕਵਾਂਗੇ ਕਿ ਠੀਕ ਕੰਮ ਕੀਤਾ ਪੁਲਿਸ ਨੇ, ਕਿਉਂਕਿ ਅਸੀਂ ਆਮ ਤੌਰ ਤੇ ਪੁਲਿਸ ਨੂੰ ਨੰਬਰ ਬੜੇ ਘੱਟ ਦਿੰਦੇ ਹਾਂ। ਪਰ ਜੇ ਕੋਈ ਵਾਰਦਾਤ ਹੋਣ ਤੋਂ ਬਾਅਦ ਚੰਦ ਮਿੰਟਾਂ ਦੇ ਅੰਦਰ ਅੰਦਰ ਕਿਸੇ ਬੰਦੇ ਨੂੰ ਘੇਰ ਲਿਆ ਜਾਂਦਾ ਪੁਲਿਸ ਵੱਲੋਂ, ਤੇ ਇਹ ਉਹਨੂੰ ਕਵਾਂਗੇ ਕਿ ਠੀਕ ਕੰਮ ਕੀਤਾ ਉਹਨਾਂ ਨੇ। ਪਰ ਦੂਜੀ ਚੀਜ਼ ਜਿਹੜੀ ਦੇਖੋ, ਕੈਸ਼ ਵੈਨਾਂ ਦੀ ਲੁੱਟ ਲਗਾਤਾਰ ਹੋ ਰਹੀ ਆ, ਇਹ ਚਿੰਤਾਜਨਕ ਆ। ਕਿਉਂਕਿ ਰਾਜਪੁਰੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਥੋੜਾ ਸਮਾਂ ਪਹਿਲੇ, ਥੋੜੇ ਹਫ਼ਤੇ ਪਹਿਲਾਂ ਹੀ ਇੱਕ ਇਸੇ ਤਰ੍ਹਾਂ ਹੀ ਕੈਸ਼ ਵੈਨ ਲੁੱਟੀ ਗਈ ਸੀਗੀ ਜੀਰਕਪੁਰ ਦੇ ਬਿਲਕੁਲ ਲਾਗੇ, ਰਾਜਪੁਰ ਤੋਂ ਗਾਂ। ਤਾਂ ਅੱਜ ਤੱਕ ਉਸ ਕੈਸ਼ ਵੈਨ ਦੇ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗਿਆ। ਔਰ ਕਮਾਲ ਦੀ ਗੱਲ ਆ ਕਿ ਨੈਸ਼ਨਲ ਹਾਈਵੇ ਤੋਂ ਉਹਨਾਂ ਨੇ ਕੈਸ਼ ਵੈਨ ਲੁੱਟੀ ਸੀ ਤੇ ਲਗਭਗ 10-12 ਮਿੰਟ ਜਿਹੜੇ ਲੁਟੇਰੇ ਸੀ ਉਹ ਉੱਥੇ ਖੜ ਕੇ ਲੁੱਟ ਕਰਦੇ ਰਹੇ, ਇਹ ਨਜ਼ਾਰੇ ਨਾਲ, ਇਹ ਟਕਾ ਕੇ ਸਵਾਦ ਨਾਲ ਲੁੱਟ ਕਰਦੇ ਰਹੇ। ਔਰ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਮੋਗੇ ਦੇ ਵਿੱਚ ਇਸੇ ਤਰ੍ਹਾਂ ਕੈਸ਼ ਵੈਨ ਲੁੱਟੀ ਗਈ ਸੀਗੀ। ਹਾਲਾਂਕਿ ਬਾਅਦ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਉਸ ਮਸਲੇ ਦੇ ਵਿੱਚ, ਪਰ ਪੂਰੀਆਂ ਗ੍ਰਿਫਤਾਰੀਆਂ ਹਾਲੇ ਤੱਕ ਵੀ ਨਹੀਂ ਹੋਈਆਂ। ਉਹਦੇ ਚ ਗਾਰਡ ਨੂੰ ਮਾਰ ਦਿੱਤਾ ਗਿਆ ਸੀਗਾ। ਇਸ ਤੋਂ ਪਹਿਲਾਂ ਇੱਕ ਕੈਸ਼ ਵੈਨ ਜਿਹੜੀ ਸੀਗੀ ਉਹ ਜਗਰਾਵਾਂ ਤੇ ਮੋਗੇ ਦੇ ਵਿਚਾਲੇ ਲੁੱਟੀ ਗਈ ਸੀਗੀ। ਉਹਦੇ ਚ ਲਟੇਰਿਆਂ ਨੇ AK-47 ਇਸਤੇਮਾਲ ਕੀਤੀ ਸੀ। AK-47 ਤੇ ਪੁਲਿਸ ਵਾਲਿਆਂ ਕੋਲ ਹੁੰਦੀ ਆ ਜੀ। ਉਹ ਲੁਟੇਰੇ ਹਾਲੇ ਤੱਕ ਨਹੀਂ ਫੜੇ ਗਏ। ਉਹ ਵੀ ਮੇਰੇ ਖਿਆਲ ਦੇ ਨਾਲ 2 ਕਰੋੜ ਰੁਪਈਆ ਲੈ ਗਏ ਸਨ। ਇਸ ਤੋਂ ਪਹਿਲਾਂ ਵੀ ਇੱਕ ਕੈਸ਼ ਵੈਨ ਜਿਹੜੀ ਸੀ ਰੋਪੜ ਜ਼ਿਲ੍ਹੇ ਚ ਉਹ ਲੁੱਟੀ ਗਈ ਸੀ, ਔਰ ਉਹਦੇ ਲੁਟੇਰੇ ਇਹਨਾਂ ਦੇ ਆਪਣੇ ਪੁਲਿਸ ਵਾਲੇ ਨਿਕਲੇ ਸੀਗੇ, ਉਹ ਤਾਂ ਫੜੇ ਗਏ ਸਨ ਬਾਅਦ ਦੇ ਵਿੱਚ। ਖੈਰ ਇਹ ਦੇਖੋ ਕਿੰਨੀਆਂ ਮੈਂ ਤੁਹਾਨੂੰ ਘਟਨਾਵਾਂ ਗਿਣਾਤੀਆਂ ਜਿੰਨੀਆਂ ਕੁ ਮੈਨੂੰ ਯਾਦ ਆ। ਇੱਕ ਤਲਵੰਡੀ ਭਾਈ ਦੇ ਲਾਗੇ ਇਸੇ ਤਰ੍ਹਾਂ ਲੁੱਟੀ ਜਾ ਰਹੀ ਸੀ ਕੈਸ਼ ਵੈਨ, ਉਹਨਾਂ ਨੇ ਭਜਾ ਲਈ ਔਰ ਬੜਾ ਮੁਕਾਬਲਾ ਹੋਇਆ ਸੀਗਾ। ਬਾਅਦ ਦੇ ਵਿੱਚ ਚਲੋ ਬਚ ਗਈ ਕੈਸ਼ ਵੈਨ, ਭੱਜ ਗਏ ਸੀ ਲੁਟੇਰੇ। ਗਾਂ ਜਾ ਕੇ ਉਹਨਾਂ ਨੇ ਆਪਣੀ ਗੱਡੀ ਨੂੰ ਵੀ ਅੱਗ ਲਾ ਦਿੱਤੀ। ਇਸ ਤਰ੍ਹਾਂ ਹੀ ਇੱਕ ਲੁੱਟ ਜਿਹੜੀ ਜੈਤੋ ਕੋਲ ਹੋਈ ਸੀਗੀ। ਸੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਉਹ ਤੁਹਾਨੂੰ ਮੈਂ ਦੱਸੀਆਂ ਜਿਹੜੀਆਂ ਕੁਛ ਮਹੀਨਿਆਂ ਦੇ ਅੰਦਰ ਅੰਦਰ ਵਾਪਰੀਆਂ, ਮੰਨ ਲਓ 2 ਸਾਲਾਂ ਦੇ ਅੰਦਰ ਅੰਦਰ। ਇਹ ਜਿਹੜਾ ਇੱਕ ਸਿਲਸਿਲਾ ਚੱਲਦਾ ਹੈ ਕਿ ਇੱਕ ਲੁੱਟ ਹੋਈ, ਵੱਡੀ ਲੁੱਟ ਹੋਈ, ਪੁਲਿਸ ਅਲਰਟ ਤੇ ਚਲੇ ਗਈ, ਉਸ ਤੋਂ ਬਾਅਦ ਅਲਰਟ ਤੋਂ ਬਾਅਦ ਇਹ ਫਿਰ ਫਲੱਡ ਤੇ ਚਲੇ ਜਾਂਦੇ ਆ, ਫਿਰ ਢਿੱਲੇ ਹੋ ਜਾਂਦੇ ਆ, ਤਾਂ ਫਿਰ ਲੁੱਟ ਹੋ ਜਾਂਦੀ ਆ। ਯਾਨੀ ਸਿਲਸਿਲਾ ਨਹੀਂ ਰੁਕਦਾ। ਔਰ ਇੱਕ ਚੀਜ਼ ਦੇਖਣ ਵਾਲੀ ਆ ਕਿ ਜਿਹੜੀਆਂ ਇਹ ਪ੍ਰਾਈਵੇਟ ਸਿਕਿਉਰਿਟੀ ਏਜੰਸੀਆਂ ਜਿਹੜੀਆਂ ਕੈਸ਼ ਵੈਨ ਮੁਹੱਈਆ ਕਰਵਾਉਂਦੀਆਂ ਨੇ ਬੈਂਕਾਂ ਨੂੰ, ਜਾਂ ਜਿਨ੍ਹਾਂ ਦਾ ਟਾਈ ਅਪ ਹੁੰਦਾ ATM ਵਗੈਰਾ ਦੇ ਵਿੱਚੋਂ ਕੈਸ਼ ਲੋਡ ਕਰਕੇ ਆਉਂਦੇ ਆ, ਇਹਨਾਂ ਦੇ ਕੋਲ ਪੁਖਤਾ ਇੰਤਜ਼ਾਮ ਨਹੀਂ ਹੈ। ਇਹਨਾਂ ਦੇ ਕੋਲ ਕੀ ਆ, ਇੱਕ ਸਾਬਕਾ ਫੌਜੀ ਹੁੰਦਾ ਨਾਲ, ਜਾਂ ਵੱਧ ਤੋਂ ਵੱਧ ਇੱਕ ਥਾਣੇ ਦਾ ਸਿਪਾਹੀ ਹੁੰਦਾ। ਉਹਨਾਂ ਦੇ ਕੋਲ ਉਹ ਦਨਾਲ ਜੀ ਰਫਲ ਹੁੰਦੀ ਆ। ਉਹ ਆਉਂਦੇ ਆ ਜਦੋਂ ਉਹ ਲੇਟੈਸਟ ਵਧੀਆ ਹਥਿਆਰਾਂ ਨਾਲ, ਤੇਜ਼ ਤਰਾਰ ਹਥਿਆਰਾਂ ਨਾਲ ਇੱਕਦਮ ਬਾਜਾਂ ਵਾਂਗੂ ਝਪਟ ਕੇ ਪੈਂਦੇ ਆ। ਇਹ ਤੇ ਫਿਰ ਆਪਣੀ ਜਾਨ ਬਚਾਉਂਦੇ ਆ ਕਿ ਪੈਸਾ ਜਾਂਦਾ ਤੇ ਜਾਵੇ, ਜਾਨ ਥੋੜੀ ਹੁਣ ਗਵਾਉਣੀ ਆ। ਇੱਥੇ ਨੁੱਕਰਾਂ ਚ ਲੱਗ ਜਾਂਦੇ ਆ ਕਿ ਜੇ ਆਖੋ ਤੇ ਟਰੰਕ ਦੇ ਨਾਲ ਅਸੀਂ ਬੰਦੂਕ ਵੀ ਰੱਖ ਕੇ, ਜਿਵੇਂ ਦਾਜ ਦੇ ਨਾਲ ਲੱਕੜ ਦੇ ਸੰਦੂਕ ਨਾਲ ਨਿੰਮ ਦਾ ਘੋਟਣਾ ਆਉਂਦਾ, ਉਹ ਕਹਿੰਦੇ ਕਿ ਉਸ ਸੰਦੂਕ ਨਾਲ ਤੁਹਾਨੂੰ ਬੰਦੂਕ ਵੀ ਦੇ ਦਿੰਦੇ ਆ ਜੇ ਤੁਸੀਂ ਕਹਿੰਦੇ ਤਾਂ ਸਾਨੂੰ ਬਖਸ਼ ਦਿਓ। ਕਿਉਂਕਿ ਉਹਨਾਂ ਦੇ ਕੋਲ ਨਾ ਤੇ ਉਸ ਮੁਕਾਬਲੇ ਦੇ ਹਥਿਆਰ ਆ, ਨਾ ਉਹਨਾਂ ਦੇ ਮੁਕਾਬਲੇ ਦੀ ਫੁਰਤੀ ਆ, ਨਾ ਦਲੇਰੀ ਆ।
ਸੋ ਇਹ ਚੀਜ਼ ਵੇਖਣ ਵਾਲੀ ਹੈ, ਨੋਟ ਕਰਨ ਵਾਲੀ ਹੈ ਕਿ ਇਹਨਾਂ ਦਾ ਜਿਹੜਾ ਸੁਰੱਖਿਆ ਪ੍ਰਬੰਧ ਹੈ, ਖਾਸ ਤੌਰ ਤੇ ਜਿਹੜੇ ਕੈਸ਼ ਲੈ ਕੇ ਜਾਂਦੇ ਆ, ਕੈਸ਼ ਲੈ ਕੇ ਆਉਂਦੇ ਆ, ਇਹਨਾਂ ਦਾ ਸੁਰੱਖਿਆ ਪ੍ਰਬੰਧ ਉਸ ਪੱਧਰ ਦਾ ਨਹੀਂ ਜਿਸ ਪੱਧਰ ਦਾ ਹੋ ਜਾਣਾ ਚਾਹੀਦਾ। ਕਿਉਂਕਿ ਇੱਕ ਪਾਸੇ ਤੇ ਇਹ ਪਿੱਟਿਆ ਜਾਂਦਾ ਕਿ ਇੱਥੇ ਗੈਂਗਸਟਰ ਆ ਜਿਹੜੇ ਖੁੱਲ੍ਹੇ ਰੂਪ ਦੇ ਵਿੱਚ ਵਾਰਦਾਤਾਂ ਕਰਦੇ, ਪਕੂਕਾ ਲਿਆਉਣਾ ਅਸੀਂ, ਤੇ ਦੂਸਰੇ ਪਾਸੇ ਜਿਹੜੀਆਂ ਇਸ ਤਰ੍ਹਾਂ ਦੀਆਂ ਕੈਸ਼ ਵੈਨਾਂ ਉਹਨਾਂ ਦਾ ਕੋਈ ਪ੍ਰਬੰਧ ਹੀ ਹੈ ਨਹੀਂ। ਸੋ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਹਰੇਕ ਵਾਰੀ ਲੁਟੇਰਿਆਂ ਦੇ ਵਿੱਚ ਅਸੀਂ ਗੁਨਾਹ ਨਹੀਂ ਕੱਢ ਸਕਦੇ, ਕਈ ਵਾਰ ਸਾਨੂੰ ਸਿਸਟਮ 'ਚ ਵੀ ਗੁਨਾਹ ਕੱਢਣਾ ਪੈਂਦਾ। ਜੇ ਤੁਸੀਂ ਖੁੱਲ੍ਹਾ ਰੱਖੋਗੇ ਨਾ ਘਰ ਆਪਦਾ, ਫਿਰ ਚੋਰ ਨੂੰ ਤੁਸੀਂ ਦੋਸ਼ ਨਹੀਂ ਦੇ ਸਕਦੇ। ਚੋਰ ਤਾਂ ਦੋਸ਼ੀ ਆ ਜੇ ਤੁਸੀਂ ਜਾਗਦੇ ਹੋ ਤੇ ਫਿਰ ਤੁਹਾਡੇ ਤੋਂ ਧੱਕੇ ਨਾਲ ਖੋ ਗਿਆ। ਜੇ ਤੁਸੀਂ ਆਪ ਘਰਾੜੇ ਮਾਰਦੇ ਹੋ, ਬੂਹਾ ਤੁਸੀਂ ਖੋਲਿਆ, ਉਹ ਪੰਜਾਬੀ ਚਾਹੁੰਦੇ ਹੁੰਦੇ ਆ ਕਿ ਫਾਟਕ ਟੁੱਟਿਆ ਤੇ ਘਰ ਲੁੱਟਿਆ। ਜਦੋਂ ਤੁਸੀਂ ਫਿਰ ਫਾਟਕ ਹੀ ਤੋੜ ਕੇ ਰੱਖਿਆ ਤੇ ਫਿਰ ਘਰ ਤੇ ਲੁੱਟੇ ਹੀ ਜਾਣਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਬਡੂੰਗਰ ਹੁਣਾਂ ਦੇ ਖਾਲਿਸਤਾਨ ਸੰਬੰਧੀ ਬਿਆਨ ਜਿਹੜਾ ਆਇਆ ਉਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਕਿਰਪਾਲ ਸਿੰਘ ਬਡੂੰਗਰ ਦਾ ਇਹ ਬਿਆਨ ਹੀ ਹੈ ਨਹੀਂ ਸੀ। ਅਸਲ ਦੇ ਵਿੱਚ ਕੀ ਆ ਕਿ ਦੇਖੋ, ਮੀਡੀਆ ਕਿਸ ਤਰ੍ਹਾਂ ਨਾਲ ਧਾਰਨਾ ਪੈਦਾ ਕਰਦਾ। ਇਹ ਪੱਤਰਕਾਰ ਦਾ ਸਵਾਲ ਸੀ, ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਉਹਨੇ ਗੱਲ ਕਹੀ ਸੀਗੀ ਕਿ ਦੇਖੋ, ਖਾਲਿਸਤਾਨ ਬਾਰੇ ਤੇ ਸੁਪਰੀਮ ਕੋਰਟ ਵੀ ਸਾਫ਼ ਤੌਰ ਤੇ ਕਹਿ ਚੁੱਕੀ ਹੈ ਕਿ ਖਾਲਿਸਤਾਨ ਦੀ ਮੰਗ ਕਰਨਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਜੀ। ਜਦੋਂ ਹੁਣ ਇਹ ਚੀਜ਼ ਕਹੀ ਹੈ ਇੱਕ ਸਵਾਲ ਦੇ ਜਵਾਬ ਦੇ ਵਿੱਚ, ਇਹ ਬਿਆਨ ਤੇ ਹੈ ਨਹੀਂ। ਬਿਆਨ ਤੇ ਉਹ ਆ ਜੇ ਕੋਈ ਬੰਦਾ ਸਟੇਜ ਤੋਂ ਖੜ ਕੇ ਆਪ ਕਵੇ ਜਾਂ ਲਿਖਤੀ ਰੂਪ ਦੇ ਵਿੱਚ ਕੋਈ ਪ੍ਰੈਸ ਨੋਟ ਜਾਰੀ ਕਰੇ। ਹੁਣ ਮੀਡੀਆ ਨੂੰ ਪੇਸ਼ ਕਿੱਦਾਂ ਕਰਦਾ ਪਿਆ ਕਿ ਇਹਨੇ ਬਿਆਨ ਦਿੱਤਾ ਵਾ, ਔਰ ਇਹੋ ਹੀ ਖਬਰ ਜਿਹੜੀ ਉਹ ਟ੍ਰੈਂਡ ਕਰਦੀ ਪਈ ਆ, ਜਦ ਕਿ ਇਹ ਨਹੀਂ ਕਿਹਾ ਜਾਂਦਾ ਕਿ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਤੇ ਉਸ ਬੰਦੇ ਨੇ ਪ੍ਰਤੀਕਿਰਿਆ ਦਿੱਤੀ। ਹਾਲਾਂਕਿ ਕਈ ਮਾਮਲਿਆਂ 'ਚ ਅਸੀਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਹਾਂ, ਕਿਰਪਾਲ ਸਿੰਘ ਬਡੂੰਗਰ ਨੂੰ, ਪਰ ਜਿਹੜੀ ਗੱਲ ਉਹਨਾਂ ਨੇ ਆਪਣੇ ਆਪ ਨਹੀਂ ਕਹੀ ਉਹ ਥੋਪੀ ਜਾ ਰਹੀ ਹੈ, ਗਲਤ ਗੱਲ ਹੈ। ਔਰ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਆ, ਇਹ ਗੱਲ ਤੇ ਇੱਥੇ ਸਾਰੇ ਹੀ ਕਹੀ ਜਾਂਦੇ ਆ। ਸਿਮਰਨਜੀਤ ਸਿੰਘ ਮਾਨ ਹੋਰੀ ਤੇ ਗੱਲ ਹੀ ਇੱਥੋਂ ਸ਼ੁਰੂ ਕਰਦੇ ਆ। ਉਹਨਾਂ ਦੀ ਜਿਹੜੀ ਕੋਈ ਵੀ ਗੱਲ ਸ਼ੁਰੂ ਹੁੰਦੀ ਹੈ ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈ। ਕੋਈ ਇਹੋ ਜਿਹੀ ਆਫਤ ਨਹੀਂ ਆ ਗਈ, ਪਰ ਸਾਡੇ ਇੱਥੇ ਟੈਲੀਵਿਜ਼ਨ ਚੈਨਲ ਹੈ 2-3, ਉਹ ਸਾਰਾ ਦਿਨ ਟਿਕ ਹੀ ਲਾਈ ਰੱਖਦੇ ਆ ਕਿ ਕਦੋਂ ਕੋਈ ਇਹੋ ਜਿਹੀ ਚਵਾਤੀ ਛਿੜੇ। ਉਹ ਨਾਲ ਦੀ ਨਾਲ ਉਹਨਾਂ ਨੇ 3-4 ਪੱਕੇ ਬੰਦੇ ਰੱਖੇ ਆ, ਉਹਨਾਂ ਨੂੰ ਟੈਲੀਫੋਨ ਮਾਰ ਦਿੰਦੇ ਕਿ ਆ ਜਾਓ ਸਾਡੇ ਸਟੂਡੀਓ 'ਚ, ਤੇ ਉਹ ਵੀ ਵਿਹਲੇ ਘਰੇ ਕੋਈ ਕੰਮ ਕਾਰ ਹੈ ਨਹੀਂ, ਉਹ ਵੀ ਆ ਜਾਂਦੇ ਆ ਮੁੱਛਾਂ ਨੂੰ ਤੇਲ ਲਾ ਕੇ। ਸੋ ਫਿਰ ਇਹ ਬਹਿਸ ਬਸਈਆ ਚੱਲਦਾ। ਏਦਾਂ ਲੱਗਦਾ ਕਿ ਇੱਕ ਪਾਸੇ ਹੁਣੇ ਹੀ ਖਾਲਿਸਤਾਨ ਬਣ ਜਾਣਾ ਤੇ ਦੂਜੇ ਪਾਸੇ ਐਂ ਲੱਗਦਾ ਕਿ ਇਹਨਾਂ ਨੇ ਬੰਨ ਵਾਲਿਆਂ ਨੂੰ ਹੁਣ ਨਾਲ ਦੀ ਨਾਲ ਹੀ ਇਹਨਾਂ ਨੇ ਫੜ ਲੈਣਾ। ਇਹ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ, ਜਦ ਕਿ ਜਿਹੜੀ ਡਿਬੇਟ ਹੋਣੀ ਚਾਹੀਦੀ ਆ ਉਹ ਡਿਬੇਟ ਹੁੰਦੀ ਹੋਈ ਨਹੀਂ ਉਸ ਮਸਲੇ ਤੇ। ਇੱਥੋਂ ਤੱਕ ਕਿ ਲੋਕਾਂ 'ਚ ਇਹ ਵੀ ਨਹੀਂ ਸਾਫ਼ ਹੋਣ ਦਿੱਤਾ ਜਾ ਰਿਹਾ ਕਿ ਕਿਰਪਾਲ ਸਿੰਘ ਬਡੂੰਗਰ ਨੇ ਤੇ ਬਿਆਨ ਦਿੱਤਾ ਨਹੀਂ। ਔਰ ਦੂਜੀ ਗੱਲ ਜਿਹੜੀ ਕਿਰਪਾਲ ਸਿੰਘ ਬਡੂੰਗਰ ਨੇ ਕਹੀ ਆ, ਜੇ ਉਹ ਆਪਣੀ ਥਾਂ ਤੇ ਠੀਕ ਨਹੀਂ, ਹਾਲਾਂਕਿ ਉਹਨਾਂ ਨੇ ਆਪਣੇ ਇਸ ਬਿਆਨ ਨੂੰ ਜਿਹੜਾ ਕਿ ਕੱਲ੍ਹ ਦਾ ਆਇਆ ਹੋਇਆ, ਜੋ ਉਹਨਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ 'ਚ ਦਿੱਤਾ ਹੋਇਆ, ਤਾਂ ਉਹਨਾਂ ਨੇ ਅੱਜ ਤੱਕ ਇਹਨੂੰ ਆਪਣੇ ਬਿਆਨ ਨੂੰ ਰੱਦਿਆ ਨਹੀਂ, ਆਪਣੇ ਬਿਆਨ ਤੇ ਸਟੈਂਡ ਕਰਦੇ ਆ। ਹੁਣ ਕੁਛ ਲੋਕ ਕਹਿੰਦੇ ਆ ਕਿ ਇਹ ਬਿਆਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਵਾਇਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਗੈਰ ਸਿੱਖ ਵੋਟ ਜਿਹੜੀ ਆ ਉਹ ਹੁਣ ਸਾਨੂੰ ਕਦੇ ਵੀ ਪਾਰ ਨਹੀਂ ਲਾਊਗੀ, ਅਸੀਂ ਬਹੁਤ ਪ੍ਰੀਤ ਪਾ ਕੇ ਦੇਖ ਲਈ ਆ, ਉਧਰੋਂ ਸਾਨੂੰ ਸਾਰਾ ਨਹੀਂ ਮਿਲਣਾ, ਤਾਂ ਅਖੀਰ ਸਾਡੀ ਜਿਹੜੀ ਰਵਾਇਤੀ ਵੋਟ ਆ ਉਹੀ ਸਾਡੇ ਕੰਮ ਆਊਗੀ। ਪਰ ਦੂਜੇ ਪਾਸੇ ਕੁਛ ਲੋਕ ਇਹ ਕਹਿੰਦੇ ਆ ਕਿ ਇਹ ਬਿਆਨ ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਆਪ ਨੂੰ ਬਚਾਉਣ ਲਈ ਦਿੱਤਾ, ਕਿਉਂਕਿ ਉਹਨੂੰ ਲੱਗਦਾ ਕਿ ਜੇਕਰ ਉਹ ਇਸ ਤਰ੍ਹਾਂ ਗਰਮ ਖਿਆਲੀ ਧੜੇ ਆ ਜਿਹੜੇ, ਜੇ ਉਹਨਾਂ ਨੂੰ ਖੁਸ਼ ਕਰ ਦੇਵੇ ਤੇ ਹੋ ਸਕਦਾ ਕਿ ਉਹ ਰਿਪੀਟ ਹੋ ਜਾਵੇ ਦੁਬਾਰਾ ਪ੍ਰਧਾਨਗੀ ਦੀ ਕੁਰਸੀ ਲਈ। ਇਹ ਹੁਣ ਆਪੋ ਆਪਣੇ ਚਰਚੇ ਆ ਲੋਕਾਂ ਦੇ, ਜਿੰਨੇ ਮੂੰਹ ਉਨੀਆਂ ਗੱਲਾਂ। ਪਰ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇਹ ਹੈ ਕਿ ਜੇ ਕਿਰਪਾਲ ਸਿੰਘ ਬਡੂੰਗਰ ਨੂੰ ਲੱਗਦਾ ਕਿ ਅਜਿਹਾ ਜਿਹੜਾ ਉਹਨਾਂ ਨੇ ਇੱਕ ਸਵਾਲ ਦੇ ਜਵਾਬ 'ਚ ਉੱਤਰ ਦਿੱਤਾ ਹੈ ਠੀਕ ਹੈ, ਵਾਜਬ ਆ, ਇਹ ਗੱਲ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਸਮਝਾਉਣੀ ਚਾਹੀਦੀ ਆ, ਕਿਉਂਕਿ ਉਹ ਉਹਨਾਂ ਦੇ ਧਰਨਿਆਂ 'ਚ ਵੀ ਸ਼ਾਮਲ ਹੁੰਦੇ ਆ ਨਾ, ਤਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਖਾਲਿਸਤਾਨੀ ਹੈ ਜਿਹੜੇ ਕੋਈ ਹਵਾ ਨਹੀਂ ਹੈ, ਤੁਸੀਂ ਤੇ ਹਵਾ ਬਣਾ ਦਿੰਦੇ ਹੋ। ਤੁਸੀਂ ਉਹਨਾਂ ਨੂੰ ਤੇ ਛੱਡੋ ਜਿਹੜੇ ਚੱਬੇ ਦੇ ਵਿੱਚ ਉੱਥੇ ਇਕੱਠ 'ਚ ਭਾਗ ਲੈਣ ਆਏ ਸੀ, ਖਾਸ ਤੌਰ ਤੇ NRI ਭੁਪਿੰਦਰ ਸਿੰਘ ਜਿਹੜਾ ਤੁਹਾਡੇ ਅਮਰੀਕਾ ਤੋਂ ਗਿਆ ਸੀ, ਉਹਦਾ ਕੀ ਕਸੂਰ ਸੀ? ਤੁਸੀਂ ਤੇ ਉਹਨੂੰ ਵੀ ਖਾਲਿਸਤਾਨੀ ਦੱਸ ਕੇ ਦੇਸ਼ ਧਰੋਹੀ ਕਰਾਰ ਦੇ ਕੇ ਤੇ ਕਈ ਮਹੀਨੇ ਜੇਲ੍ਹ 'ਚ ਡੱਕੀ ਰੱਖਿਆ। ਇਹ ਗੱਲਾਂ ਤੁਸੀਂ ਉਹਨਾਂ ਨੂੰ ਵੀ ਸਮਝਾਓ। ਆ ਸੁਖਬੀਰ ਸਿੰਘ ਬਾਦਲ ਤੇ ਹਾਲੇ ਕੱਲ ਸੁਖਪਾਲ ਸਿੰਘ ਖਹਿਰਾ ਦੇ ਮਗਰ ਪਿਆ ਖਲੋਤਾ ਸੀ, ਇਹਨਾਂ ਦਾ ਪਿਓ ਖਾਲਿਸਤਾਨੀ ਸੀ। ਸਭ ਤੋਂ ਪਹਿਲਾਂ ਖਾਲਿਸਤਾਨ ਦਾ ਨਾਅਰਾ ਜਿਹੜਾ ਉਹ ਇਹਦੇ ਪਿਓ ਨੇ ਲਾਇਆ ਸੀ, ਸੁਖਜਿੰਦਰ ਸਿੰਘ ਰੰਧਾਵਾ ਨੇ, ਸੁਖਜਿੰਦਰ ਸਿੰਘ ਖਹਿਰਾ ਨੇ।
ਤੁਸੀਂ ਕੀ ਕਹੋਗੇ? ਇੱਕ ਪਾਸੇ ਤੁਹਾਡਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਉਹ ਤੇ ਖਾਲਿਸਤਾਨ ਦਾ ਨਾਅਰਾ ਲਾਉਣ ਵਾਲਿਆਂ ਨੂੰ ਹੀ ਕਹਿੰਦਾ ਕਿ ਉਹ ਤੇ ਜੀ ਐਂਟੀ ਨੈਸ਼ਨਲਿਸਟ ਨੇ, ਇਹ ਆ ਉਹ ਹੈ ਜੋ ਹੈ, ਕਿੰਨਾ ਕੁਛ ਕਹਿੰਦਾ। ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਨਾਅਰਾ ਲਾਉਣਾ ਜਾਂ ਸ਼ਾਂਤਮਈ ਢੰਗ ਦੇ ਨਾਲ ਖਾਲਿਸਤਾਨ ਦੀ ਮੰਗ ਕਰਨੀ ਉਹ ਕੋਈ ਗਲਤ ਗੱਲ ਨਹੀਂ ਤੇ ਸੰਵਿਧਾਨਕ ਪ੍ਰਵਾਨਗੀ ਦਿੱਤੀ ਗਈ ਆ। ਤਾਂ ਇਹ ਗੱਲ ਤੁਸੀਂ ਲੋਕਾਂ ਨੂੰ ਸਮਝਾਉਣ ਦੀ ਥਾਂ ਤੇ ਆਪਣੇ ਅਕਾਲੀ ਦਲ ਦੇ ਬੰਦਿਆਂ ਨੂੰ ਵੀ ਸਮਝਾਓ ਨਾ। ਹਾਲਾਂਕਿ ਸੁਖਬੀਰ ਸਿੰਘ ਬਾਦਲ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਉਹ ਭੁੱਲ ਜਾਂਦਾ ਕਿ ਇਹਨਾਂ ਦੇ ਪਿਤਾ ਨੇ ਵੀ ਘੱਟ ਨਹੀਂ ਕੀਤੀ। ਸੰਵਿਧਾਨ ਦੀ ਕਾਪੀ ਪਾੜਨ ਤੋਂ ਲੈ ਕੇ ਸਾੜਨ ਤੋਂ ਲੈ ਕੇ ਬੁੱਤਰਸ ਅਕਾਲੀ ਨੂੰ ਮੰਗ ਪੱਤਰ ਦੇਣ ਤੱਕ ਉਹਨਾਂ ਨੇ ਵੀ ਬਹੁਤ ਕੁਛ ਕੀਤਾ। ਉਹਨਾਂ ਨੇ ਤਾਂ ਬੈਰਕਾਂ ਛਡਾਈਆਂ ਹੋਈਆਂ ਨੇ ਅਨਾਉਂਸਮੈਂਟਾਂ ਕਰ ਕਰਕੇ। ਉਹ ਆਪਣਾ ਪਿਛੋਕੜ ਭੁੱਲ ਜਾਂਦੇ ਆ। ਪਰ ਸਭ ਤੋਂ ਜ਼ਰੂਰੀ ਚੀਜ਼ ਇਹ ਆ ਕਿ ਕਿਰਪਾਲ ਸਿੰਘ ਬਡੂੰਗਰ ਨੂੰ ਜੇ ਲੱਗਦਾ, ਸਾਨੂੰ ਨਹੀਂ ਪਤਾ ਗਲਤ ਹੈ ਕਿ ਉਹਨਾਂ ਦਾ ਸਟੈਂਡ ਸਹੀ ਆ, ਜੇ ਉਹਨਾਂ ਨੂੰ ਲੱਗਦਾ ਕਿ ਉਹਦਾ ਸਟੈਂਡ ਸਹੀ ਆ ਤਾਂ ਫਿਰ ਇਹ ਘੱਟੋ ਘੱਟ ਅਕਾਲੀ ਦਲ ਨੂੰ ਤੇ ਆਪਣਾ ਸਟੈਂਡ ਜਿਹੜਾ ਉਹ ਸਪਸ਼ਟ ਕਰ ਦੇਣ। ਜੀ ਜੀ ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਨੇ ਪਰਾਲੀ ਦੇ ਮਾਮਲੇ ਦੇ ਵਿੱਚ ਜਵਾਬ ਦਿੱਤਾ ਹੈ। ਦੇਖੋ ਇੱਥੇ ਜੋ ਚੱਲਦਾ ਪਿਆ ਪਰਾਲੀ ਤੇ ਜਿਹੜੀ ਇਹਨਾਂ ਨੇ ਪੰਜਾਲੀ ਪਾਈ ਹੋਈ ਹੈ ਇੱਕ ਦੂਜੇ ਦੇ ਉਹਦੇ ਧੌਣ ਤੇ, ਇੱਕ ਦੂਜੇ ਦੇ ਉਹਦੇ ਧੌਣ ਤੇ, ਇਹ ਪੰਜਾਲੀ ਵਾਲੀ ਗੇਮ, ਇਹ ਬਲੇਮ ਗੇਮ, ਪੰਜਾਲੀ ਵਾਲੀ ਗੇਮ ਜਿਹੜੀ ਆ ਉਹ ਇਸ ਤਰ੍ਹਾਂ ਹੀ ਚੱਲਦੀ ਰਹਿਣੀ ਆ। ਹੋਣਾ ਕੱਖ ਨਹੀਂ ਹੈ ਕਿਉਂਕਿ 4-5 ਦਿਨਾਂ ਨੂੰ ਜਾਂ ਹੋਣੀ ਆ 2-3 ਦਿਨਾਂ ਦੇ ਵਿੱਚ ਵਿੱਚ ਛਿੱਟੇ ਪੈ ਗਏ, ਕਿਤੇ ਮਾੜੀਆਂ ਮੋਟੀਆਂ ਕੜੀਆਂ ਪੈ ਗਈਆਂ, ਹਵਾ ਚੱਲ ਪਈ, ਸਭ ਕੁਝ ਠੀਕ ਹੋ ਜਾਣਾ। ਨਾ ਸਾਡੇ ਲੋਕਾਂ ਨੂੰ ਚੇਤੇ ਰਹਿਣਾ, ਨਾ ਫਿਰ ਸਿਆਸਤਦਾਨਾਂ ਨੂੰ ਯਾਦ ਰਹਿਣਾ। ਜਦੋਂ ਫਿਰ ਅਗਲੀ ਦੀਵਾਲੀ ਆ ਗਈ ਉਦੋਂ ਫਿਰ ਮੱਥਾ ਜਿਹਾ ਖੁਰਕ ਕੇ ਆਖਣਗੇ ਆ ਗਿਆ ਉਹੀ ਟਾਈਮ, ਜਿਵੇਂ ਉਹ ਗਾਣੇ ਜਿਹੇ ਆਉਂਦੇ ਆ ਨਾ ਕਿ ਆ ਗਿਆ ਨੇ ਬਿੱਲੂ ਉਹੀ ਟਾਈਮ। ਸੋ ਫਿਰ ਉਹੀ ਟਾਈਮ ਫਿਰ ਆ ਜਾਏਗਾ। ਸੋ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਅੱਡ ਰਾਜਨੀਤੀ ਕਰਦਾ ਪਿਆ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪਹਿਲਾਂ ਲੈਟਰ ਲਿਖਿਆ ਸੀ ਇਹਨਾਂ ਨੂੰ, ਇੱਕ ਲੈਟਰ ਸ਼ਾਇਦ ਅੱਜ ਵੀ ਲਿਖਿਆ। ਤਾਂ ਜਿਹੜਾ ਸਾਡਾ ਖੇਤੀ ਮੰਤਰੀ ਹੈ ਇਹਨੇ ਜੋ ਮੰਗਿਆ ਸੀਗਾ ਕਿ ਸਾਨੂੰ ਥੋੜਾ ਜਿਹਾ ਮੁਆਵਜ਼ਾ ਦਿਓ, ਅਸੀਂ ਪਰਾਲੀ ਨੂੰ ਸਾਂਭੀਏ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਕੋਈ ਮੁਆਵਜ਼ਾ ਨਹੀਂ ਦੇਣਾ ਪਈ, ਇਹ ਤੁਹਾਡਾ ਸਟੇਟ ਦਾ ਸਬਜੈਕਟ ਹੈ, ਤੁਸੀਂ ਜਿਸ ਤਰ੍ਹਾਂ ਮਰਜ਼ੀ ਵੇਖੋ। ਸੋ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਦਿੱਲੀ ਸਰਕਾਰ ਜਿਹੜੀ ਹੈ ਉਹ ਆਪਣੇ ਪੱਧਰ ਤੇ ਕੋਸ਼ਿਸ਼ ਕਰਦੀ ਪਈ ਹੈ, ਕੇਂਦਰ ਸਰਕਾਰ ਆਪਣੇ ਪੱਧਰ ਤੇ ਕੋਸ਼ਿਸ਼ ਕਰਦੀ ਪਈ ਆ, ਤੁਸੀਂ ਆਪਣੇ ਪੱਧਰ ਤੇ ਯਤਨ ਕਰੋ। ਸੋ ਇਹ ਉਹਨਾਂ ਦਾ ਕੋਰਾ ਜਵਾਬ ਹੈ, ਜਿੱਦਾਂ ਕਹੀਏ ਨਾ ਚਿੱਟਾ ਜਵਾਬ ਹੈ ਪੰਜਾਬ ਸਰਕਾਰ ਨੂੰ। ਜੀ ਹੁਣ ਪੰਜਾਬ ਸਰਕਾਰ ਹੱਥ ਖੜੇ ਕਰੇ ਜੋ ਮਰਜ਼ੀ ਕਰੇ, ਪਰ ਦੇਖੋ ਜਦੋਂ ਇਹ ਇਸ ਤਰ੍ਹਾਂ ਦੀ ਮੰਗ ਕਰਦੀ ਹੈ, ਮੰਗ ਕਰਨ ਤੋਂ ਪਹਿਲਾਂ ਇਹਨਾਂ ਨੂੰ ਉਹ ਚੀਜ਼ ਯਾਦ ਕਰ ਲੈਣੀ ਚਾਹੀਦੀ ਹੈ। ਕਿਉਂਕਿ ਦੇਖੋ 44 ਲਾ ਕੇ ਇਹਨਾਂ ਨੇ ਪਰਾਲੀ ਤੇ ਪਾਬੰਦੀ ਤੇ ਤੁਰੰਤ ਲਾ ਦਿੱਤੀ, ਪਰ ਜਿਹੜਾ NGT ਦਾ ਹੁਕਮ ਹੋਇਆ ਸੀ ਉਹਦੇ ਚ ਜਿਹੜਾ ਪਹਿਲਾ ਨੁਕਤਾ ਸੀਗਾ ਕਿ ਪਰਾਲੀ ਸਾਂਭਣ ਦੇ ਵਿੱਚ ਢੋਆ ਢੁਆਈ ਤੋਂ ਲੈ ਕੇ ਮਸ਼ੀਨਰੀ ਤੱਕ ਸਾਰਾ ਕੁਝ ਤੁਸੀਂ ਪ੍ਰੋਵਾਈਡ ਕਰਨਾ ਹੈ। ਜੀ ਕੇਂਦਰ ਚਾਹੇ ਕਰਦੀ ਹੈ ਜਾਂ ਨਹੀਂ ਕਰਦੀ, ਤੁਸੀਂ ਆਪਣੀ ਜ਼ਿੰਮੇਵਾਰੀ ਦੱਸੋ ਕਿ ਕਿੰਨੀ ਕੁ ਨਿਭਾਈ ਹੈ। ਇਹ ਕੈਪਟਨ ਅਮਰਿੰਦਰ ਸਿੰਘ ਨੂੰ ਸਾਫ਼ ਜ਼ਰੂਰ ਕਰਨਾ ਚਾਹੀਦਾ। ਦੂਜੀ ਗੱਲ ਇਹ ਆ ਕਿ ਉੱਥੇ ਅਰਵਿੰਦ ਕੇਜਰੀਵਾਲ ਦੇ ਮਗਰ ਵੀ NGT ਪੈ ਗਿਆ। ਉਹ ਕਹਿੰਦਾ ਜੀ ਕਿ ਅਸੀਂ ਤੁਹਾਨੂੰ ਕਲੀ ਜੋਟੇ ਵਾਲਾ ਫਾਰਮੂਲਾ ਵੀ ਛੇਤੀ ਲਾਗੂ ਨਹੀਂ ਕਰ ਦੇਣਾ ਜੀ, ਤੁਸੀਂ ਪਹਿਲਾਂ ਆਓ, ਪਹਿਲਾਂ ਸਾਨੂੰ ਦੱਸੋ ਕਿ ਕਿਵੇਂ ਸਹੀ ਹੋਏਗਾ, ਕਿਵੇਂ ਪ੍ਰਦੂਸ਼ਣ ਇਹਦੇ ਨਾਲ ਘਟੂਗਾ। ਹੁਣ ਉੱਥੇ ਵੀ ਅੱਬ ਪੈ ਗਿਆ। ਪੰਜਾਬ ਦੇ ਵਿੱਚ ਇੱਕ ਦੂਜੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਖਹਿਰਾ ਉਹ ਕਹਿੰਦਾ ਜੀ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮਾਹੌਲ ਦੇ ਹਿਸਾਬ ਨਾਲ ਠੀਕ ਕਹਿ ਰਿਹਾ, ਮੈਂ ਜੋ ਇੱਥੇ ਕਰਦਾ ਪਿਆ ਉਹ ਮੈਂ ਇੱਥੋਂ ਦੇ ਮਾਹੌਲ ਦੇ ਹਿਸਾਬ ਨਾਲ ਠੀਕ ਕਰਦਾ ਪਿਆ। ਇਹ ਇੱਥੇ ਵੀ ਬਖੇੜਾ ਵਾ। ਲੋਕ ਕਹਿੰਦੇ ਆ ਕਿ ਤੁਹਾਡੀ ਆਪਸ ਦੇ ਵਿੱਚ ਹੀ ਕੋਈ ਸੁਰ ਨਹੀਂ ਮਿਲਦੀ। ਉਹ ਕਹਿੰਦੇ ਜੀ ਕਿ ਦਿੱਲੀ ਨੂੰ ਸਾਹ ਨਹੀਂ ਆਉਂਦਾ ਪਿਆ, ਪਰਾਲੀ ਪੰਜਾਬ ਦੀ ਜਿਹੜੀ ਮੱਚਦੀ ਆ ਉਹ ਸਾਡਾ ਕਾਲਜਾ ਮਚਾਉਂਦੀ ਆ। ਖਹਿਰਾ ਸਾਹਿਬ ਕਹਿੰਦੇ ਕਿ ਨਹੀਂ, ਇਹ ਕਿਸਾਨਾਂ ਦੀ ਮਜਬੂਰੀ ਆ। ਪਰ ਇੱਥੇ ਦੇਖੋ ਇੱਕ ਚੀਜ਼ ਨੋਟ ਕਰਨ ਵਾਲੀ ਆ ਜਿਹਦੇ ਤੇ ਚਰਚਾ ਬੜੀ ਥੋੜੀ ਹੋ ਰਹੀ ਆ। ਪਹਿਲੀ ਗੱਲ ਤੇ ਇਹ ਆ ਕਿ ਅੱਜ ਵੈਸੇ ਪਾਕਿਸਤਾਨ ਵਾਲੇ ਜਿਹੜਾ ਪੰਜਾਬ ਹੈ ਨਾ, ਉਹਨਾਂ ਨੇ ਵੀ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਕੇ ਟਵੀਟ, ਕਿਉਂਕਿ ਇਹਨਾਂ ਨੇ ਕੱਲ ਪਾਕਿਸਤਾਨ ਦਾ ਨਾਂ ਲਿਆ ਸੀਗਾ, ਉਹਨਾਂ ਨੇ ਇੱਕ ਫੋਟੋ ਪਾਈ ਆ ਨਾਸਾ ਤੋਂ, ਜਿਹੜੀ ਫੋਟੋ ਪ੍ਰਾਪਤ ਹੋਈ ਆ ਉਹ ਉਹਨਾਂ ਨੇ ਟਵਿੱਟਰ ਤੇ ਪਾਈ ਆ। ਉਹ ਕਹਿੰਦੇ ਆ ਕਿ ਅਸੀਂ ਇੱਥੇ ਪਾਬੰਦੀ ਲਾਈ ਆ ਔਰ ਬੜੀ ਕਾਮਯਾਬੀ ਦੇ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਬਚਾ ਰਹੇ ਹਾਂ, ਤਾਂ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਸੁੱਤ ਨਾ ਸੁੱਟੋ। ਉਹਨਾਂ ਨੇ ਸਾਫ਼ ਕਰ ਦਿੱਤਾ। ਹੁਣ ਦੂਜੀ ਚੀਜ਼ ਜਿਹੜੀ ਦੇਖਣ ਵਾਲੀ ਆ ਕਿ ਦੇਖੋ ਚੀਨ ਦੀ ਗੱਲ ਆਪਾਂ ਸ਼ਾਇਦ ਕੱਲ ਵੀ ਕੀਤੀ ਸੀਗੀ ਕਿ ਚੀਨ ਦੇ ਵਿੱਚ ਵੀ ਇਹੋ ਸਮੱਸਿਆ, ਔਰ ਇਹਨਾਂ ਦਿਨਾਂ 'ਚ ਹੀ ਉੱਥੇ ਵੀ ਸਮੱਸਿਆ ਆਉਂਦੀ ਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਜਿਹਦੇ ਮਗਰ ਭੱਜੇ ਫਿਰਦੇ ਹੋ ਕਿ ਬੰਦਾ ਇਹਨੇ ਮਾਰਿਆ, ਕਤਲ ਇਹ ਆ,
ਉਹ ਅਸਲ ਦੇ ਵਿੱਚ ਕਾਤਲ ਹੋਏ ਹੀ ਨਾ। ਮੇਰੇ ਕਹਿਣ ਦਾ ਮਤਲਬ ਕਿ ਤੁਸੀਂ ਇੱਕ ਪਰਾਲੀ ਵਾਲੇ ਦੇ ਮਗਰ ਹੀ ਪਿੱਛੇ ਫਿਰਦੇ ਹੋ ਕਿ ਪਰਾਲੀ ਕਰਕੇ ਸਭ ਕੁਛ ਪਰਾਲੀ ਕਰਕੇ। ਚੀਨ ਦੇ ਵਿੱਚ ਤੇ ਪਰਾਲੀ ਨਹੀਂ ਸੜਦੀ ਹੋਊਗੀ। ਦੂਜੇ ਜਿਹੜੇ ਰਾਜ ਆ, ਜਿੱਦਾਂ ਅੱਗੇ ਯੂਪੀ ਚਲਾ ਜਾਂਦਾ, ਜੋ ਯੂਪੀ ਦਾ ਏਰੀਆ ਹੈ, ਉੱਥੇ ਵੀ ਇਹੋ ਹਾਲ ਦੱਸਿਆ ਜਾਂਦਾ ਜਿਹੜਾ ਦਿੱਲੀ ਦੇ ਨਾਲ ਲੱਗਦਾ। ਤਾਂ ਇੰਨੀ ਦੂਰ ਪੰਜਾਬ ਦਾ ਧੂੰਆਂ ਮਾਰ ਕਰਦਾ ਸਮਝ ਤੋਂ ਪਰੇ ਦੀ ਗੱਲ ਆ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਵੇਖਣਾ ਚਾਹੀਦਾ ਕਿ ਪਰਾਲੀ ਤੋਂ ਇਲਾਵਾ ਕੋਈ ਇਹਨਾਂ ਦਿਨਾਂ ਦੇ ਵਿੱਚ ਕੋਈ ਹੋਰ ਕਾਰਨ ਤੇ ਨਹੀਂ ਬਣਦਾ ਕਿ ਅਸੀਂ ਪਰਾਲੀ ਦੇ ਮਗਰ ਹੀ ਸਾਰੇ ਸੋਚ ਦਾ ਘੋੜਾ ਦੌੜਾਈ ਜਾਂਦੇ ਹਾਂ। ਕਾਰਨ ਕੋਈ ਹੋਰ ਵੀ ਹੋਵੇ, ਇਹ ਦੇਖਣਾ ਚਾਹੀਦਾ, ਖੋਜਣਾ ਚਾਹੀਦਾ। ਸਾਰੇ ਕਾਰਨ ਜਿਹੜੇ ਆ ਉਹ ਵਿੱਚ ਕਾਊਂਟ ਕਰਨੇ ਚਾਹੀਦੇ ਆ ਕਿ ਕਿਹਦਾ ਕਿੰਨਾ ਯੋਗਦਾਨ ਇਹਨਾਂ ਦਿਨਾਂ 'ਚ, ਕਿਹਦਾ ਕਿੰਨਾ ਯੋਗਦਾਨ ਹੈ। ਔਰ ਜਿਹੜਾ ਪਰਾਲੀ ਵਾਲਾ, ਦੇਖੋ ਜੋ ਮਰਜ਼ੀ ਕਹਿ ਲੈਣ ਕਿ ਪਰਾਲੀ ਲਈ ਗ੍ਰਾਂਟ ਦਿਓ ਜੀ, ਸਾਨੂੰ ਮੁਆਵਜ਼ਾ ਦਿਓ, ਉਹ ਕਹਿਣ ਬਾਇਓਮਾਸ ਪਲਾਂਟ ਲਾਓ ਜੀ, ਇੱਥੇ ਤੁਸੀਂ ਗੱਤਾ ਫੈਕਟਰੀਆਂ ਲਾ ਲਓ ਆਪਣੇ ਪੰਜਾਬ 'ਚ। ਇਹ ਸਾਰੇ ਹੱਲ ਜਿਹੜੇ ਆ ਇਹ ਬਸ ਇੱਕ ਦੂਜੇ ਦੀਆਂ ਗੱਲਾਂ ਜਿਹੜੀਆਂ ਉਹ ਉਜਾਗਰ ਕਰਕੇ ਆਪਣੀਆਂ ਲੁਕਾਉਣ ਵਾਲੀ ਗੱਲ ਆ। ਅਸਲ ਦੇ ਵਿੱਚ ਪਰਾਲੀ ਦਾ ਕੋਈ ਹੱਲ ਛੇਤੀ ਸਮੇਂ 'ਚ ਮੈਨੂੰ ਨਹੀਂ ਲੱਗਦਾ, ਨਿਕਟਵਰਤੀ ਸਮੇਂ 'ਚ ਕਦੇ ਵੀ ਨਹੀਂ ਲੱਗਦਾ। ਇਹਦਾ ਹੱਲ ਇੱਕੋ ਹੀ ਆ ਕਿ ਕਿਸੇ ਤਰੀਕੇ ਦੇ ਨਾਲ ਝੋਨੇ ਤੋਂ ਖਹਿੜਾ ਛਡਾਇਆ ਜਾਵੇ। ਪੰਜਾਬ ਦਾ ਝੋਨੇ ਤੋਂ ਖਹਿੜਾ ਛੁੱਟੇ, ਇਹਦਾ ਪਾਣੀ ਵੀ ਬਚੂ, ਇਹਦੀ ਆ ਜਿਹੜੀ ਸਮੱਸਿਆ ਵਾਤਾਵਰਨ ਵਾਲੀ ਇਹ ਵੀ ਬਚੂ। ਔਰ ਇਹਦੀ ਜਿਹੜੀ ਉਪਜਾਊ ਜ਼ਮੀਨ ਆ, ਜਿਹਨੂੰ ਰਸਾਇਣ ਕੀਟਨਾਸ਼ਕ ਦਵਾਈਆਂ ਤੇ ਲਾ ਦਿੱਤਾ ਗਿਆ, ਜੈ ਜਵਾਨ ਜੈ ਕਿਸਾਨ ਵਾਲਾ ਧੋਖਾ, ਉਹ ਨਾਰਾ ਜਿਹੜਾ ਸੀਗਾ ਧੋਖੇ ਦੇ ਰੂਪ 'ਚ ਦੇ ਕੇ, ਉਹ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਾ ਸਕਦਾ ਪੰਜਾਬ ਨੂੰ। ਔਰ ਇਹਦਾ ਹੱਲ ਪੰਜਾਬ ਲਈ ਤੇ ਇਹੋ ਹੀ ਦੀਦਾ ਕਿ ਝੋਨੇ ਦਾ ਕੋਈ ਬਦਲ ਲੱਭਿਆ ਜਾਵੇ। ਬਦਲ ਜਿੰਨਾ ਚਿਰ ਨੀਤ ਨਹੀਂ ਬਦਲਦੇ ਉਹਨਾਂ ਚਿਰ ਕੱਖ ਨਹੀਂ ਹੋਣਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਹੁਣੇ ਕੁਛ ਚਿਰ ਪਹਿਲਾਂ ਇੱਕ ਜਿਹੜੀ ਖਬਰ ਆ ਰਹੀ ਸੀਗੀ ਵੀ ਸੰਗਰੂਰ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ, ਖਤਰਨਾਕ ਇੱਕ ਗੈਂਗਸਟਰ ਗ੍ਰਿਫਤਾਰ ਹੋਇਆ। ਦੇਖੋ ਇਹ ਜਿਹੜੇ ਆ ਨਾ, ਇਹ ਮੇਰੇ ਖਿਆਲ ਦੇ ਨਾਲ ਉਹੀ ਹੋਣਗੇ ਜਿਨ੍ਹਾਂ ਨੇ ਉਹ ਮਾਸਟਰ ਮਾਰਿਆ ਸੀਗਾ ਸਕੂਲੇ ਜਾਂਦਾ, ਕਿਉਂਕਿ ਉਹ ਅਕਾਲੀ ਆਗੂ ਸੀਗਾ ਨਾ ਜਿਹਦਾ ਕਤਲ ਕੀਤਾ ਸੀਗਾ, ਅਧਿਆਪਕ ਜਥੇਬੰਦੀ ਦਾ ਵੀ ਆਗੂ ਸੀ। ਇਹਨਾਂ ਦੀ ਆਪਸ ਦੇ ਵਿੱਚ ਲਾਗਡਾਟ ਸੀਗੀ। ਮੇਰੇ ਖਿਆਲ ਦੇ ਨਾਲ ਇਹਨਾਂ ਨੇ ਪਰਸੋਂ ਵੀ ਹਮਲਾ ਕੀਤਾ ਇੱਕ ਆਪਣੇ ਪਿੰਡ ਦੇ ਬੰਦੇ ਤੇ। ਇਹ ਉਹੀ ਬੰਦੇ ਆ, ਕਿਤੇ ਤੁਰਦੇ ਫਿਰਦੇ ਕਾਬੂ ਆ ਗਏ ਜਾਂ ਸਰੈਂਡਰ ਕੀਤਾ ਇਹਨਾਂ ਨੇ, ਉਹ ਹੁਣ ਗੈਂਗਸਟਰ ਬਣ ਗਏ। ਦੇਖੋ ਆਹ ਪੁਲਿਸ ਦੀ ਗਲਤੀ ਆ ਔਰ ਆਹ ਮੀਡੀਆ ਦੀ ਗਲਤੀ ਆ ਕਿ ਜਿਹੜੇ ਬੰਦੇ ਲਾਗਡਾਟ ਦੇ ਨਾਲ ਕਤਲ ਕਰਦੇ ਪਏ, ਵੰਗਾਰ ਕੇ ਇੱਕ ਦੂਜੇ ਨੂੰ ਕਤਲ ਕਰਦੇ ਪਏ, ਔਰ ਕਤਲ ਕਰਨ ਤੋਂ ਬਾਅਦ ਜਿਹੜਾ ਕੋਈ ਦੂਸਰਾ ਬਚਦਾ ਉਹਦੇ 'ਚ ਫੇਰ ਹੱਲਾ ਕਰਦੇ ਪਏ ਆ, ਏਡੀ ਉਹਨਾਂ ਦੀ ਕੱਟੜ ਦੁਸ਼ਮਣੀ ਆ। ਹੁਣ ਤੁਸੀਂ ਉਹਨਾਂ ਲਈ ਸ਼ਬਦ ਇਸਤੇਮਾਲ ਕਰਦੇ ਪਏ ਹੋ ਗੈਂਗਸਟਰ, ਜਦਕਿ ਗੈਂਗਸਟਰ ਤੇ ਹੈ ਹੀ ਨਹੀਂ। ਉਹਨਾਂ ਦੀ ਆਪੋ ਵਿੱਚ ਲਾਗਡਾਟ ਆ ਔਰ ਉਹਨਾਂ ਨੂੰ ਪਾਰਟੀਬਾਜ਼ੀ ਦੀ ਤੁਸੀਂ ਦੁਸ਼ਮਣੀ ਕਹੋ ਤਾਂ ਬਿਹਤਰ ਹੋਏਗਾ। ਗਰੋਹ ਦਾ ਮਤਲਬ ਹੁੰਦਾ ਹੈ ਕਿ ਸੰਗਠਿਤ ਹੋ ਕੇ ਲਗਾਤਾਰ ਸਿਲਸਿਲੇਵਾਰ ਕ੍ਰਾਈਮ ਕਰਨਾ। ਇੱਥੇ ਉਹਨਾਂ ਨੇ ਕੋਈ ਹੋਰ ਤੇ ਕ੍ਰਾਈਮ ਕੀਤਾ ਨਹੀਂ, ਕੀਤਾ ਕਤਲ ਆ, ਤੇ ਦੂਸਰੇ ਤੇ ਉਹਨਾਂ ਨੇ ਫੇਰ ਜਾਨਲੇਵਾ ਹਮਲਾ ਕੀਤਾ, 2 ਹਮਲੇ ਕੀਤੇ ਉਹਨਾਂ ਨੇ। ਤਾਂ ਇੱਥੇ ਉਹਨਾਂ ਨੂੰ ਗੈਂਗਸਟਰ ਦਰਸਾ ਦਿੱਤਾ ਗਿਆ। ਸੋ ਇਹ ਥੋੜੀ ਜਿਹੀ ਗਲਤੀ ਆ, ਪਰ ਮੇਰੇ ਖਿਆਲ ਦੇ ਨਾਲ ਉਹੀ ਹਰਪ੍ਰੀਤ ਸਿੰਘ ਸ਼ਾਇਦ ਇਹਦਾ ਨਾਮ ਆ, ਹਰਪ੍ਰੀਤ ਸਿੰਘ ਨਹੀਂ ਉਹ, ਹਾਂਜੀ ਮਾਸਟਰ ਹਰਕੀਰਤ ਸਿੰਘ ਮਾਰਿਆ ਸੀਗਾ ਔਰ ਜਿਹਦਾ ਨਾਂ ਲੱਗਦਾ ਸੀਗਾ ਉਹ ਹਰਪ੍ਰੀਤ ਸਿੰਘ ਆ। ਜੀ ਜੀ ਬਿਲਕੁਲ, ਉਹੀ ਕਤਲ ਦੇ ਕੇਸਾਂ ਦੇ ਵਿੱਚ ਲੋੜੀਂਦੇ ਸੀਗੇ ਜਿਹੜੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਆ। ਤੇ ਮਿੰਟੂ ਜੀ, ਹੁਣ ਆਪਾਂ ਜਿਹੜੇ ਜੇ ਆਪਣੇ ਸਰੋਤਿਆਂ ਦੀਆਂ ਕਾਲਸ ਲੈਣੀਆਂ ਜਿਹੜੀਆਂ ਸ਼ੁਰੂ ਕਰਾਂਗੇ। ਸਰੋਤਿਓ, ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ 408-272-5200 4082725200 ਦੇ ਉੱਤੇ। ਇੱਕ ਬ੍ਰੇਕ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ ਵਾਪਸ, ਤੇ ਫਿਰ ਤੁਹਾਡੀਆਂ ਕਾਲਾਂ ਦੇ ਨਾਲ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹਾਂ। ਪਰ ਮਿੰਟੂ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਵੀ ਦੱਸ ਰਹੇ ਸੀ, ਮੈਂ ਵੀ ਦੇਖ ਰਿਹਾ ਸੀ, ਲੱਖਾ ਸਿਧਾਣਾ ਜੇਲ੍ਹ ਦੇ ਵਿੱਚੋਂ ਲਾਈਵ ਹੋਇਆ ਫਿਰਦਾ ਸੀ। ਦੇਖੋ, ਲੱਖਾ ਸਿਧਾਣਾ ਜੇਲ੍ਹ ਦੇ ਵਿੱਚੋਂ ਲਾਈਵ ਹੋ ਗਿਆ, ਇਹਦਾ ਮਤਲਬ ਇਹ ਆ ਕਿ ਜਿੰਨੀਆਂ ਮਰਜ਼ੀ ਇਹਨਾਂ ਨੇ ਕੋਸ਼ਿਸ਼ਾਂ ਕਰ ਲਈਆਂ, ਲਿਜਾਣ ਵਾਲੇ ਅੰਦਰ ਫੋਨ ਵੀ ਲਈ ਫਿਰਦੇ ਆ। ਫੋਨ ਹੀ ਨਹੀਂ, ਲੱਖਾ ਸਿਧਾਣੇ ਵਰਗੇ ਤੇ ਹੈਡਫੋਨ ਵੀ ਲਈ ਫਿਰਦੇ ਆ ਨਾਲ। ਇਹਦਾ ਮਤਲਬ ਆ ਕਿ ਉੱਥੇ ਜਿਹੜੇ ਹੈਡ ਨੇ, ਉੱਤੇ ਜੇਲ੍ਹ ਪ੍ਰਬੰਧਨ ਦੇ ਹੈਡ ਨੇ, ਉਹਨਾਂ ਦੇ ਜਿਹੜੇ ਉੱਤੇ ਹੈਡ ਨੇ ਉਹ ਬਸ ਤੇ ਬਸ ਦੂਜੇ ਪਾਸੇ ਪਾਉਂਦੇ ਫਿਰਦੇ ਆ, ਇਸ ਪ੍ਰਬੰਧ ਨੂੰ ਸਾਂਭਣ ਜੋਗੇ ਨਹੀਂ ਹੋਏ। ਇਹ ਹੁਣ ਲੱਖੇ ਸਿਧਾਣੇ ਦਾ ਕਸੂਰ ਨਹੀਂ, ਇਹ ਕਸੂਰ ਉਹਨਾਂ ਦਾ ਜਿਹੜਾ ਇਹੋ ਜਿਹਾ ਪ੍ਰਬੰਧ ਦੇ ਰਹੇ ਆ। ਇਹ ਇੱਕ ਬਹੁਤ ਵੱਡੀ ਇਸ ਜੇਲ੍ਹ ਪ੍ਰਸ਼ਾਸਨ ਦੀ ਕੋਤਾਹੀ ਆ ਕਿ ਇਹੋ ਜਿਹਾ ਬੰਦਾ, ਦੇਖੋ ਛੋਟਾ ਮੋਟਾ ਕੈਦੀ ਜਿਹੜਾ ਤੁਹਾਡੀ ਨਿਗਾਹ 'ਚ ਹੈ ਨਹੀਂ, ਉਹ ਤੇ ਲੁਕਾ ਕੇ ਛੁਪਾ ਕੇ ਇਹੋ ਜਿਹਾ ਕੰਮ ਕਰ ਜਾਵੇ, ਠੀਕ ਆ। ਏਡਾ ਬੰਦਾ, ਹਾਈ ਪ੍ਰੋਫਾਈਲ ਬੰਦਾ, ਜੇ ਉਹ ਜੇਲ੍ਹ ਦੇ ਵਿੱਚ ਮੋਬਾਈਲ ਲਾ ਕੇ, ਹੈਡਫੋਨ ਲਾ ਕੇ ਲਾਈਵ ਹੋ ਜਾਂਦਾ ਫੇਸਬੁੱਕ ਤੇ,
ਤਾਂ ਮੇਰੇ ਖਿਆਲ ਦੇ ਨਾਲ ਅੱਜ ਤੋਂ ਵੱਡੀ ਤੁਹਾਡੇ ਪੱਲੇ ਨਮੋਸ਼ੀ ਅੱਜ ਤੱਕ ਨਾ ਪਈ ਹੈ ਨਾ ਪੈਣੀ ਹੈ। ਜੀ ਜੀ। ਤੇ ਮਿੰਟੂ ਜੀ ਜੁੜਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੇ ਸਰੋਤਿਓ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਤਾਂ ਕਾਲ ਕਰਿਓ। ਹੁਣ ਮਿੰਟੂ ਜੀ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਦੇਣ ਦੇ ਲਈ ਆਪਣੇ ਨਾਲ ਹਾਜ਼ਰ ਨੇ। 408 272 52 100 ਦੇ ਉੱਤੇ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਇੰਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। ਫॉर मोर इन्फॉर्मेशन कॉल राजा सिंह 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ। ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ। ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ। ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਰ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664। ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋ ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166 688 8888। INJ ਟਰਾਂਸਪੋਰਟ ਓਰੀਗਨ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰ ਓਨਰ ਆਪਰੇਟਰਸ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਪੱਕੇ ਲੋਡ ਸਟਾਕਟਨ ਤੋਂ ਵਾਸ਼ਿੰਗਟਨ ਦੇ ਹਨ, ਮੇਜਰ ਲੋਡ ਗਰੋਸਰੀ ਦੇ ਹਨ, ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ, ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 971338 3264 971 338 3264।
ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਗੁਰਸਰੇ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਤੇ ਸਰੋਤਿਓ, ਹੁਣ ਤੁਸੀਂ ਕਾਲਸ ਕਰ ਸਕਦੇ ਹੋ, ਕੋਈ ਵੀ ਜਿਹੜੇ ਤੁਹਾਡੇ ਕੋਲ ਸਵਾਲ ਹੈਗਾ ਪੰਜਾਬ ਦੀ, ਭਾਰਤ ਦੀ ਸਿਆਸਤ ਦੇ ਨਾਲ ਸੰਬੰਧਿਤ, ਤਾਂ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਨੰਬਰ 408-272-52-100 ਦੇ ਉੱਤੇ। ਮਿੰਟੂ ਜੀ, ਆਪਣੇ ਅੱਜ ਦੇ ਪਹਿਲੇ ਕਾਲਰਸ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਨੇ, ਜੁੜ ਚੁੱਕੇ ਨੇ ਆਪਣੇ ਨਾਲ ਰਾਜਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਆ ਵੀ ਜਿਹੜੇ ਇੰਨੇ ਪੰਜਾਬ ਦੇ ਵਿੱਚ ਡੈਥ ਹੋਈਆਂ ਵਾ ਬੱਚਿਆਂ ਦੀਆਂ, ਵੀ ਉਹਨਾਂ ਦੇ ਪੇਰੈਂਟਸ ਸਰਕਾਰ ਦੇ ਕੇਸ ਨਹੀਂ ਕਰ ਸਕਦੇ ਵੀ ਇਹ ਸਰਕਾਰ ਜ਼ਿੰਮੇਵਾਰ ਆ? ਤੇ ਦੂਸਰਾ ਮੇਰਾ ਸੀਗਾ ਵੀ ਇਹ ਝੋਨਾ ਬੰਦ ਕਰਨ ਨੂੰ ਫਿਰਦੇ ਆ ਵੀ 5 ਕਿੱਲੇ ਤੋਂ ਉੱਪਰ ਮੋਟਰਾਂ ਦੇ ਬਿੱਲ ਲਾ ਦੇਣ, ਤੇ ਜਿਨ੍ਹਾਂ ਕੋਲ 5 ਕਿੱਲੇ ਜ਼ਿਆਦਾ ਜ਼ਮੀਨ ਆ ਉਹ ਬਿੱਲ ਦੇ ਸਕਦਾ, ਤੇ 10 ਤੋਂ 15 ਪਾਵਰ ਦੀ ਮੋਟਰ ਕਰ ਦੇਣ। 25-25 ਦੀ ਮੋਟਰ ਪਾਈ ਹੋਈ ਆ ਸਭ ਨੇ। ਵੀ ਇਸ ਤਰ੍ਹਾਂ 2 ਕਦਮ ਜਾ ਕੇ ਝੋਨਾ ਘੱਟ ਸਕਦਾ ਵਾ ਜੇ ਗੌਰਮੈਂਟ ਜਾਏ ਤਾਂ। ਜੀ, ਥੈਂਕ ਯੂ। ਨਹੀਂ, ਇਹ ਕਦਮ ਤੇ ਚੁੱਕਣ ਦੀ ਜ਼ਰੂਰਤ ਹੀ ਨਹੀਂ ਹੈ। ਪੰਜਾਬ ਹੈ ਜਿਹੜਾ ਉਹ ਦਾਲਾਂ ਲਈ ਬਹੁਤ ਵਧੀਆ ਸੂਬਾ ਹੈ, ਔਰ ਭਾਰਤ ਦੇਸ਼ ਬਹੁਤ ਮੇਰੇ ਖਿਆਲ ਦੇ ਨਾਲ ਅਰਬਾਂ ਖਰਬਾਂ ਦੀ ਦਾਲ ਹੈ ਜਿਹੜੀ ਉਹ ਇੰਪੋਰਟ ਕਰਦਾ ਹੈ ਹਰੇਕ ਸਾਲ। ਭਾਰਤ ਨੂੰ ਬਹੁਤ ਹੱਦ ਤੱਕ ਸਰਪਲਸ ਕਰ ਸਕਦਾ ਪੰਜਾਬ ਦਾਲਾਂ ਦੇ ਮਾਮਲੇ 'ਚ। ਉਹਦੇ ਲਈ ਮੰਡੀਕਰਨ ਦਾ ਪ੍ਰਬੰਧ ਕਰ ਦੇਣ ਔਰ MSP ਤੈਅ ਕਰ ਦੇਣਾ। ਰੌਲਾ MSP ਦਾ, ਰੌਲਾ ਮੰਡੀਕਰਨ ਦਾ ਹੈ। ਕਿਸਾਨਾਂ ਨੂੰ ਵਜਮਾ ਰੇਟ ਹੋਵੇ, ਕਿਸਾਨਾਂ ਲਈ ਮੰਡੀਕਰਨ ਸੁਖਾਲਾ ਹੋਵੇ, ਕਿਸਾਨ ਉਹੀ ਫਸਲ ਉਗਾ ਲੈਣਗੇ, ਕਿਉਂਕਿ ਉਹਨਾਂ ਨੇ ਤੇ ਹੱਡੀ ਤੜਵਾਉਣੇ ਆ ਨਾ, ਝੋਨਾ ਕੀ ਤੇ ਦਾਲ ਕੀ। ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਪਾਬੰਦੀਆਂ ਲਾਉਣ ਦੀ ਥਾਂ ਤੇ ਇਹੋ ਜਿਹੀ ਚੀਜ਼ ਕੀਤੀ ਜਾਵੇ ਤਾਂ ਬਿਹਤਰ ਆ। ਜੇ ਪਾਬੰਦੀ ਲਾਉਣੀ ਹੈ ਤੇ ਫਿਰ ਲਾ ਵਾਢੇ ਲਾਈ ਜਾਵੇ। 5 ਕਿੱਲਿਆਂ ਵਾਲਾ ਕਿਉਂ? ਪਾਣੀ ਤੇ ਧਰਤੀ ਦੇ ਹੇਠੋਂ ਹੀ ਨਿਕਲਣਾ ਹੈ ਨਾ, ਪਾਣੀ ਕੇ ਪੰਜਾਬ ਦਾ ਹੀ ਬਰਬਾਦ ਹੋਣਾ। ਸੋ ਮੇਰੇ ਖਿਆਲ ਦੇ ਨਾਲ ਬਦਲਵਾਂ ਰੂਪ ਲੈਣਾ ਚਾਹੀਦਾ। ਔਰ ਮੈਂ ਤੇ ਇਸ ਹੱਕ 'ਚ ਹਾਂ ਕਿ ਰਵਾਇਤੀ ਖੇਤੀ ਹੈ ਜਿਹੜੀ ਪੰਜਾਬ ਦੇ ਕਿਸਾਨ ਨੂੰ ਮੋੜਨੀ ਚਾਹੀਦੀ ਹੈ, ਜਿਹੜੀ ਖੋਈ ਗਈ ਹੈ ਧੋਖੇ ਨਾਲ ਉੱਤੋਂ। ਸਾਡੇ ਦੇਸੀ ਬੀਜ ਹੁੰਦੇ ਸੀ, ਅਸੀਂ ਸੁਰਤ ਸੰਭਾਲੀ ਆ। ਜਦੋਂ ਇੱਥੇ ਦੇਸੀ ਕਪਾਵਾਂ ਹੁੰਦੀਆਂ ਸੀ ਸਾਡੇ ਇਲਾਕੇ 'ਚ, ਦੇਸੀ ਨਰਮਾ ਹੁੰਦਾ ਸੀ, ਝੂਰੜਾ ਵਾਲਾ ਨਰਮਾ ਬੜਾ ਮਸ਼ਹੂਰ ਹੁੰਦਾ ਸੀ, ਹੋਰ ਨਰਮੇ ਏਦਾਂ ਦੇ ਬੜੇ ਮਸ਼ਹੂਰ ਹੁੰਦੇ ਸੀ। ਉਹ ਸਾਡੇ ਬੀਜ ਕਿੱਧਰ ਗਏ ਆ? ਕਿੰਨੇ ਖਤਮ ਕੀਤੇ ਆ? ਅੱਜ ਸਾਨੂੰ ਉਹੀ ਬੀਜ 1000 ਦਾ ਇੱਕ ਪੈਕਟ ਮਿਲਦਾ, ਛੋਟਾ ਪਾਈਆ ਕਿਦਾ ਹੁੰਦਾ ਨਰਮੇ ਦਾ ਬੀਜ। ਤਾਂ ਕਿੱਥੇ ਅਸੀਂ ਘਰ ਚੋਂ ਵੜੇਵੇਂ ਜੇ ਕੱਢ ਲੈਂਦੇ ਹੁੰਦੇ ਸੀ, ਛੋਟੇ ਛੋਟੇ ਹੁੰਦੇ, ਉਹਨੂੰ ਸਵਾਹ 'ਚ ਮਸਲ ਦਿੰਦੇ ਸੀ, ਉਦਾਂ ਹੀ ਕੇਰ ਦਿੰਦੇ ਸੀ, ਤੇ ਏਡੇ ਸੋਹਣੇ ਉਗਦੇ ਸੀ। ਛੱਡੋ ਗੱਲ, 30 ਮਣ 35 ਮਣ ਨਰਮਾ ਲੈਂਦਾ ਸੀ। ਨਰਮਾ ਪੱਟੀ ਦਾ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ ਜੀ। ਜਿਹੜੀ ਚੀਜ਼ ਹੁੰਦੀ ਸੀ ਸਾਡੇ ਝੋਨੇ ਦਾ ਬਹੁਤ ਵੱਡਾ ਬਦਲ, ਕਿੰਨਾ ਰਕਬਾ ਮੇਰੇ ਖਿਆਲ ਦੇ ਨਾਲ 4 ਲੱਖ ਏਕੜ ਤੋਂ 4 ਲੱਖ ਹੈਕਟੇਅਰ ਤੱਕ ਵੀ 4 ਲੱਖ ਏਕੜ ਤੱਕ ਪਹੁੰਚਿਆ ਹੋਇਆ ਨਰਮੇ ਦਾ ਰਕਬਾ ਥੋੜਾ ਚਿਰ ਪਹਿਲਾਂ। ਪਰ ਉਸ ਤੋਂ ਬਾਅਦ ਆ ਜਿਹੜੀਆਂ 1-2 ਮਾਰਾਂ ਪਈਆਂ, ਨਰਮਾ ਪੱਟੀ ਵੀ ਖਤਮ ਹੋ ਗਈ। ਇਹ ਚੀਜ਼ਾਂ ਜਿਹੜੀਆਂ ਇਹ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਮੇਰੇ ਖਿਆਲ ਦੇ ਨਾਲ ਇਹ ਕਦਮ ਨਹੀਂ ਚੁੱਕਣੇ ਚਾਹੀਦੇ। ਔਰ ਜਿਹੜੀ ਗੱਲ ਤੁਸੀਂ ਕਹੀ ਆ ਕਿ ਸੜਕ ਹਾਦਸਿਆਂ ਦੀ, ਸੜਕ ਹਾਦਸਿਆਂ ਤੇ ਸਰਕਾਰਾਂ ਦੇ ਵਿਰੁੱਧ ਕੇਸ ਕਰਦੇ ਨੇ, ਉਹ ਜਿਹੜਾ ਹੋਇਆ ਹੀ ਹਾਦਸਾ, ਉਹਦੇ ਤੇ ਕੇਸ ਕਿਹਦੇ ਤੇ ਕਰੋਗੇ? ਹਾਦਸਾ ਜਿਹਨੇ ਕੀਤਾ ਕੇਸ ਤੇ ਉਹਦੇ ਤੇ ਹੋ ਸਕਦਾ, ਜਾਂ ਜਿਹੜਾ ਬੰਦਾ, ਜਿੱਦਾਂ ਹੁਣ ਕੋਈ ਟਰੱਕ ਚਾਲਕ ਨੇ ਕੁਚਲ ਦਿੱਤਾ ਉਹਨਾਂ ਨੂੰ, ਟਰੱਕ ਚਾਲਕ ਮੌਕੇ ਤੇ ਭੱਜ ਗਿਆ, ਵੱਧ ਤੋਂ ਵੱਧ ਮਾਲਕ ਤੱਕ ਪਹੁੰਚ ਕੀਤੀ ਜਾ ਸਕਦੀ ਆ। ਹੁਣ ਜੇ ਇਸ ਮਾਮਲੇ 'ਚ ਆਪਾਂ ਕਹੀਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਕੜੀ ਲਾ ਲਓ, ਇਹ ਤੇ ਮੇਰੇ ਖਿਆਲ ਦੇ ਨਾਲ ਗੈਰ ਵਾਜਬ ਜਿਹਾ ਕੰਮ ਆ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਪ੍ਰੀਤ ਸਿੰਘ ਜੀ ਕੈਨੇਡਾ ਤੋਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਦੋਵਾਂ ਦਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ, ਧੰਨਵਾਦ ਜੀ। ਮੇਰਾ ਸਵਾਲ ਇੱਕ ਮੀਡੀਆ ਨੂੰ ਇਹ ਸਵਾਲ ਨਹੀਂ ਪੁੱਛਦੇ ਲੀਡਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਜਿਹੜੀ ਪਰਾਲੀ ਆ, ਇਕੱਲੇ ਪਰਾਲੀ ਤੇ ਦੋਸ਼ ਦੇਈ ਜਾਂਦੇ, ਜਿਹੜਾ ਧੂੰਆਂ ਹੋਇਆ ਤੇ ਜਿਹੜੇ ਪਟਾਕੇ ਚੱਲੇ ਆ ਪਹਿਲਾਂ ਬਰੂਦ, ਉਹ ਜਾਂ ਕਿੰਨੇ ਦਰਖਤ ਕੱਟ ਤੇ ਜਿਹੜੇ ਪ੍ਰਦੂਸ਼ਣ ਨੂੰ ਕੰਟਰੋਲ ਕਰਦੇ ਸੀ, ਉਹਦੇ ਬਾਰੇ ਕਿਉਂ ਨਹੀਂ ਇਹ ਆਵਾਜ਼ ਉਠਾਉਂਦੇ ਜੀ? ਇਹ ਸਵਾਲ। ਥੈਂਕ ਯੂ ਜੀ। ਨਹੀਂ ਦੇਖੋ, ਮੈਂ ਤੇ ਅੱਗੇ ਕਹਿ ਕੇ ਹਟਿਆ ਕਿ ਕਾਰਨ ਹੋਰ ਵੀ ਲੱਭਣੇ ਚਾਹੀਦੇ ਆ। ਆ ਜਿਹੜਾ ਦਰਖਤਾਂ ਵਾਲਾ ਤੁਸੀਂ ਨੁਕਤਾ ਚੁੱਕਿਆ, ਬੜਾ ਵਾਜਬ ਚੁੱਕਿਆ, ਕਿਉਂਕਿ ਦੇਖੋ ਪੰਜਾਬ ਦਾ ਜੰਗਲਾਤ ਹੈ ਜਿਹੜਾ ਮੇਰੇ ਖਿਆਲ ਦੇ ਨਾਲ
4-5% ਤੱਕ ਹੀ ਸਿਮਟ ਕੇ ਰਹਿ ਗਿਆ। ਜਿਹੜਾ ਰਕਬਾ ਸਾਡੇ ਕੋਲ ਕਦੇ 19% ਹੋਇਆ ਕਰਦਾ ਸੀਗਾ 80ਵੇਂ ਦੇ ਦਹਾਕੇ ਤੱਕ, ਮੇਰੇ ਖਿਆਲ ਦੇ ਨਾਲ 19% ਸੀ ਜੰਗਲਾਤ, ਉਹ ਕਿੱਧਰ ਗਿਆ? ਥੋੜਾ ਬਹੁਤ ਲੋਕਾਂ ਨੇ ਵੱਢਿਆ ਹੋਊਗਾ, ਅਸੀਂ ਕਮਰਿਆਂ 'ਚ ਸਜਾ ਲਿਆ, ਕਿਸੇ ਨੇ ਚੁੱਲ੍ਹੇ 'ਚ ਡਾਹ ਲਿਆ ਜਾਂ ਹੋਰ ਕੁਛ ਕਰ ਲਿਆ, ਪਰ ਬਹੁਤਾ ਰੁੱਖ ਵਿਕਾਸ ਦੀ ਭੇਂਟ ਚੜ੍ਹ ਗਿਆ। ਜਗਬਾਣੀ ਨੇ ਜਗਬਾਣੀ ਅਖਬਾਰ ਨੇ ਇੱਕ ਸਟੋਰੀ ਛਾਪੀ ਸੀਗੀ ਅੱਜ ਤੋਂ 1.5-2 ਸਾਲ ਪਹਿਲਾਂ। ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਪਿਛਲੇ 10 ਸਾਲਾਂ ਦੇ ਵਿੱਚ 7 ਲੱਖ ਰੁੱਖ ਹੈ ਜਿਹੜਾ ਉਹ ਵਿਕਾਸ ਦੀ ਭੇਂਟ ਚੜਿਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਛੋਟੇ ਜਿਹੇ ਸੂਬੇ 'ਚੋਂ 7 ਲੱਖ ਰੁੱਖ ਦਾ ਕੱਟੇ ਜਾਣਾ। ਰੁੱਖ ਤੇ ਪਹਿਲਾਂ ਹੀ ਇੱਥੇ ਔਸਤਨ ਰੁੱਖ ਹੈ ਜਿਹੜਾ ਦੱਸਦੇ ਕੈਨੇਡਾ ਦੇ ਵਿੱਚ ਇੱਕ ਬੰਦੇ ਦੇ ਹਿੱਸੇ 700-800 ਰੁੱਖ ਆਉਂਦਾ, ਉਹ ਇੰਡੀਆ 'ਚ ਮਹਿਜ਼ 27-28 ਆ। ਸੋ ਇੱਥੇ ਜਿੱਥੇ ਪਹਿਲਾਂ ਹੀ ਰੁੱਖ ਘੱਟਿਆ ਉੱਥੇ ਜਿਹੜੀਆਂ ਫੱਕੀਆਂ ਉਡਾਈਆਂ ਗਈਆਂ ਵਿਕਾਸ ਦੇ ਨਾਂ ਤੇ, ਉਹਨਾਂ ਨੇ ਇਹੋ ਜਿਹਾ ਕੰਮ ਕਰਨਾ ਹੀ ਸੀ ਇੱਕ ਦਿਨ। ਦੂਜੀ ਗੱਲ ਮੈਂ ਵਾਰ-ਵਾਰ ਕਹਿਣਾ ਕਿ ਕਈ ਕਾਰਨ ਹੋਣਗੇ ਇਹਦੇ, ਇਕੱਲੀ ਪਰਾਲੀ ਨਹੀਂ ਕਾਰਨ, ਪਰਾਲੀ ਵੀ ਇੱਕ ਹੈ ਪਰ ਪਰਾਲੀ ਦੇ ਨਾਲ ਹੋਰ ਵੀ ਕਾਰਨ ਆ। ਸੋ ਸਾਰੇ ਕਾਰਨ ਲੱਭਣੇ ਚਾਹੀਦੇ ਆ। ਇਹਨਾਂ ਕਾਰਨਾਂ ਤੋਂ ਕਿਸ ਤਰ੍ਹਾਂ ਨਿਜਾਤ ਪਾਈ ਜਾਣੀ ਚਾਹੀਦੀ ਆ, ਇਹਦੇ ਤੇ ਵਿਚਾਰ ਹੋਣੀ ਚਾਹੀਦੀ ਹੈ। ਪਰ ਅਫਸੋਸ ਦੀ ਗੱਲ ਵਿਚਾਰ ਤੇ ਹੁੰਦੀ ਨਹੀਂ ਇੱਥੇ, ਹਰੇਕ ਮਾਮਲੇ 'ਚ ਤਕਰਾਰ ਹੁੰਦੀ ਹੈ ਔਰ ਉਸੇ ਤਕਰਾਰ ਦੇ ਵਿੱਚੋਂ ਹੀ ਜਿਹੜੇ ਜ਼ਿੰਮੇਵਾਰ ਲੋਕ ਮੌਜੂਦ ਲੋਕ ਆ ਜਿਹੜੇ ਜਿਨ੍ਹਾਂ ਦੇ ਸਿਰ ਤੇ ਇਹ ਜ਼ਿੰਮਾ ਦਿੱਤਾ ਹੋਇਆ ਵੋਟਰਾਂ ਨੇ ਕਿ ਤੁਸੀਂ ਸਾਡੀ ਅਗਵਾਈ ਕਰਨੀ ਹੈ, ਉਹ ਬਚ ਨਿਕਲਦੇ ਆ। ਜੀ 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 ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਇੰਦਰਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਬਾਈ ਮਿੰਟੂ ਬਾਈ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਸਾਰੇ ਸੁਣਨ ਵਾਲਿਆਂ ਨੂੰ ਬਾਈ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣੇ ਵਾਸਤੇ ਗੱਲ ਤਾਂ ਵੈਸੇ ਤਾਂ ਉਹ ਮੈਂ ਇਹੀ ਬਦਲਦਾ ਦਰਖਤਾਂ ਦਾ ਹੀ ਗੱਲ ਕਰਨੀ ਸੀ, ਤਾਂ ਤੁਸੀਂ ਜਿਹੜਾ ਪਹਿਲਾ ਪੁਆਇੰਟ ਤੇ ਤੁਸੀਂ ਜਵਾਬ ਦਿੱਤਾ। ਦੂਸਰਾ ਇਹ ਬਾਈ ਜੀ ਜਿਹੜਾ ਪਰਾਲੀ ਦਾ ਮੁੱਦਾ ਹੈਗਾ, ਤੇ ਜੇ ਕੋਈ ਵੱਡੇ ਤਵੀਆਂ ਜਿਵੇਂ ਵੱਡੀਆਂ ਤਵੀਆਂ ਦਾ ਬਲੇਡ ਵੱਢ ਦਿੰਦੇ ਆ ਤਾਂ ਅੰਦਰੇ ਧਰਤੀ ਨੂੰ ਪਲਟ ਦਿੰਦੇ, ਧਰਤੀ ਦੇ ਵਿੱਚ ਚਲੇ ਜਾਣ ਉਹ, ਤੇ ਉਹ ਹੌਲੀ ਹੌਲੀ ਗਲਦੀਆਂ ਰਹਿਣ, ਤਾਂ ਕੋਈ ਇਹ ਜੀ ਮਸ਼ੀਨਰੀ ਰੱਖ ਲੈਂਦੇ ਆ। ਜੇ ਇਹ ਮਤਲਬ ਬਾਹਰੇ ਨਿੱਤੇ ਹੈਗੇ ਆ, ਬਾਹਰੋਂ ਅਗਵਾਈ ਕਰਨ ਆ ਜਾਂਦੇ, ਅਮਰੀਕਾ ਕੈਨੇਡਾ ਦੇ ਵਿੱਚ ਆਸਟ੍ਰੇਲੀਆ 'ਚ ਅਗਵਾਈ ਕਰਦੇ ਆ, ਤੇ ਇੱਥੋਂ ਮੱਤ ਕਿਉਂ ਨਹੀਂ ਲੈ ਕੇ ਜਾਂਦੇ ਗੇ ਇਸ ਗੱਲ ਦੀ ਵੀ ਅਸੀਂ ਇਹਨੂੰ ਥੱਲੇ ਦੱਬ ਦਈਏ ਤਾਂ ਕਿ ਵਿੱਚ ਇਹ ਦਰਖਤਾਂ ਥੱਲੇ ਬੰਦੇ ਮਾਰ ਕੇ ਦੱਬਣ ਲੱਗੇ ਹੋਏ ਆ, ਪਰ ਉਹ ਪਰਾਲੀ ਨੂੰ ਥੱਲੇ ਨਹੀਂ ਦੱਬ ਕੇ ਰਾਜੀ। ਥੈਂਕ ਯੂ ਬਾਈ ਜੀ। ਜੀ ਨਹੀਂ ਬਿਲਕੁਲ ਤੁਹਾਡਾ ਲੰਬਾ ਠੀਕ ਆ ਕਿ ਇਹਨਾਂ ਨੂੰ ਹੱਲ ਲੱਭਣੇ ਚਾਹੀਦੇ ਆ ਆਪ, ਪਰ ਇਹ ਤੇ ਕਿਸਾਨ ਨੂੰ ਪੁੱਛਦੇ ਆ ਕਿ ਪਰਾਲੀ ਦਾ ਕੀ ਕਰੀਏ, ਦੱਸੋ ਪਰਾਲੀ ਦਾ ਕੀ ਕਰੀਏ। ਇਹ ਤੇ ਕਿਸਾਨ ਦੇ ਸਿਰ ਤੇ ਸੁੱਟੀ ਜਾਂਦੇ। ਕਿਸਾਨ ਜ਼ਿੰਮੇਵਾਰ ਨਹੀਂ ਹੈ, ਕਿਸਾਨ ਹੱਲ ਨਹੀਂ ਕਰ ਸਕਦਾ। ਕਿਸਾਨ ਨੇ ਆਪਣੀ ਖੇਤੀ ਕਰਨੀ ਹੈ, ਉਹਨੂੰ ਖੇਤੀ ਕਰਨ ਦਿਓ। ਹੱਲ ਕਰਨਾ ਤੁਹਾਡਾ ਕੰਮ ਆ। ਆ ਜਿਹੜੇ ਖੇਤੀ ਮਾਹਰ ਬਿਠਾਏ ਆ ਸਾਡੇ ਸਿਰ ਤੇ, ਜਿਹੜੇ 5 ਰੁਪਈਆਂ ਦੀ ਹਰੇਕ ਮਹੀਨੇ ਬਾਅਦ ਆਪਣੇ ਸਿਰ ਤੇ ਰੱਖ ਕੇ ਘਰ ਨੂੰ ਲੈ ਜਾਂਦੇ ਆ, ਇਹ ਅਸੀਂ ਹੁਣ ਇੱਥੇ ਤਾਸ਼ ਖੇਡਣ ਲਈ ਥੋੜੀ ਰੱਖੇ ਆ। ਇਹਨਾਂ ਦਾ ਕੀ ਕੰਮ ਆ? ਇਹ ਖੋਜਾਂ ਕਰਨ, ਇਹੋ ਜਿਹੀ ਕੋਈ ਨਾ ਕੋਈ ਮਸ਼ੀਨਰੀ ਲੱਭਣ, ਇਹੋ ਜਿਹਾ ਕੋਈ ਨਾ ਕੋਈ ਹੱਲ ਇਹ ਸੁਝਾਉਣ ਕਿ ਭਾਈ ਇਸ ਤਰੀਕੇ ਨਾਲ ਬਚਿਆ ਜਾ ਸਕਦਾ ਇਸ ਤੋਂ। ਔਰ ਦੂਜੀ ਚੀਜ਼ ਇਹ ਆ, ਦੇਖੋ ਪਰਾਲੀ ਤੇ ਕੁਛ ਦਿਨ ਚਲੋ ਸਾਡਾ ਜਿਉਣਾ ਦੁੱਬਰ ਕਰਦੀ ਆ, ਤੇ ਇਹ ਵੀ ਤੇ ਜਵਾਬ ਦੇਣਾ ਚਾਹੀਦਾ ਨਾ, ਔਰ ਜਵਾਬ ਸਾਨੂੰ ਵੀ ਲੈਣਾ ਚਾਹੀਦਾ ਕਿ ਸਾਡਾ ਜਿਹੜਾ ਅੰਮ੍ਰਿਤ ਵਰਗਾ ਪਾਣੀ ਸੀ ਉਹ ਕਿੰਨੇ ਗੰਦਾ ਕੀਤਾ, ਜਿਹਨੇ ਕਾਲਾ ਪੀਲੀਆ, ਕੈਂਸਰ, ਅੰਤੜੀਆਂ ਦੇ ਰੋਗ, ਜਿਗਰ ਫੇਲ, ਕਿਡਨੀ, ਪਤਾ ਨਹੀਂ ਕਿਆ ਕਿਆ ਰੋਗ ਦਿੱਤੇ ਪੰਜਾਬੀਆਂ ਨੂੰ, ਉਹ ਕਿੰਨੇ ਦਿੱਤਾ? ਉਹ ਤੇ ਪਰਾਲੀ ਵਾਲਿਆਂ ਨੇ ਦਿੱਤਾ। ਮੈਂ ਪਰਾਲੀ ਵਾਲਿਆਂ ਨੂੰ ਡਿਫੈਂਡ ਨਹੀਂ ਕਰਦਾ, ਮੈਂ ਕਿਸਾਨ ਨੂੰ ਡਿਫੈਂਡ ਨਹੀਂ ਕਰਦਾ, ਕਿਸਾਨ ਨੂੰ ਮੈਂ ਨਹੀਂ ਡਿਫੈਂਡ ਕਰਦਾ। ਮੈਂ ਕਹਿੰਦਾ ਕਿ ਕਿਸਾਨ ਵੀ ਕਈ ਮਾਮਲਿਆਂ 'ਚ ਗਲਤ ਹੋ ਸਕਦੇ ਆ, ਪਰ ਮੈਂ ਸਵਾਲ ਕਰਦਾ ਇਸ ਸਿਸਟਮ ਨੂੰ ਕਿ ਪਾਣੀ ਤੇ ਕਿਸਾਨ ਨੇ ਨਹੀਂ ਨਾ ਗੰਦਲਾ ਕੀਤਾ। ਪਾਣੀ ਕਿੰਨੇ ਗੰਦਲਾ ਕੀਤਾ? ਚਲੋ ਤੁਸੀਂ ਪਾਣੀ ਸਾਫ਼ ਦਿਓ ਲੋਕਾਂ ਨੂੰ, ਸੋ ਨਾ ਤੁਸੀਂ ਹਵਾ ਸਾਫ਼ ਕਰ ਰਹੇ ਹੋ, ਨਾ ਪਾਣੀ ਸਾਫ਼ ਕਰ ਰਹੇ ਹੋ। ਸਾਫ਼ ਤੇ ਤੁਸੀਂ ਸਿਰਫ ਸਾਡੀਆਂ ਨਸਲਾਂ ਕਰੀ ਜਾਂਦੇ ਹੋ, ਔਰ ਉਲਟਾ ਗੱਲਾਂ ਕਰੀ ਜਾਂਦੇ ਹੋ ਕਿ ਤੁਸੀਂ ਹੱਲ ਲੱਭੋ, ਤੁਸੀਂ ਹੱਲ ਲੱਭੋ। ਹੱਲ ਕਿਸਾਨ ਨੇ ਨਹੀਂ ਲੱਭਣਾ, ਇਹ ਬਿਲਕੁਲ ਗਲਤ ਗੱਲ ਹੈ। ਹੱਲ ਇਹਨਾਂ ਨੂੰ ਹੀ ਖੋਜਣੇ ਪੈਣੇ ਆ, ਚਾਹੇ ਉਹ ਅਮਰੀਕਾ ਚੋਂ ਲੈ ਕੇ ਆਉਣ, ਚਾਹੇ ਰੂਸ ਚੋਂ ਲੈ ਕੇ ਆਉਣ। ਜੀ ਤੇ ਮਿੰਟੂ ਜੀ, ਥੋੜੇ ਦਿਨ ਪਹਿਲਾਂ ਮੈਂ ਪੜ੍ਹ ਰਿਹਾ ਸੀ ਵੀ ਆ ਜਿਹੜੇ ਹੁਣ ਜਦੋਂ ਨੋਟਬੰਦੀ ਹੋਈ ਸੀ, ਜਿੰਨੇ 500 1000 ਵਾਲੇ ਨੋਟ ਸੀ ਉਹ ਵੱਢ ਕੇ ਉਹਨਾਂ ਨੇ ਅਫਰੀਕਾ ਨੂੰ ਘਲਾਤੇ, ਉੱਥੇ ਇਲੈਕਸ਼ਨਾਂ ਹੋਣੀਆਂ, ਉਹ ਬੋਰਡ ਵਗੈਰਾ ਜਿਹੜੇ ਉਸ ਦੇ ਵਿੱਚ ਬਣਨ ਦੇ ਕੰਮ ਆ ਰਹੇ ਆ। ਕੀ ਕੁਛ ਏਦਾਂ ਦੀਆਂ ਚੀਜ਼ਾਂ ਵੀ ਪਰਾਲੀ ਵਾਸਤੇ ਵਰਤੀਆਂ ਕੀਤੀਆਂ ਜਾ ਸਕਦੀਆਂ? ਬਿਲਕੁਲ, ਦੇਖੋ ਪਰਾਲੀ ਹੈ ਜਿਹੜੀ ਉਹ ਕੰਜ਼ਿਊਮ ਕੀਤੀ ਜਾ ਸਕਦੀ ਹੈ, ਜਿੱਦਾਂ ਗੱਤੇ 'ਚ ਕੰਮ ਆ ਜਾਂਦੀ ਹੈ। ਗੱਤਾ ਫੈਕਟਰੀਆਂ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸਾਂ ਨਾ, ਉਸ ਸਮੇਂ ਬਹੁਤ ਛੋਟੀਆਂ ਹੁੰਦੀਆਂ ਸੀਗੀਆਂ ਫੈਕਟਰੀਆਂ, ਪਰਾਲੀ ਬਹੁਤ ਵੱਡੇ ਪੱਧਰ ਤੇ ਜਾਂਦੀ ਹੁੰਦੀ ਸੀ, ਤੇ ਝੋਨਾ ਵੀ ਘੱਟ ਹੁੰਦਾ ਸੀ ਉਦੋਂ, ਝੋਨਾ ਵੀ ਥੋੜਾ ਹੁੰਦਾ ਸੀ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਮਾਲਵਾ ਸਾਰਾ ਨਰਮਾ ਪੱਟੀ ਸੀ,
ਹੁਣ ਮਾਲਵਾ ਨਰਮਾ ਉਹ ਕਿੱਡੀ ਵੱਡੀ ਰਾਹਤ ਸੀਗੀ ਕਿ ਚਲੋ ਝੋਨਾ ਲੱਗਦਾ ਸੀਗਾ, ਦੁਆਬਾ ਛੋਟਾ ਜਿਹਾ, ਮਾਝਾ ਤੇ ਦੁਆਬਾ ਦੋਵਾਂ ਥਾਂ ਤੇ ਲੱਗਦਾ ਸੀ, ਮਾਲਵਾ ਸਾਰਾ ਨਰਮਾ ਪੱਟੀ ਸੀ। ਹੁਣ ਨਰਮਾ ਪੱਟੀ ਕਿੰਨੇ ਉਜਾੜੀ ਹੈ? ਇਸ ਗੱਲ ਦਾ ਇਹ ਜਵਾਬ ਦੇਣ ਘੱਟੋ ਘੱਟ ਕਿ ਨਰਮਾ ਪੱਟੀ ਨੂੰ ਖਾਧਾ ਕਿੰਨੇ ਹੈ? ਜਦੋਂ ਤੁਸੀਂ ਉਹਨਾਂ ਦੇ ਸੁਪਨੇ ਜਿਹੜੇ ਉਹ ਡੁੰਗ ਘੱਤੇ ਤੇ ਫਿਰ ਉਹ ਕਿਸਾਨ ਜਿਹੜੇ ਉਹਨਾਂ ਨੇ ਕੁਛ ਨਾ ਕੁਛ ਹੱਲ ਲੱਭਣਾ ਸੀ, ਉਹਨਾਂ ਨੇ ਸਾਰਿਆਂ ਨੇ ਨਰਮਾ ਪੱਟ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ। ਜੀ ਤਾਂ ਇਹ ਚੀਜ਼ਾਂ ਸਾਰੀਆਂ ਉਹ ਸੋਚਣੀਆਂ ਚਾਹੀਦੀਆਂ। ਬਾਕੀ ਇੰਨੀ ਪਰਾਲੀ ਆ ਜਿਹੜੀ, ਕਿਉਂਕਿ ਅੱਗੇ ਨਰਮਾ ਹੁੰਦਾ ਸੀ, ਪਰਾਲੀ ਘੱਟ ਹੁੰਦੀ ਸੀ, ਹੁਣ ਪਰਾਲੀ ਬਹੁਤ ਜ਼ਿਆਦਾ ਹੁੰਦੀ ਆ। ਮੇਰੇ ਖਿਆਲ ਦੇ ਨਾਲ 70 ਕਰੋੜ ਟਨ ਨਿਕਲਦੀ ਹੈ ਪਰਾਲੀ। ਇੰਨੀ ਪਰਾਲੀ ਨੂੰ ਤੁਸੀਂ ਕਿੱਥੇ ਲੈ ਜਾਓਗੇ? ਕਿੰਨਾ ਕੁ ਗੱਤਾ ਬਣਾ ਲਓਗੇ? ਕਿੰਨੀਆਂ ਕੁ ਤੁਸੀਂ ਬਾਇਓਮਾਸ ਉਹ ਯੂਨਿਟਾਂ ਲਾ ਲਓਗੇ? ਜੇ ਬਾਇਓਮਾਸ ਯੂਨਿਟਾਂ ਤੁਸੀਂ ਥਾਂ ਥਾਂ ਤੇ ਲਾਓਗੇ, ਉਹਨਾਂ ਨੇ ਵੀ ਤੇ ਪਰਾਲੀ ਨੂੰ ਬਰਨ ਹੀ ਕਰਨਾ ਹੈ ਨਾ, ਤਾਂ ਉਹਨਾਂ ਨੇ ਵੀ ਪ੍ਰਦੂਸ਼ਣ ਹੀ ਪੈਦਾ ਕਰਨਾ ਫਿਰ। ਸੋ ਇਹਦਾ ਹੱਲ ਤੇ ਇਹੋ ਹੀ ਆ ਕਿ ਮੇਰੀ ਨਜ਼ਰ ਦੇ ਵਿੱਚ ਇਹ ਆ, ਦੇਖੋ ਸਾਡੇ ਭਾਰਤ ਦੇ ਵਿੱਚ ਜਿੰਨੀ ਵੀ ਹੁੰਦੀ ਹੈ ਬਾਰਿਸ਼, ਉਹ ਮੇਰੇ ਖਿਆਲ ਦੇ ਨਾਲ ਔਸਤਨ 125 ਸੈਂਟੀਮੀਟਰ ਹੈ। ਉਹਦੇ ਚੋਂ 75% ਜਿਹੜੀ ਆ ਉਹ ਦੱਖਣੀ ਪੱਛਮੀ ਰਾਜਾਂ ਦੇ ਵਿੱਚ ਹੁੰਦੀ ਹੈ। ਦੇਖੋ ਤੁਸੀਂ ਇਹ ਦੇਖ ਲਓ ਕਿ ਦੱਖਣੀ ਪੱਛਮੀ ਮਾਨਸੂਨ ਕਰਕੇ ਹੁੰਦੀ, ਯਾਨੀ ਉਹਨਾਂ ਰਾਜਾਂ 'ਚ ਜ਼ਿਆਦਾ ਹੁੰਦੀ ਹੈ। ਤਾਂ ਜਦੋਂ ਇਹ ਬਾਰਿਸ਼ ਉੱਥੇ ਹੁੰਦੀ ਹੈ ਤਾਂ ਇਹ ਝੋਨੇ ਵਾਲਾ ਮਾਡਲ ਉਹਨਾਂ ਨੂੰ ਦਿੱਤਾ ਜਾਵੇ, ਤਾਂ ਇੱਥੋਂ ਵਾਲੇ ਜਿਹੜੇ ਦੋ ਰਾਜ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ, ਇਹਦੇ ਲਈ ਪ੍ਰਬੰਧ ਕੀਤਾ ਜਾਵੇ। ਕਿੱਡੀ ਕੁ ਵੱਡੀ ਗੱਲ। ਪਰ ਮੈਂ ਤੁਹਾਨੂੰ ਇੱਕ ਚੀਜ਼ ਕਹਿ ਦਿੰਦਾ ਕਿ ਅਸਲ ਦੇ ਵਿੱਚ ਕਹਾਣੀ ਕੁਛ ਹੋਰ ਆ। ਇਹਨਾਂ ਦਾ ਮਾਡਲ ਆ ਨਾ, ਅਸਲ ਦੇ ਵਿੱਚ ਜਿਹੜਾ ਅਰਥਚਾਰੇ ਦਾ ਇਹਨਾਂ ਨੇ ਮਾਡਲ ਅਪਣਾ ਲਿਆ, ਇਹ ਕਿਸਾਨ ਵਿਰੋਧੀ ਆ। ਇਹਨਾਂ ਦਾ ਸੋਚਣਾ ਕੀ ਆ? ਸੋਚਣਾ ਇਹਨਾਂ ਦਾ ਇਹ ਆ ਕਿ ਜਦੋਂ ਇੰਨੀ ਕੁ ਜ਼ਮੀਨ ਦੇ ਵਿੱਚ ਖੇਤੀ 10 ਕਰੋੜ ਬੰਦੇ ਕਰ ਸਕਦੇ ਜਾਂ 5 ਕਰੋੜ ਕਰ ਸਕਦੇ ਆ, ਤੇ ਇਹਦੇ ਚ ਜਿਹੜੇ 30-40 ਕਰੋੜ ਲੱਗੇ ਖਲੋਤੇ ਆ, ਕਿਉਂ ਨਾ ਅਸੀਂ ਉਹਨਾਂ ਨੂੰ ਕੱਢ ਕੇ ਲੇਬਰ ਦਾ ਕੰਮ ਲਈਏ ਉਹਨਾਂ ਤੋਂ। ਸੋ ਅਸਲ ਚ ਕਹਾਣੀ ਇਹ ਆ ਕਿ ਅਸੀਂ ਇਹਨਾਂ ਨੂੰ ਲੇਬਰ ਚ ਤਬਦੀਲ ਕਰਨਾ, ਇਹ ਸੋਚ ਪਿੱਛੇ ਕੰਮ ਕਰਦੀ ਪਈ ਹੈ। ਛੋਟੇ ਕਿਸਾਨ ਨੂੰ ਮਾਰਿਆ ਜਾ ਰਿਹਾ, ਸਾਰਾ ਬੋਝ ਕਿਸਾਨ ਤੇ ਪਾਇਆ ਜਾ ਰਿਹਾ। ਕੇਂਦਰ ਦੇਖੋ, ਕੋਈ ਸਰਕਾਰ ਦੇਸ਼ ਦੀ ਇਸ ਤਰ੍ਹਾਂ ਜ਼ਿੰਮੇਵਾਰੀ ਤੋਂ ਭੱਜ ਸਕਦੀ ਆ ਕਿ ਅਸੀਂ ਨਹੀਂ ਕੁਛ ਕਰਨਾ, ਸਟੇਟ ਵਾਲੀਆਂ ਸਰਕਾਰਾਂ ਕਰਨ। GST ਲਾ ਕੇ ਸਟੇਟ ਸਰਕਾਰਾਂ ਨੂੰ ਤੇ ਤੁਸੀਂ ਤਨਖਾਹ ਜੋ ਕੇ ਪੈਸੇ ਨਹੀਂ ਦੇਣ ਦੇ ਮੁਲਾਜ਼ਮਾਂ ਦੇ, ਉਹ ਕਿੱਥੋਂ ਕਰ ਲੈਣਗੇ? ਸੋ ਕੇਂਦਰ ਸ਼ਰੇਆਮ ਇੱਕ ਤਰ੍ਹਾਂ ਨਾਲ ਇਹ ਕਹਿ ਲਈਏ ਕਿ ਧੋਖਾ ਕਰਦੀ ਪਈ ਹੈ ਪੰਜਾਬ ਦੇ ਨਾਲ ਵੀ ਔਰ ਹਰਿਆਣੇ ਦੇ ਨਾਲ ਵੀ, ਕਿ ਭਾਈ ਕਿਸਾਨ ਹੈ ਜਿਹੜਾ ਉਹ ਆਪਦਾ ਹਾਲ ਆਪੇ ਨਜਿੱਤੇ, ਉਹਦੀਆਂ ਸਰਕਾਰਾਂ ਉਹਦੇ ਨਾਲ ਜਿੱਦਾਂ ਮਰਜ਼ੀ ਕਰਨ, ਅਸੀਂ ਵਿੱਚ ਨਹੀਂ ਇਨਵੋਲਵ ਹੋਣਾ। ਇਹ ਇੱਕ ਬਹੁਤ ਵੱਡਾ ਫਰਾਡ ਹੈ ਸਰਕਾਰ ਦਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬੀਸਲਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਕੁਲਤਾਰ ਬੀਸਲਾ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦੀ। ਤੇ ਮੈਨੂੰ ਸਵਾਲ ਮੇਰਾ ਹੋ ਰਿਹਾ ਜੀ, ਮੈਨੂੰ ਚੇਤਾ ਆ ਗਿਆ ਪਰਾਲੀ ਦੀ ਗੱਲ ਤੋਂ। ਮੈਂ ਥੋੜਾ ਦਿਨਾਂ ਹੋ ਕੇ ਘੁੰਮ ਕੇ ਆਇਆ ਤੇ ਮਿੰਟੂ ਜੀ ਉੱਥੇ ਏਦਾਂ ਦੀਆਂ ਮਸ਼ੀਨਾਂ ਮੈਂ ਦੇਖੀਆਂ, ਮਤਲਬ ਹੈਗੀਆਂ ਬਹੁਤ ਘੱਟ ਆ। ਉਹ ਬਿਲਕੁਲ ਜਿੱਦਾਂ ਆਪਾਂ ਝੋਨਾ ਹੱਥਾਂ ਨਾਲ ਕੱਟਦੇ ਏਦਾਂ ਕੱਟਿਆ, ਮਗਰੋਂ ਵਾਲੀ ਮਸ਼ੀਨਾਂ ਉਹਦੀਆਂ ਜਿੱਦਾਂ ਇੱਥੇ ਮਤਲਬ ਉਹਨੂੰ ਰੋਲ ਕਰ ਰਹੀਆਂ ਆ, ਤੇ ਇਸ ਤਰ੍ਹਾਂ ਰੋਲ ਕੀਤੇ ਉਹ ਬਿਲਕੁਲ ਨਾ ਕੋਈ ਪਰਾਲੀ ਆ ਥੱਲਿਓਂ, ਬਿਲਕੁਲ ਸਾਫ਼ ਜੀ ਦਾ। ਤੇ ਗੌਰਮੈਂਟ ਨੂੰ ਜੋ ਚਾਹੇ ਤਾਂ ਮਤਲਬ ਉਹ ਬਹੁਤ ਕੁਛ ਕਰ ਸਕਦੇ। ਉੱਥੇ ਮਸ਼ੀਨਾਂ ਦੀ ਬਹੁਤ ਹੀ ਘਾਟ ਆ। ਉਹ ਇੱਕ ਪਿੰਡ ਦੇ ਵਿੱਚ ਇੱਕ ਮਸ਼ੀਨ ਆ ਤੇ ਉੱਥੇ ਹਲਾ ਲੱਲਾ ਹੋਈ ਪਈ ਆ। ਤੇ ਮੇਰਾ ਕੁਐਸਚਨ ਇਹ ਆ ਜੀ, ਵੀ ਅੱਗੇ ਇੰਡੋ ਕੈਨੇਡੀਅਨ ਦਿੱਲੀ ਨੂੰ ਚੱਲਦੀ ਸੀ, ਮਤਲਬ ਉਹ ਕਿੰਨਾ ਕੁ ਉਹਨਾਂ ਦਾ ਕੰਟਰੋਲ ਹੋਇਆ, ਤੇ ਪੰਜਾਬ ਸਰਕਾਰ ਨੇ ਕਿੰਨੀਆਂ ਕੁ ਬੱਸਾਂ ਦੇ ਪਰਮਿਟ ਦੇ ਕੇ ਉਹਨਾਂ ਨੂੰ ਚਾਲੂ ਕੀਤਾ ਸਹੂਲਤ ਵਾਸਤੇ? ਮੈਨੂੰ ਤਾਂ ਕੋਈ ਨਹੀਂ ਉੱਥੇ ਦਿਸੀ ਪੰਜਾਬ ਰੋਡਵੇਜ਼ ਦੀ ਬੱਸ ਖੜੀ, ਤਾਂ ਕੋਈ ਟਾਈਮ ਟੇਬਲ ਨਹੀਂ ਲੱਗਾ, ਤੇ ਨਾ ਹੀ ਪਤਾ ਲੱਗਦਾ ਸੀ ਵੀ ਇੱਥੇ ਬੱਸ ਕੋਈ ਜਾ ਰਹੀ ਹੈ ਜਾਂ ਨਹੀਂ ਜਾ ਰਹੀ। ਮੇਰਾ ਆਹੀ ਸਵਾਲ ਹੈ ਜੀ। ਏਅਰਪੋਰਟ ਦੀ ਗੱਲ ਕਰਦੇ ਹੋ ਨਾ ਤੁਸੀਂ? ਹਾਂਜੀ ਦਿੱਲੀ ਏਅਰਪੋਰਟ ਦੀ ਜੀ। ਕਿੰਨਾ ਕੁ ਮਤਲਬ ਇੰਡੋ ਕੈਨੇਡੀਅਨ ਨੂੰ ਉਹਨਾਂ ਨੇ ਕੰਟਰੋਲ ਕੀਤਾ, ਔਰ ਕਿੰਨਾ ਕੁ ਪੰਜਾਬ ਸਰਕਾਰ ਨੇ ਆਪਣੀਆਂ ਨਵੀਆਂ ਬੱਸਾਂ ਚਲਾਈਆਂ, ਕਿੰਨੀ ਕੁ ਸਹੂਲਤ ਮਿਲ ਰਹੀ ਆ? ਥੈਂਕ ਯੂ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖੋ ਥੋੜਾ ਸਮਾਂ ਪਹਿਲਾਂ ਇਹਨਾਂ ਨੇ 4 ਬੱਸਾਂ ਕੀਤੀਆਂ ਸੀ ਮੇਰੇ ਖਿਆਲ ਦੇ ਨਾਲ, ਕੋਈ ਲੁਧਿਆਣੇ ਤੋਂ ਤੁਰਦੀ ਹੈ, ਕੋਈ ਜਲੰਧਰ ਤੋਂ, ਕੋਈ ਇਸ ਤਰ੍ਹਾਂ ਵੱਖ-ਵੱਖ ਸ਼ਹਿਰਾਂ ਤੋਂ ਇਹਨਾਂ ਨੇ 4 ਕਿਹਾ ਸੀਗਾ। ਉਹ ਹੁਣ ਚੱਲੀਆਂ ਨੇ ਜਾਂ ਪੱਕੀਆਂ ਹੀ ਚੱਲ ਗਈਆਂ ਮੈਨੂੰ ਪਤਾ ਨਹੀਂ ਹੈ। ਉਦੋਂ ਇਹਨਾਂ ਨੇ ਕਿਹਾ ਸੀਗਾ ਕਿ 4 ਅਸੀਂ ਤੁਰੀਆਂ ਨੇ PRTC ਦੀਆਂ। ਮੈਂ ਕੱਲ ਵੀ ਆਪਣੇ ਇੱਕ ਮਿੱਤਰ ਨੂੰ ਕਿਹਾ ਸੀ, ਮੈਨੂੰ ਹੋਰ ਵੀ ਇੱਕ ਸੱਜਣ ਨੇ ਕਿਹਾ ਸੀਗਾ ਕਿ ਕੀ ਰਾਤ ਨੂੰ ਕੋਈ ਉੱਥੋਂ ਏਅਰਪੋਰਟ ਤੋਂ PRTC ਦੀ ਬੱਸ ਤੁਰਦੀ ਆ? ਤੇ ਮੈਂ ਉਸ ਆਪਣੇ ਸੱਜਣ ਨੂੰ ਜਿਹੜਾ ਪੈਪਸੂ ਦੇ ਵਿੱਚ ਕੰਮ ਕਰਦਾ, ਮੈਂ ਉਹਨੂੰ ਕਿਹਾ ਹੋਇਆ, ਮੈਂ ਕਿਹਾ ਕਿ ਪੱਕਾ ਟਾਈਮ ਟੇਬਲ ਲੈ ਕੇ ਦੱਸੀ ਜੇ ਉੱਥੇ ਬੱਸ ਕੋਈ ਪਹੁੰਚਦੀ ਏਅਰਪੋਰਟ ਤੇ।
ਕਹਿੰਦਾ ਸੀ ਮੈਂ ਇੱਕ ਅੱਧੇ ਦਿਨ 'ਚ ਸਾਰਾ ਟਾਈਮ ਟੇਬਲ ਉਹਨਾਂ ਦਾ ਕਢਾ ਕੇ ਤੁਹਾਨੂੰ ਜ਼ਰੂਰ ਦੇਵਾਂਗਾ। ਫਿਰ ਆਪਾਂ ਨੂੰ ਪਤਾ ਲੱਗ ਜੂਗਾ ਕਿ ਕਿੰਨੀਆਂ ਕੁ ਬੱਸਾਂ ਜਿਹੜੀਆਂ ਉਹ ਇਸ ਸਮੇਂ ਮੌਜੂਦਾ ਹਾਲਤ ਵਿੱਚ ਚੱਲਦੀਆਂ ਨੇ, ਜਾਂ ਮੈਂ ਜਿਵੇਂ ਅੱਗੇ ਕਿਹਾ ਕਿ ਪੱਕੀਆਂ ਚੱਲ ਗਈਆਂ। ਬਾਕੀ ਜਿਹੜੀ ਇੰਡੋ ਕੈਨੇਡੀਅਨ ਜਾਂ ਇੱਧਰਲੇ ਉੱਧਰਲੇ ਪਰਮਿਟਾਂ ਦੀ ਤੁਸੀਂ ਗੱਲ ਕਰਦੇ ਹੋ, ਇੱਥੇ ਕੱਖ ਨਹੀਂ ਬਦਲਿਆ। ਸਿਰਫ ਤੇ ਸਿਰਫ ਬਾਦਲ ਦੀ ਥਾਂ ਤੇ ਕੈਪਟਨ ਅਮਰਿੰਦਰ ਸਿੰਘ ਹੀ ਬਦਲਿਆ। ਬੱਸਾਂ ਵੀ ਉਹੀ ਨੇ, ਬੱਸਾਂ ਦੇ ਡਰਾਈਵਰ ਵੀ ਉਹੀ ਨੇ, ਸਵਾਰੀਆਂ ਨੂੰ ਜੁੱਤੀਆਂ ਮਾਰਨ ਵਾਲੇ ਗੁੰਡੇ ਵੀ ਉਹੀ ਨੇ, ਸਭ ਕੁਛ ਉਹੀ ਆ, ਕੁਛ ਨਹੀਂ ਬਦਲਿਆ। ਪੰਜਾਬ ਵੀ ਉਹੀ ਆ। ਪਰ ਜਿਹੜੀ ਇੱਕ ਪਾਲਿਸੀ ਲਿਆ ਰਿਹਾ, ਟਰਾਂਸਪੋਰਟ ਨੀਤੀ ਲਿਆ ਰਿਹਾ, ਉਹਦੇ 'ਚ ਵੀ ਉਹ ਟਰਾਂਸਪੋਰਟ ਨੀਤੀ ਹੈ ਜਿਹੜੀ ਉਹ ਨਿੱਜੀ ਟਰਾਂਸਪੋਰਟਰਾਂ ਨੂੰ ਫਾਇਦੇਮੰਦ ਸਾਬਤ ਹੋਏਗੀ। ਔਰ ਨਿੱਜੀ ਟਰਾਂਸਪੋਰਟਰਾਂ 'ਚ ਸਭ ਤੋਂ ਵੱਡੀ ਟਰਾਂਸਪੋਰਟ ਕਿਹਦੀ ਹੈ ਇਹ ਦੱਸਣ ਦੀ ਜ਼ਰੂਰਤ ਨਹੀਂ। ਰਾਮ ਪ੍ਰਕਾਸ਼ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇਸ ਸਵਾਲਾਂ ਤੋਂ ਥੋੜਾ ਜਿਹਾ ਹਟ ਕੇ ਸਵਾਲ ਆ ਜੀ। ਇੱਕ ਖਬਰ ਸੁਣੀ ਸੀਗੀ ਪਹਿਲਾਂ ਕਿ ਜਿਹੜੇ ਬਣ ਰਹੇ ਨਾ ਆਧਾਰ ਕਾਰਡ, ਉਹਨਾਂ ਨੂੰ NRI ਨੂੰ ਸੁਣਿਆ ਸੀਗਾ ਕਿ ਉਹਦੀ ਛੋਟ ਹੈਗੀ ਜੀ। ਪਰ ਹੁਣ ਸੁਣੀ ਗੱਲ ਇਹੋ ਕਿ ਮਤਲਬ 31 ਦਸੰਬਰ ਤੋਂ 31 ਮਾਰਚ ਤੱਕ ਕਰ ਦਿੱਤਾ ਇਹਨਾਂ ਨੇ, ਭਈ NRI ਨੂੰ ਛੋਟ ਨਹੀਂ ਹੈ। ਜੇ ਇਹੋ ਛੋਟ ਨਹੀਂ ਹੈ, ਇਹਦਾ ਅਸਰ ਕਿਹੜੀ ਕਿਹੜੀ ਚੀਜ਼ ਤੇ ਪੈਂਦਾ ਨਾ ਬਣਾਉਣ ਦੇ ਵਿੱਚ? ਕਿਆ ਜਿਹੜੀ ਉੱਥੇ ਕਿਸੇ ਦੀ ਜਾਇਦਾਦ ਵਾ ਉਹਦੇ ਉੱਤੇ ਅਸਰ ਪੈਂਦਾ, ਜਾਂ ਜਿਹੜੇ ਬੈਂਕਾਂ ਦੇ ਵਿੱਚ ਪੈਸੇ ਕਿਸੇ ਦੇ ਪਏ ਆ ਉਹਨਾਂ ਤੇ ਅਸਰ ਪਊਗਾ, ਜਾ ਕੇ ਜਿਹੜੇ ਕੋਈ ਮੁਲਾਜ਼ਮ ਆਏ ਹੋ ਆ ਜਿਹੜੇ ਉਧਰੋਂ ਕੋਈ ਪੈਨਸ਼ਨਾਂ ਲੈਂਦੇ ਹੋਊਗੇ ਉਹਨਾਂ ਤੇ ਅਸਰ ਪੈਂਦਾ? ਪਲੀਜ਼ ਇਹ ਜ਼ਰੂਰ ਡਿਟੇਲ 'ਚ ਦੱਸਿਓ ਕਿ NRI ਜਿਹੜੇ ਆ ਇਹਨਾਂ ਛੋਟ 'ਚ ਆਉਂਦੇ ਆ, ਜੇ ਆਉਂਦੇ ਆ ਤਾਂ ਮਤਲਬ ਇਹਦੀ ਅਸਰ ਕਿਹੜੀ ਕਿਹੜੀ ਚੀਜ਼ ਤੇ ਪੈਂਦਾ, ਕਿਹੜੇ ਕਿਹੜੇ ਬੰਦੇ ਨੂੰ ਬਣਾਉਣਾ ਜ਼ਰੂਰੀ ਹੈ ਜੀ। ਧੰਨਵਾਦ ਰਾਮ ਪ੍ਰਕਾਸ਼ ਜੀ। ਥੈਂਕ ਯੂ ਜੀ। ਦੇਖੋ NRI ਮਸਲਿਆਂ ਦਾ ਮੈਨੂੰ ਬਹੁਤਾ ਇਲਮ ਨਹੀਂ ਹੈ, ਮੈਂ ਤੁਹਾਨੂੰ ਐਵੇਂ ਕਹਾਂ। ਪਰ ਜਿਹੜਾ ਆਧਾਰ ਕਾਰਡ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਆਧਾਰ ਕਾਰਡ ਬਾਰੇ ਅਸਲ 'ਚ ਫੈਸਲਾ ਹੋਣਾ ਬਾਕੀ ਹੈ। ਇਹ ਇੱਥੇ ਇੱਕ ਸੰਵਿਧਾਨਕ ਬੈਂਚ ਦੇ ਹਵਾਲੇ ਚਲਾ ਗਿਆ ਮਸਲਾ, ਔਰ ਉਸ ਸੰਵਿਧਾਨਕ ਬੈਂਚ ਨੇ ਸੁਣਵਾਈ ਕਰਨੀ ਹੈ ਨਵੰਬਰ ਦੇ ਆਖਰ 'ਚ। ਸੁਪਰੀਮ ਕੋਰਟ 'ਚੋਂ ਇਹ ਫੈਸਲਾ ਹੋਣਾ ਹੈ ਕਿ ਕੀ ਆਧਾਰ ਕਾਰਡ ਜ਼ਰੂਰੀ ਹੈ ਜਾਂ ਗੈਰ ਜ਼ਰੂਰੀ ਹੈ। ਇੱਥੋਂ ਸਭ ਕੁਛ ਤੈਅ ਹੋਣਾ। ਜੇ ਉਹਨਾਂ ਨੇ ਗੈਰ ਜ਼ਰੂਰੀ ਕਰਾਰ ਦੇ ਦਿੱਤਾ, ਫਿਰ NRI ਕੀ, ਫਲਾਣੇ ਕੀ, ਧਮਕਾਣੇ ਕੀ, ਉਹ ਫਿਰ ਸਾਰੇ ਹੀ ਇੱਕ ਵਾਰੀ ਬਾਹਰ ਆ ਜਾਣਗੇ। ਤੇ ਜੇ ਉਹਨਾਂ ਨੇ ਕਹਿਤਾ ਕਿ ਠੀਕ ਆ, ਇਹ ਜਿਵੇਂ ਅੰਗਰੇਜ਼ੀ ਦਾ ਸ਼ਬਦ ਵਰਤਦੇ ਮੈਂਡੇਟਰੀ, ਉਹ ਜ਼ਰੂਰੀ ਆ, ਤਾਂ ਫਿਰ ਕਹਿਣਾ ਕੀ ਆ? ਫਿਰ ਤੇ ਕੋਈ ਵੀ ਉਹ ਟਾਈਮ ਹੱਦ ਰੱਖ ਦੇਣਗੇ ਕਿ ਇਹਦੇ ਲਈ ਇੰਨੀ ਹੈ, ਇਹਦੇ ਲਈ ਇੰਨੀ ਹੈ, ਔਰ ਇਸ ਖੇਤਰ 'ਚ ਆਊਗਾ, ਇਸ ਖੇਤਰ 'ਚ ਆਊਗਾ। ਪਰ ਜੇ ਉਹਨਾਂ ਨੇ ਕਹਿਤਾ ਕਿ ਗੈਰ ਜ਼ਰੂਰੀ ਆ, ਫਿਰ ਤੇ ਗੱਲ ਹੀ ਖਤਮ ਹੈ, ਫਿਰ ਤੇ ਕਹਾਣੀ ਖਤਮ ਹੈ, ਫਿਰ ਤੇ ਨਵੇਂ ਸਿਰੇ ਤੋਂ ਬਹਿਸ ਸ਼ੁਰੂ ਹੋ ਜਾਊਗੀ। ਸੋ ਇੰਤਜ਼ਾਰ ਕਰਨਾ ਚਾਹੀਦਾ ਹੈ। ਹਾਲਾਂਕਿ ਜਿਹੜੇ ਇਹਨਾਂ ਨੇ 2-3 ਚੀਜ਼ਾਂ ਦੇ ਜੋੜੇ ਸੀਗੇ ਨਾ, ਮਸਲਨ ਇੱਕ SIM ਕਾਰਡ ਵਾਲਾ ਜੁਗਾੜ ਆਧਾਰ ਕਾਰਡ ਦੇ ਨਾਲ ਜੋੜਿਆ ਸੀਗਾ, ਔਰ ਬੈਂਕ ਖਾਤੇ, ਉਹਨਾਂ ਬਾਰੇ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਕਿ ਦੇਖੋ ਆ ਜਿਹੜੀਆਂ ਟੈਲੀਕਾਮ ਕੰਪਨੀਆਂ ਮੈਸੇਜ ਭੇਜਦੀਆਂ, ਡਰਾਵੇ ਦਿੰਦੀਆਂ ਕਿ ਤੁਹਾਡਾ ਨੰਬਰ ਬੰਦ ਕਰ ਦਿੱਤਾ ਜਾਊਗਾ, ਏਦਾਂ ਨਹੀਂ ਹੈ। ਤੁਸੀਂ ਟਾਈਮ ਦੱਸੋ ਕਿ ਕਦੋਂ ਤੱਕ ਬੰਦਾ ਆਪਣਾ ਜਿਹੜਾ ਨੰਬਰ ਹੈ ਉਹ ਆਧਾਰ ਕਾਰਡ ਨਾਲ ਲਿੰਕ ਕਰਾ ਸਕਦਾ। ਸੋ ਇਹ ਨਹੀਂ ਕਿ ਤੁਸੀਂ ਮੈਸੇਜ ਭੇਜ ਦਿੰਦੇ ਹੋ ਕਿ ਤੁਹਾਡਾ ਨੰਬਰ ਬੰਦ ਹੋ ਜਾਊਗਾ, ਤੁਸੀਂ ਕੋਈ ਟਾਈਮ ਨਹੀਂ ਦੱਸਦੇ ਪਏ, ਤਾਂ ਤੁਹਾਨੂੰ ਟਾਈਮ ਦੱਸਣਾ ਜ਼ਰੂਰੀ ਹੈ। ਉਹ ਹੁਣ ਮੈਸੇਜ ਬੰਦ ਵੀ ਹੋਏ ਆ ਅੱਗੇ ਨਾਲ। ਸੋ ਕੁਛ ਮਾਮਲਿਆਂ 'ਚ ਇਹਨਾਂ ਨੇ ਉਹ ਜਿਵੇਂ ਤੁਸੀਂ ਕਿਹਾ ਕਿ ਡੇਟ ਵਧਾ ਵੀ ਦਿੱਤੀ ਹੈ, ਉਹ ਇਸੇ ਕਰਕੇ ਵਧਾਈ ਹੈ ਕਿਉਂਕਿ ਸੁਪਰੀਮ ਕੋਰਟ 'ਚੋਂ ਤੈਅ ਹੋਣਾ ਹੈ ਕਿ ਆਧਾਰ ਜ਼ਰੂਰੀ ਹੈ ਜਾਂ ਆਧਾਰ ਗੈਰ ਜ਼ਰੂਰੀ ਹੈ। ਜੀ ਜੀ। ਅਗਲੇ ਕਾਲਰ ਜਿਹੜੇ ਨੇ ਆਪਣੇ ਨਾਲ ਮਹਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰਾ ਵੀ ਇਹੀ ਸਵਾਲ ਸੀ, ਮੈਂ ਸੁਣ ਲਿਆ ਜੀ ਸਾਰੀ ਗੱਲ। ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ ਮਹਿੰਦਰ ਸਿੰਘ ਜੀ, ਮਿਹਰਬਾਨੀ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜ ਕਰਨਵੀਰ ਸਿੰਘ ਜੀ, ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੀ ਤਾਂ ਸ਼ਿਕਾਇਤ ਹੈ ਰਾਜ ਕਰਨਵੀਰ ਜੀ, ਅੱਜ ਰੇਡੀਓ ਨਹੀਂ ਚੱਲ ਰਿਹਾ ਫੋਨ ਤੇ, ਫਿਰ ਮੈਂ ਕੋਈ ਨਹੀਂ, ਤੁਸੀਂ ਜਿਹੜਾ ਤੁਸੀਂ ਦੱਸਤਾ ਆ, ਵੈਸੇ ਚੱਲ ਰਿਹਾ ਹੋਣਾ ਆ, ਸ਼ਾਇਦ ਨੰਬਰ ਜਿਹੜੇ ਕਿਉਂਕਿ ਜ਼ਿਆਦਾ ਯੂਜ਼ ਹੋਣ ਕਰਕੇ ਉਹ ਬੰਦ ਹੋ ਜਾਂਦੇ ਨੇ, ਤੇ ਕੋਈ ਨਹੀਂ ਆਪਾਂ ਦੇਖ ਲਾਂਗੇ ਇਸ ਨੂੰ। ਤੇ ਸਵਾਲ ਕੀ ਹੈ ਜੀ ਤੁਹਾਡਾ? ਮਿੰਟੂ ਜੀ, ਮੇਰਾ ਸਵਾਲ ਆ ਵੀ ਚਲੋ ਵੈਸੇ ਕੋਈ ਸਿੱਖ ਸੰਸਥਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਜਿੱਦਾਂ ਵਧੀਆ ਪ੍ਰਚਾਰਕ ਆ, ਵਧੀਆ ਪ੍ਰਚਾਰ ਕਰਦਾ, ਗੁਰਬਾਣੀ ਬੜੀ ਸ਼ੁੱਧ ਪੜ੍ਹਦਾ, ਮੈਂ ਆਪ ਇੱਕ ਗ੍ਰੰਥੀ ਹਾਂ, ਤੇ ਉਹਦੀ ਜਦੋਂ ਗੁਰਬਾਣੀ ਸੁਣੀ ਦੀ ਨਾ ਬਹੁਤ ਆਨੰਦ ਆਉਂਦਾ, ਤੇ ਪ੍ਰਚਾਰ ਵੀ ਬੜਾ ਵਧੀਆ ਕਰਦਾ ਹੈ। ਇਹ ਸਾਡੀਆਂ ਕੁਝ ਸਿੱਖ ਸੰਸਥਾ ਜਿਵੇਂ ਹੁਣ ਧੁੰਮਾ ਜਾਂ ਹੋਰ ਨੇ, ਇਹਨਾਂ ਨੇ ਬੜਾ ਰੌਲਾ ਪਾਇਆ ਵੀ ਦਰਬਾਰ ਉੱਥੇ ਅੰਮ੍ਰਿਤਸਰ ਦਾ ਕੀਰਤਨ ਨਹੀਂ ਹੋਣ ਦੇਣਾ, ਉੱਥੇ ਜਲਿਆਂਵਾਲੇ ਬਾਗ ਦਾ ਹੋ ਜਾਏਗਾ, ਉੱਥੇ ਨਿਰੰਕਾਰੀ ਕਾਂਡ ਵਾਪਰ ਜਾਏਗਾ। ਇਹ ਕੀ ਜਥੇਦਾਰਾਂ ਨੇ ਕਮੇਟੀ ਬਣਾਤੀ? ਕੀ ਜਥੇਦਾਰਾਂ ਨੂੰ ਉਦੋਂ ਜਦੋਂ ਬੇਅਦਬੀਆਂ ਹੁੰਦੀਆਂ ਸੀ ਉਦੋਂ ਇਹਨਾਂ ਕੋਈ ਕਮੇਟੀ ਨਹੀਂ ਬਣਾਈ, ਜਾਂ ਇਹਨਾਂ ਨੂੰ ਸਰਸੇ ਵਾਲੇ ਨੂੰ ਦਿੱਤੀ ਹੈ ਮਾਫੀ, ਉਦੋਂ ਕੋਈ ਕਮੇਟੀ ਨਹੀਂ ਬਣਾਈ? ਕੀ
ਕੀ ਚੱਕਰ ਆ, ਤੇ ਰੇਡੀਓ ਬੰਦ ਨਾ ਕਰਿਓ। ਜੇ ਮੈਂ ਸੁਣਨਾ ਹੈ ਤਾਂ ਮੈਨੂੰ ਦੱਸਿਓ ਵੀ ਕੀ ਵਿਸਥਾਰ ਨਾਲ ਕੀ ਚੱਲ ਰਿਹਾ ਤੇ ਕਿੱਦਾਂ ਇਹ 12 ਤਰੀਕ ਨੂੰ ਇਹਨਾਂ ਦਾ ਫੈਸਲਾ ਕੀ ਕਰ ਰਹੇ ਨੇ ਉਹਨਾਂ ਦਾ। ਦੇਖੋ ਉਹਦਾ ਫੈਸਲਾ ਆ ਹੀ ਗਿਆ ਲਗਭਗ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਾਫ਼ ਕਰ ਦਿੱਤਾ, ਉਹ ਕਹਿੰਦੇ ਕਿ ਉਹ ਨਹੀਂ ਚਾਹੁੰਦੇ ਕਿ ਭਾ ਮਾਰੂ ਜੰਗ ਹੋਵੇ, ਅਸੀਂ ਉਹ ਉੱਥੇ ਸਮਾਗਮ ਨਹੀਂ ਕਰਾਂਗੇ। ਸੋ ਉਹ ਹੁਣ ਉਹਨਾਂ ਨੇ ਕਿਉਂ ਫੈਸਲਾ ਲਿਆ ਇਹ ਉਹ ਜਾਣਦੇ ਆ, ਪਰ ਜੋ ਦਬਾਅ ਬਣਾਇਆ ਗਿਆ ਉਹ ਤੁਹਾਨੂੰ ਵੀ ਪਤਾ ਕਿ ਜਿਹੜੇ ਬੰਦਿਆਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਉਹ ਕਿਸ ਲੌਬੀ ਨਾਲ ਤਾਲੁਕ ਰੱਖਦੇ ਆ, ਇਹ ਕਹਿਣਾ ਮੇਰੇ ਖਿਆਲ ਦੇ ਨਾਲ ਮੇਰੇ ਮੂੰਹ ਜ਼ਰੂਰੀ ਨਹੀਂ ਹੈ। ਦੂਜੀ ਚੀਜ਼ ਇਹ ਆ ਕਿ ਜਦੋਂ ਪ੍ਰਸ਼ਾਸਨ ਨੇ ਕਹਿਤਾ ਕਿ ਅਸੀਂ ਸਮਾਗਮ ਨਹੀਂ ਰੁਕਣਾ, ਫਿਰ ਉਹਨਾਂ ਕੋਲ ਦੂਸਰਾ ਹਥਿਆਰ ਵੀ ਹੈਗਾ ਸੀਗਾ, ਉਹਨਾਂ ਨੇ ਜਥੇਦਾਰ ਤੱਕ ਪਹੁੰਚ ਕਰ ਲਈ। ਜਥੇਦਾਰ ਨੇ ਦੇਖੋ ਕਿੰਨੀ ਫੁਰਤੀ ਮਾਰੀ। ਆਮ ਤੌਰ ਤੇ ਜਦੋਂ ਅਸੀਂ ਵੱਡੇ ਮਸਲੇ ਦੇਖਦੇ ਹਾਂ, ਖਾਸ ਤੌਰ ਤੇ ਜਦੋਂ ਪ੍ਰੇਮੀਆਂ ਤੋਂ ਸਮਰਥਨ ਲੈਣ ਵਾਲੀ ਗੱਲ ਚੱਲੀ ਸੀਗੀ ਤੇ 4 ਦਿਨ ਸਿੰਘ ਸਾਹਿਬ ਨੇ ਆਪਣਾ ਟੈਲੀਫੋਨ ਹੀ ਨਹੀਂ ਸੀ ਖੋਲਿਆ। ਉਦਣ ਤੁਰੰਤ ਫਰੰਤ ਆਪ ਹੀ ਮੰਗ ਪੱਤਰ ਲੈ ਲਿਆ ਤੇ ਆਪ ਹੀ ਨਾਲ ਦੀ ਨਾਲ ਕਮੇਟੀ ਨੂੰ ਹੁਕਮ ਕਰ ਦਿੱਤਾ ਕਿ ਇੱਕ ਕਮੇਟੀ ਬਿਠਾ ਕੇ ਇਸ ਮਾਮਲੇ 'ਚ ਮੈਨੂੰ ਰਿਪੋਰਟ ਕਰੋ 12 ਤੱਕ, ਤੇ 13 ਨੂੰ ਅਸੀਂ ਸਿੰਘ ਸਾਹਿਬਾਨ ਦੀ ਇਕੱਤਰਤਾ ਕਰਾਂਗੇ, ਉਹਦੇ 'ਚ ਫੈਸਲਾ ਲਵਾਂਗੇ। ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪਤਾ ਲੱਗਿਆ ਹੋਣਾ ਕਿ ਫੈਸਲਾ ਕਿਹੜਾ ਆਉਣਾ, ਸੋ ਉਹਨੇ ਸੋਚ ਵਿਚਾਰ ਕੇ ਕਿ ਇੱਕ ਤੇ ਲੜਾਈ ਦੀ ਸੰਭਾਵਨਾ, ਦੂਸਰਾ ਇਹ ਆ ਕਿ ਇਹਨਾਂ ਨੇ ਉੱਥੇ ਮੈਨੂੰ ਸੱਦ ਲੈਣਾ, ਜੇ ਇੱਕ ਵਾਰੀ ਸੱਦ ਲਿਆ ਤੇ ਫਿਰ ਰਫੜ ਪੈ ਜਾਣਾ, ਇਸ ਕਰਕੇ ਉਹਨੇ ਪੈਰ ਪਿੱਛੇ ਖਿੱਚ ਲਿਆ। ਬਾਕੀ ਪ੍ਰਚਾਰ ਜਿਸ ਤਰੀਕੇ ਦਾ ਹੁੰਦਾ ਪਿਆ, ਪ੍ਰਚਾਰ ਘੱਟ ਤੇ ਤਕਰਾਰ ਜ਼ਿਆਦਾ ਹੁੰਦਾ ਪਿਆ, ਫਾਇਦੇ ਦੀ ਥਾਂ ਤੇ ਨੁਕਸਾਨ ਜ਼ਿਆਦਾ ਹੋ ਰਿਹਾ। ਔਰ ਮਾਫ਼ ਕਰਨਾ, ਮੈਨੂੰ ਤੇ ਬਹੁਤੀ ਧਰਮ ਕਰਮ ਦੀ ਨੌਲੇਜ ਨਹੀਂ ਹੈਗੀ, ਪਰ ਜੋ ਕੁਛ ਦੇਖਦੇ ਪਏ ਹਾਂ ਅਸੀਂ, ਜੋ ਕੁਛ ਸਾਡੇ ਸਾਹਮਣੇ ਵਾਪਰਦਾ ਪਿਆ, ਉਹ ਤੇ ਇਸ ਤਰ੍ਹਾਂ ਲੱਗਦਾ ਕਿ ਇੱਕ ਲਕੀਰ ਖਿੱਚੀ ਜਾ ਰਹੀ ਹੈ, ਔਰ ਐਸੀ ਖਤਰਨਾਕ ਲਕੀਰ ਹੈ ਜੋ ਸ਼ੀਆ ਸੁੰਨੀ ਦੇ ਦਰਮਿਆਨ ਖਿੱਚੀ ਗਈ। ਔਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਅੱਜ ਤੱਕ ਉਹਨਾਂ ਦੇ ਵਿੱਚ ਇੱਕ ਸਿਲਸਿਲਾ ਚੱਲਦਾ ਪਿਆ ਆਪੋ ਵਿੱਚ ਦੀ ਗਰਦਨਾਂ ਕੱਟਣ ਵਾਲਾ, ਔਰ ਉਹ ਗਰਦਨਾਂ ਕੱਟੀ ਜਾਂਦੇ ਇੱਕ ਦੂਜੇ ਦੀਆਂ। ਸੋ ਇਹ ਸਿਲਸਿਲਾ ਇਹੋ ਜਿਹਾ ਖਤਰਨਾਕ ਨਾ ਹੋ ਜਾਵੇ, ਕਿਉਂਕਿ ਖਤਰਨਾਕ ਤੇ ਅੱਗੇ ਹੋਇਆ ਇਹਨਾਂ ਦਾ ਦੋਨਾਂ ਧੜਿਆਂ ਦਾ ਕਲੈਸ਼ ਵੀ ਹੋਇਆ, ਬੰਦਾ ਵੀ ਮਰਿਆ। ਇਹ ਤੇ ਹੁਣ ਕੋਈ ਐਸੇ ਮੋਤਬਰ ਅੱਗੇ ਲੱਗਣ ਕਿ ਜਿਹੜੇ ਰਫੜ ਪਏ ਆ, ਦੁਵਿਧਾ ਪਈ ਹੈ, ਸਾਰੀਆਂ ਦੂਰ ਕੀਤੀਆਂ ਜਾਣ। ਪਰ ਅਫਸੋਸ ਦੀ ਗੱਲ ਆ ਕਿ ਸਿੱਖ ਪੰਥ ਦੇ ਵਿੱਚੋਂ ਜਿਹੜੀ ਬਾਬੇ ਨਾਨਕ ਨੇ ਪਿਰਤ ਪਾਈ ਸੀ ਨਾ ਸੰਵਾਦ ਦੀ, ਸੰਵਾਦ ਕਰੋ ਜਦੋਂ ਵੀ ਕੋਈ ਦੁਵਿਧਾ ਹੋਵੇ, ਉਹ ਸੰਵਾਦ ਵਾਲੀ ਪਿਰਤ ਹੀ ਖਤਮ ਕਰ ਦਿੱਤੀ ਇਹਨਾਂ ਨੇ। ਜੀ ਬਿਲਕੁਲ, ਇਹ ਬਹੁਤ ਵੱਡੀ ਜਿਹੜੀ ਤੁਸੀਂ ਗੱਲ ਕਹੀ, ਬਿਲਕੁਲ ਇਹੀ ਮੈਂ ਹੀ ਸੋਚ ਰਿਹਾ ਸੀ ਵੀ ਇਹ ਤੇ ਸ਼ੀਆ ਸੁੰਨੀ ਵਾਲੀ ਗੱਲ ਜਿਹੜੀ ਇੱਥੇ ਹੋਣ ਜਾ ਰਹੀ ਹੈ, ਬਿਲਕੁਲ ਗਲਤ ਗੱਲ ਆ। ਦੋਨੋਂ ਪਾਸਿਓਂ ਕੁਛ ਚੰਗੇ ਨੇ, ਕੁਛ ਮਾੜੇ ਹੋਣਗੇ, ਪਰ ਜਿਹੜੀਆਂ ਕੁਛ ਚੰਗੀਆਂ ਚੀਜ਼ਾਂ ਦੋਨੋਂ ਪਾਸੇ ਵਾਲੇ ਆ ਉਹ ਅਪਣਾਓ ਤਾਂ ਸਾਰੇ ਜਾਣੇ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਤਾਂ ਸਾਰੇ ਜਾਣੇ ਮਿਲ ਜੁਲ ਕੇ ਆਓ, ਕੁਛ ਜਿਹੜਾ ਇਸ ਦੇ ਵਿੱਚ ਹੀਲਾ ਕਰੀਏ, ਨਹੀਂ ਤਾਂ ਕੋਈ ਫਾਇਦਾ ਨਹੀਂ, ਇੱਕ ਦੂਜੇ ਦੀਆਂ ਭਰਾ ਮਾਰੂ ਜੰਗ ਵਾਲੇ ਪਾਸੇ ਨੂੰ ਕੋਈ ਫਾਇਦਾ ਨਹੀਂ। ਅਗਲੇ ਜਿਹੜੇ ਆਪਣੇ ਕਾਲਰ ਜੁੜੇ ਨੇ ਪ੍ਰਗਟ ਸਿੰਘ ਬਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀਰਾਂ ਨੂੰ ਸਾਰੇ ਪੰਜਾਬੀ ਰੇਡੀਓ ਸੁਣਨ ਵਾਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬੇਨਤੀ ਇਹ ਹੈ ਵੀ ਇੱਧਰ ਵੀ ਮੌਸਮ ਖਰਾਬ ਹੋ ਜਾਂਦਾ ਕਈ ਵਾਰ, ਸਾਰਾ ਕੁਝ ਸਰਕਾਰਾਂ ਤੇ ਨਹੀਂ ਸੁੱਟ ਦਿੰਦੇ, ਇੱਥੇ ਲੋਕ ਆਪ ਹੀ ਚਕੰਨੇ ਹੋ ਜਾਂਦੇ, ਉਸੇ ਹਿਸਾਬ ਨਾਲ ਸਪੀਡ ਘਟਾ ਲੈਂਦੇ ਆਪਣੀ ਵਾਹਨਾਂ ਦੀ। ਤੇ ਇੱਥੇ ਜਦੋਂ 30-40 ਬੰਦੇ ਮਰ ਗਏ ਤੇ ਫਿਰ ਸਰਕਾਰ ਵੀ ਆਂਦੀ ਹੈ ਵੀ ਆਹ ਸਕੂਲ ਬੰਦ ਕਰ ਦੋ, ਆਹ ਕਰ ਦੋ, ਤੇ ਲੋਕ ਵੀ ਹੁਣ ਤਰਾਹ ਕਰਕੇ ਸਪੀਡ ਘੱਟ ਕਰਦੇ ਆ ਜਾਂ ਨਹੀਂ। ਤੇ ਇਹ ਲੋਕ ਵੀ ਕਿਉਂ ਨਹੀਂ ਸਹਿਯੋਗ ਕਰਦੇ ਇਹਦੇ 'ਚ ਜੀ? ਮੇਰਾ ਇੱਕ ਤੇ ਇਹ ਆ, ਤੇ ਦੂਜਾ ਆ ਗਿਆ ਜੀ ਕੇਜਰੀਵਾਲ ਸਾਹਿਬ, ਜਿੱਦਣ ਸਾਰੀ ਦੁਨੀਆ ਨੇ ਵੇਖਿਆ ਵੀ ਖਹਿਰਾ ਸਾਹਿਬ ਨੇ ਪਰਾਲੀ ਸਾੜਨ ਵਾਸਤੇ ਕਿਸਾਨਾਂ ਸਾਥ ਦਿੱਤਾ, ਵੀ ਉਤਸ਼ਾਹਤ ਕੀਤਾ ਵੀ ਸਾੜੋ ਤੁਸੀਂ, ਮੇਰੇ ਤੇ ਪਰਚਾ ਕਰਿਆ ਜਿੰਨੇ ਕਰਨਾ, ਕੁਝ ਹੋਰ MLA ਵੀ ਆਪ ਪਾਰਟੀ ਦੇ। ਤੇ ਕੇਜਰੀਵਾਲ ਸਾਹਿਬ ਦੇ ਜਦੋਂ ਹੁਣ ਧੂੰਆਂ ਗਿਆ, ਅੱਜ ਉਹ ਵੀ ਬੋਲ ਪਏ ਵੀ ਕੋਈ ਇਹਦਾ ਕਰੀਏ, ਉਦੋਂ ਤੇ ਉਹ ਵੀ ਨਹੀਂ ਮਹੀਨਾ ਬੋਲੇ ਜੀ। ਧੰਨਵਾਦ ਤੁਹਾਡਾ ਜੀ। ਜੀ ਨਹੀਂ ਦੇਖੋ, ਜਿਹੜੀ ਲੋਕਾਂ ਦੀ ਗੱਲ ਹੈ ਨਾ, ਠੀਕ ਆ, ਕੁਛ ਲੋਕ ਗੈਰ ਜ਼ਿੰਮੇਵਾਰ ਵੀ ਆ, ਸਾਰੇ ਗੈਰ ਜ਼ਿੰਮੇਵਾਰ ਨਹੀਂ ਹੈ, ਸਾਰੇ ਜ਼ਿੰਮੇਵਾਰ, ਜਿੱਦਾਂ ਸਾਰੇ ਜ਼ਿੰਮੇਵਾਰ ਨਹੀਂ ਹੈ, ਸਾਰੇ ਗੈਰ ਜ਼ਿੰਮੇਵਾਰ ਵੀ ਨਹੀਂ ਹੈ। ਸੋ ਲੋਕਾਂ ਨੂੰ ਇੱਥੋਂ ਦੇ ਮੌਸਮ ਤੋਂ ਇਹ ਉਮੀਦ ਨਹੀਂ ਹੁੰਦੀ, ਤੁਹਾਡੇ ਇੱਧਰ ਮੌਸਮ ਦੀ ਉਮੀਦ ਹੁੰਦੀ ਹੈ, ਤੁਸੀਂ ਪਹਿਲਾਂ ਮੰਨ ਕੇ ਚੱਲਦੇ ਹੋ। ਸਾਡੇ ਇੱਥੋਂ ਦੇ ਲੋਕਾਂ ਨੂੰ ਇਹੋ ਜਿਹੀ ਹਾਲੇ ਤੱਕ ਆਦਤ ਨਹੀਂ ਪਈ ਕਿ ਐਡਾ ਖਤਰਨਾਕ ਵੀ ਹੋ ਜਾਂਦਾ ਮੌਸਮ ਅਚਨਚੇਤੀ। ਇਹਨਾਂ ਦਿਨਾਂ 'ਚ ਮੈਂ ਆਪਣੀ ਸੰਭਾਲਾ 'ਚ ਮੈਂ ਕਦੇ ਇਹੋ ਜਿਹਾ ਮੌਸਮ ਨਹੀਂ ਸੀ ਵੇਖਿਆ, ਆ ਸਿਵਾਏ 2-3 ਸਾਲਾਂ ਤੋਂ। ਤਾਂ ਸਾਡੇ ਲਈ ਇਹ ਇੱਕ ਨਵੀਂ ਚੀਜ਼ ਆ
ਅਸੀਂ ਤੇ ਹੁਣ ਤੜਕੇ ਸ਼ਾਮੀ ਬਾਹਰ ਨਹੀਂ ਨਿਕਲ ਸਕਦੇ। ਸਾਡੇ ਲਈ ਨਵੀਂ ਕੈਦ ਹੈ, ਨਵੀਂ ਕਿਸਮ ਦੀ ਕੈਦ ਹੈ ਕਿ ਅਸੀਂ ਸਵੇਰੇ ਸ਼ਾਮ ਬਾਹਰ ਨਹੀਂ ਤੁਰ ਫਿਰ ਨਹੀਂ ਸਕਦੇ। ਤੋ ਇਹ ਥੋੜੀ ਜਿਹੀ ਲੋਕਾਂ ਨੂੰ ਅਸਹਿਜ ਤਾਂ ਇਸੇ ਕਰਕੇ ਕਿਉਂਕਿ ਇਹੋ ਜਿਹੀ ਕਦੇ ਉਹਨਾਂ ਨੇ ਤਵੱਕੋ ਹੀ ਨਹੀਂ ਰੱਖੀ ਕਿ ਕੁਦਰਤ ਸਾਡੇ ਨਾਲ ਇਹੋ ਜਿਹਾ ਮਜ਼ਾਕ ਵੀ ਕਰੂਗੀ, ਪਰ ਅਸੀਂ ਕੁਦਰਤ ਦੇ ਨਾਲ ਥੋੜੇ ਮਜ਼ਾਕ ਕੀਤੇ ਆ। ਕੁਦਰਤ ਆਪਣੀ ਜਗ੍ਹਾ ਤੇ ਠੀਕ ਆ। ਬਾਕੀ ਜਿਹੜੀ ਗੱਲ ਰਹੀ ਅਰਵਿੰਦ ਕੇਜਰੀਵਾਲ ਸਾਹਿਬ ਦੀ, ਤਾਂ ਉਹ ਤੇ NGT ਨੇ ਵੀ ਕਹਿਤਾ ਕਿ ਤੁਸੀਂ ਸੁੱਤੇ ਰਹੇ ਸੀ, ਹੁਣ ਤੁਸੀਂ ਇੱਧਰ ਵੀ ਭੱਜਦੇ, ਤੁਸੀਂ ਕਹਿੰਦੇ ਹੋ ਕਿ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਤੁਹਾਨੂੰ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸੀ। ਔਰ ਬਿਲਕੁਲ ਦੇਖੋ ਦਿੱਲੀ ਤੇ ਮੈਂ ਅੱਗੇ ਕਹਿੰਦਾ ਕਿ ਇੱਕ ਦਿਨ ਵੀ ਪ੍ਰਦੂਸ਼ਿਤ ਸ਼ਹਿਰਾਂ ਵਾਲੀ ਸੂਚੀ ਚੋਂ ਨਹੀਂ ਹੁੰਦੀ। ਤੁਹਾਨੂੰ ਤੇ 365 ਦੇ ਨਹੀਂ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ। ਤੁਸੀਂ ਪੰਜਾਬ ਤੋਂ ਕੀ ਲੈਣਾ, ਟਿੰਡੇ ਲੈਣੇ ਆ? ਪੰਜਾਬ ਵਾਲੇ ਜਾਣਨ ਤੁਹਾਨੂੰ ਉਹ ਠੀਕ ਹੈ 10-15 ਦਿਨ ਸਮੱਸਿਆ ਆਉਂਦੀ ਆ, ਪਰ ਜਿਹੜੇ ਤੁਹਾਡੇ ਉੱਥੋਂ ਦੇ ਹਾਲਾਤ ਆ ਉਹ ਤੇ 365 ਦਿਨ ਹੀ ਬੱਤਰ ਹੁੰਦੇ ਆ। ਤੁਹਾਡਾ ਕੰਮ ਤੇ ਤੁਹਾਡੀ ਜੰਗ ਤੇ ਜਾਰੀ ਰਹਿਣੀ ਚਾਹੀਦੀ ਆ। ਹਾਂ ਠੀਕ ਆ, ਫਿਰ ਜੇ ਤੁਸੀਂ ਪੰਜਾਬ ਨੂੰ ਡੱਕਣਾ ਤੇ ਉਹ ਤੋਂ 2 ਮਹੀਨੇ ਪਹਿਲਾਂ ਲੱਗ ਜਾਓ, ਭਾਈ ਸਾਨੂੰ ਨਾ ਮਾਰਿਓ। ਇਹ ਉੱਠ ਕੇ ਤੁਰੰਤ ਫਰੰਤ ਤੇ ਰਾਜਨੀਤੀ ਆ। ਸੁਖਪਾਲ ਸਿੰਘ ਖਹਿਰਾ ਨੇ ਜੋ ਕੀਤਾ ਮੈਂ ਉਹਨੂੰ ਵੀ ਠੀਕ ਨਹੀਂ ਕਹਿੰਦਾ, ਪਰ ਜਿਹੜਾ ਉਹਦਾ ਵੀਡੀਓ ਆ ਉਹ ਵੀਡੀਓ ਉਸ ਸਮੇਂ ਦਾ ਜਦੋਂ ਇਹ ਕੰਮ ਹਾਲੇ ਚੱਲਿਆ ਸੀ। 15 ਅਕਤੂਬਰ ਦਾ ਵੀਡੀਓ ਆ। ਉਦੋਂ ਝੋਨਾ ਵੱਢਣਾ ਹਾਲੇ ਸ਼ੁਰੂ ਕੀਤਾ ਹੀ ਸੀਗਾ, ਲੋਕਾਂ ਨੇ ਬਹੁਤਾ ਝੋਨਾ ਵੱਢਿਆ ਨਹੀਂ ਸੀਗਾ। ਉਦੋਂ ਇਹ ਮਸਲਾ ਇੱਕ ਤਰ੍ਹਾਂ ਨਾਲ ਰਾਜਨੀਤਿਕ ਸੀਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀਗਾ ਕਿ ਅਸੀਂ ਅੱਗ ਲਾਉਣ ਨਹੀਂ ਦੇਣੀ। ਇਹ ਕਹਿੰਦੇ ਸੀਗੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ। ਤੁਹਾਨੂੰ ਪਤਾ ਵੋਟ ਮੁਖੀ ਰਾਜਨੀਤੀ ਹੈ ਇੱਥੇ। ਉਹਨਾਂ ਨੇ ਉਸ ਸਮੇਂ ਕਿਸਾਨਾਂ ਦੀ ਨਬਜ਼ ਫੜੀ ਕਿ ਕਿਸਾਨ ਬਹੁ ਗਿਣਤੀ ਦੇ ਵਿੱਚ ਜਿਹੜੇ ਉਹ ਇਸ ਹੱਕ 'ਚ ਕੋਈ ਸਾਡੇ ਨਾਲ ਖੜੇ ਤੇ ਅਸੀਂ ਅੱਗ ਲਾਈਏ, ਕਿਉਂਕਿ ਇੰਨੀ ਪਰਾਲੀ ਨੂੰ ਹੁਣ ਨਾ ਤੇ ਟਰੰਕਾਂ 'ਚ ਪਾਇਆ ਜਾ ਸਕਦਾ, ਨਾ ਸੜਕ ਤੇ ਸੁੱਟਿਆ ਜਾ ਸਕਦਾ। ਕਿਸਾਨਾਂ ਨੇ ਤੇ ਬਿੱਲੇ ਲਾਉਣੀ ਕਿਉਂਕਿ ਉਹਨਾਂ ਕੋਲ 10-15 ਦਿਨ ਹੁੰਦੇ ਕਣਕ ਫੇਰ ਬੀਜਣੀ ਹੈ ਉਹਨਾਂ ਨੇ, ਕਿਉਂਕਿ ਵੱਤਰ ਵੀ ਛੇਤੀ ਨਹੀਂ ਨਾ ਹੁੰਦਾ। ਜੇ ਪਾਣੀ ਲੱਗਦਾ ਤੇ ਜ਼ਮੀਨ ਛੇਤੀ ਵੱਤਰ ਵੀ ਨਹੀਂ ਆਉਂਦੀ ਇਹਨਾਂ ਦਿਨਾਂ 'ਚ, ਤਾਂ ਕਿਸਾਨ ਨੂੰ ਤੇ ਕਾਹਲੀ ਹੁੰਦੀ ਹੈ। ਕਿਸਾਨ ਚਾਹੁੰਦਾ ਸੀਗਾ ਕਿ ਕੋਈ ਨਾ ਕੋਈ ਅੱਗੇ ਆਵੇ ਤੇ ਸੁਖਪਾਲ ਸਿੰਘ ਖਹਿਰਾ ਹੋਰੀ ਚਾਹੁੰਦੇ ਸੀ ਕਿ ਕੋਈ ਮੌਕਾ ਮਿਲੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧਤਾ ਕਰੀਏ। ਸੋ ਉਹ ਨਰੋਲ ਰਾਜਨੀਤੀ ਹੈ। ਪਰ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਜਿਹੜਾ ਇਸ ਬਿੰਦੂ ਤੇ ਇਸ ਨੁਕਤੇ ਤੇ ਆ ਕੇ ਉਹ ਕਿਤੇ ਨਾ ਕਿਤੇ ਗਲਤ ਆ, ਕਿਉਂਕਿ ਦਿੱਲੀ ਇੱਕ ਦਿਨ ਵੀ ਪ੍ਰਦੂਸ਼ਿਤ ਸ਼ਹਿਰਾਂ ਵਾਲੀ ਸੂਚੀ ਚੋਂ ਬਾਹਰ ਨਹੀਂ ਹੁੰਦੀ। ਜੀ ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਜੀ ਉਹ ਸਮਾਪਤ ਹੈ। ਮਿਲਾਂਗੇ ਆਪਾਂ ਅਗਲੇ ਬੁਲੇਟਿਨ ਦੇ ਵਿੱਚ। ਬੜੀ ਮਿਹਰਬਾਨੀ, ਤੁਸੀਂ ਇਹਨਾਂ ਸਾਰੇ ਸਰੋਤਿਆਂ ਦੇ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM KIID ਸੈਕਰਾਮੈਂਟੋ